ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ। ਇਸ ਪ੍ਰੋਗਰਾਮ ਦੇ ਵਿੱਚ ਬਲਤੇਜ ਬਾਨੋ ਜੀ ਦੱਸਦੇ ਨੇ ਕੁਛ ਕੁ ਖਬਰਾਂ ਤੇ ਝਾਤ ਮਾਰਦੇ ਹਾਂ। ਖਬਰਾਂ ਤੋਂ ਬਾਅਦ ਤੁਸੀਂ ਵੀ ਸਵਾਲ ਕਰ ਸਕੋਗੇ 4082725200। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਗੁਰਦੀਪ ਸਿੰਘ ਬਿਰਦੀ ਕਲੋਬਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਪੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਚਰਨ ਸਿੰਘ ਪਿਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬਾਨੋ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਬਜਟ ਪੇਸ਼ ਹੋਇਆ ਉਸ ਦੇ ਵਿੱਚ ਆਮ ਲੋਕਾਂ ਦੇ ਲਈ ਤਾਂ ਕੁਝ ਵੀ ਨਹੀਂ ਹੈਗਾ। ਦੇਖੋ, ਅੱਗੇ ਜਦੋਂ ਬਜਟ ਪੇਸ਼ ਹੁੰਦਾ ਸੀਗਾ 4-4 5-5 ਦਿਨ ਪਹਿਲਾਂ, 10-10 ਦਿਨ ਪਹਿਲਾਂ ਤੇ ਬਹਿਸ ਸੀਗੀ ਉਹਦੇ ਉੱਤੇ ਐਕਸਪਰਟ ਰਾਏ ਕੀ ਹੋਣਾ ਚਾਹੀਦਾ, ਕਿਸ ਦਾ ਬਜਟ ਕਿੱਥੋਂ ਰਾਹਤ ਦਿੱਤੀ ਜਾ ਸਕੀ ਆ, ਕਿੱਥੋਂ ਸਰਕਾਰ ਕਰੇ ਕੁਝ। ਪਰ ਇਸ ਵਾਰੀ ਸੀਗਾ ਜੀ ਸਰਕਾਰ ਨੇ ਜਿਸ ਕਿਸਮ ਦੇ ਨਾਲ 26 ਨੂੰ ਵਾਪਰੀਆਂ ਨੂੰ ਚੈਨਲਾਂ ਦੇ ਘੁਮਾਇਆ, ਇਹ ਸਾਰਾ ਜਿਹੜਾ ਸੀਗਾ ਜੀ ਠੰਡੇ ਬਸ ਕਿਤੇ ਕੋਈ ਗੱਲਬਾਤ ਹੀ ਨਹੀਂ ਬਜਟ ਦੇ ਬਾਰੇ ਦੇ ਵਿੱਚ। ਉਹੀ ਸਰਕਾਰ ਚਾਹੁੰਦੀ ਜੇ ਕੋਈ ਇਹੀ ਸਿਰਫ ਜਿਹੜਾ ਹੋਇਆ ਕਿ ਇਹ ਪਹਿਲੀ ਵਾਰੀ ਬਜਟ ਸੀਗਾ ਉਹ ਟੈਬਲੇਟ ਪੜ੍ਹਿਆ ਗਿਆ ਕਿ ਉਹ ਹਾਰਡ ਕਾਪੀ ਜਿਹੜਾ ਉਹ ਨਹੀਂ ਸੀਗਾ, ਕਾਗਜ਼ ਦਾ ਨਹੀਂ ਜਿਹੜਾ ਦਿੱਤਾ ਗਿਆ। ਉਸ ਤੋਂ ਬਿਨਾਂ ਆਮ ਬੰਦੇ ਨੂੰ ਇਹਦੇ ਵਿੱਚ ਕਿਸੇ ਕੋਈ ਰਾਹਤ ਜਿਹੜੀ ਉਹ ਨਹੀਂ ਮਿਲੀ। ਜੇ ਤੁਸੀਂ ਇਹਨੂੰ ਮੋਟੀ ਨਿਗਾਹ ਦੇ ਨਾਲ ਤੇ ਇਹ ਸਿੱਧਾ ਕਾਰਪੋਰੇਟ ਔਰ ਕਿਸਮ ਦੇ ਨਾਲ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹਨਾਂ ਨੂੰ ਵੇਚਣ ਵੱਲ ਨੂੰ ਵਧਾ ਦਿੱਤਾ। ਬਈ ਸਾਡੇ ਪੱਲੇ ਤਾਂ ਕੋਈ ਪ੍ਰਾਈਵੇਟਾਈਜ਼ ਉਹ ਕਰ ਦਿਓ, ਪ੍ਰਾਈਵੇਟਾਈਜ਼ ਕਰਕੇ ਜਿਹੜਾ ਜੀ ਉਹਦੇ ਨਾਲ ਨਾ ਕੰਪਨੀ ਜਿਹੜਾ ਜੀ ਉਹ ਲੈ ਲਓ। ਜਿਹੜੀ FDI ਆ ਕਾਰਪੋਰੇਟ ਦੇ ਵਾਸਤੇ ਰਾਹ ਹੋਰ ਜਿਹੜੇ ਮੋਬਾਈਲ, ਫਰਿੱਜ, ਜਿਹੜੀ ਲਿਕਰ, ਚਮੜੇ ਦੀਆਂ ਚੀਜ਼ਾਂ, ਇਹ ਸਾਰੀਆਂ ਚੀਜ਼ਾਂ ਜਿਹੜੀ ਮਹਿੰਗੀਆਂ ਉਹ ਹੋ ਜਾਣਗੀਆਂ। ਉਧਾਰ GST ਇਨਕਮ ਟੈਕਸ ਤੋਂ ਆਊਗਾ। ਇਨਕਮ ਟੈਕਸ ਦੇ ਵਿੱਚ ਕਿਸੇ ਛੋਟ ਜਿਹੜੀ ਦਿੱਤੀ ਗਈ, ਸਿਰਫ ਇਹ ਕਿਹਾ ਉੱਪਰ ਉਮਰ ਦੇ ਲੋਕ ਰਿਟਰਨ ਭਰਨ ਦੀ ਜ਼ਰੂਰਤ ਨਹੀਂ ਗੀ। ਇਹ ਰੇਲਵੇ ਦੇ ਵਾਸਤੇ ਦਾਅਵੇ ਨਾ ਕਿ ਰੇਲਵੇ ਬਜਟ ਵੱਖਰੇ ਤੌਰ ਦੇ ਹੁੰਦਾ। ਇਹ ਵੀ ਕਿਹਾ ਗਿਆ ਕਿ ਸਭ ਤੋਂ ਵੱਧ ਸਕੂਲਾਂ ਨੂੰ ਕੀਤਾ ਜਾਊਗਾ। ਸਿਹਤ ਖੇਤਰ 2.23 ਲੱਖ ਕਰੋੜ ਜਿਹੜਾ ਦਿੱਤਾ ਗਿਆ। ਰੱਖਿਆ ਦੇ ਵਾਸਤੇ 4.75 ਲੱਖ ਕਰੋੜ ਦਾ ਪ੍ਰਬੰਧ ਰੱਖਿਆ ਦੇ ਮਾਮਲੇ ਉੱਤੇ ਚੁੱਪ ਵੱਟੀ ਰੱਖੀ ਵਿੱਚ ਮਹਿਜ਼ ਇਹ ਕਹਿ ਦਿੱਤਾ ਜਿਹੜਾ ਜੀ ਉਹ ਲਾਇਆ ਜਾਊ, ਕਿੱਥੇ ਲਾਇਆ ਜਾਊ, ਕਿਉਂ ਲਾਇਆ ਜਾਊ, ਖਰੀਦਿਆ ਜਾਊਗਾ। ਇਹਦਾ ਵਿਸਥਾਰ ਜਿਹੜਾ ਜੀ ਉਹ ਨਹੀਂ। ਜਿੰਨੀਆਂ ਜਿਹੜੀਆਂ ਐਕਸਪਰਟ ਰਾਏ ਨੇ ਉਹਨਾਂ ਨੂੰ ਸਾਰੀਆਂ ਉਦੋਂ ਬਾਅਦ ਜਿਹੜਾ ਬਿਲ ਦਿਸ਼ਾ ਜਿਹੜਾ ਉਹ ਬਜਟ ਸੀਗਾ, ਜਿਹੜੇ ਫਾਈਨੈਂਸ ਮਿਨਿਸਟਰ ਨੇ ਕੀ ਕੁਝ ਜਿਹੜਾ ਜੀ ਉਹ ਲਿਆ ਕੇ ਇਹਦੇ ਵਿੱਚ ਜਿਹੜਾ ਸੀਗਾ ਉਹ ਸੈਂਡਵਿਚ ਜਿਹਾ ਬਣਾ ਲੋਕਾਂ ਨੂੰ ਦੇ ਗਏ। ਇਹਦੇ ਤੋਂ ਹੋਰ ਕੁਝ ਵੀ ਇਹਦੇ ਵਿੱਚ ਨਹੀਂ ਸੀਗਾ। ਹਾਂ, ਜਿਵੇਂ ਅਕਸਰ ਹੁੰਦਾ ਜਿਹੜੇ ਸਰਕਾਰ ਪੱਖੀ ਆ ਪ੍ਰਧਾਨ ਮੰਤਰੀ ਹੋਰੀ ਹੋ ਗਏ ਜਾਂ ਇੱਕ ਦੋ ਹੋਰ ਨਾਲ ਜਿਹੜੇ ਜੀ ਲੈ ਲਏ, ਉਹਨਾਂ ਨੇ ਕਹਿ ਦਿੱਤਾ ਜੀ ਕਮਾਲ ਦਾ ਬਜਟ ਇਹ ਪੇਸ਼ ਹੋ ਗਿਆ, ਇਹ ਤਾਂ ਮੁਲਕ ਨੂੰ ਹੋਰ ਹੀ ਪਾਸੇ ਜਿਹੜਾ ਜੀ ਉਹ ਲੈ ਜਾਊਗਾ, ਤਰੱਕੀਆਂ ਦੇ ਰਾਹ ਖੋਲ ਦੂਗਾ। ਇਹ ਨਹੀਂ ਦੱਸ ਰਹੇ ਕਿ ਪ੍ਰਾਈਵੇਟ ਫਰਮਾਂ ਤੇ ਕਾਰਪੋਰੇਟਾਂ ਦੇ ਵਾਸਤੇ ਰਾਹ ਹੋਰ ਮੋਕਲਾ ਕਰ ਦਿੱਤਾ ਗਿਆ ਜੀ। ਤੇ ਅੱਗੇ ਜਿਹੜੀ ਟ੍ਰੇਨਾਂ ਆ ਉਹਨਾਂ ਦੇ ਰਾਹ ਬਦਲ ਦਿੱਤੇ ਤੇ ਗਏ ਤੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਖੋ, ਹਰ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜਿਹੜੀਆਂ ਇੰਟਰਨੈਟ ਸੇਵਾਵਾਂ ਨੇ ਮੁਅੱਤਲ ਨੇ ਅਜੇ ਵੀ ਇੱਥੇ ਜਿਹੜੀਆਂ ਸਰਹੱਦਾਂ ਦੇ ਉੱਤੇ। ਹਾਲਾਂਕਿ ਅੱਜ ਇਹ ਮਾਮਲਾ ਅਦਾਲਤ ਦੇ ਵਿੱਚ ਜਿਹੜਾ ਉਹ ਜਾਊਗਾ, ਵਕੀਲ ਜਿਹੜੇ ਨੇ ਉਹ ਲੈ ਕੇ ਜਾਣਗੇ ਕਿ ਇੰਨਾ ਲੰਮਾ ਸਮਾਂ ਇੰਟਰਨੈਟ ਸੇਵਾ ਜਿਹੜੀ ਆ ਉਹ ਬੰਦ ਨਹੀਂ ਰੱਖੀ ਜਾ ਸਕਦੀ। ਗਾਜ਼ੀਪੁਰ ਬਾਰਡਰ ਹੋ ਗਿਆ, ਸਿੰਘੂ ਹੋ ਗਿਆ, ਟਿੱਕਰੀ ਹੋ ਗਿਆ, ਸਾਰੇ ਜਗ੍ਹਾ ਦੇ ਉੱਤੇ ਇੰਟਰਨੈਟ ਜਿਹੜੀਆਂ ਸੇਵਾਵਾਂ ਬੰਦ ਨੇ। ਹੈਰਾਨੀ ਵਾਲੀ ਗੱਲ ਜਿਹੜੀ ਆ ਜੀ ਇਹ ਆ ਕਿ ਜਿਹੜੀ ਸਰਕਾਰ ਹੈ ਉੱਥੇ ਜਿੱਡੇ ਵੱਡੇ ਜਿਹੜਾ ਦੀ ਸੀਮੈਂਟ ਤੇ ਰੇਤਾ ਬਜਰੀ ਦੇ ਘੋਲ ਪਾ ਕੇ ਪੱਕੇ ਤੌਰ ਦੇ ਉੱਤੇ ਬੰਦ ਕਰ ਰਹੀ ਆ। ਜਿੰਨੀਆਂ ਨੋਕਦਾਰ ਵੱਡੀਆਂ ਚੀਜ਼ਾਂ ਜਿਹੜੀਆਂ ਦੀ ਉਹ ਲੱਗ ਰਹੀਆਂ ਨੇ, ਇਹ ਜਿਹੜੇ ਜਿੱਥੇ ਕਿਸਾਨ ਬੈਠੇ ਆ ਉਹ ਚਾਈਨਾ ਦੇ ਬਾਰਡਰ ਦਾ ਭੁਲੇਖਾ ਪਾਉਂਦੇ ਆ। ਜਿਵੇਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਚਾਈਨਾ ਨੇ ਇੱਕ ਪਿੰਡ ਵਸਾ ਲਿਆ ਆ ਕੇ ਭਾਰਤ ਵਾਲੀ ਸਾਈਡ ਦੇ ਉੱਤੇ ਆ ਕੇ, ਉਹ ਲੱਗਦਾ ਕਿ ਚਾਈਨਾ ਨੂੰ ਰੋਕਣ ਦੀ ਜਿਹੜਾ ਇੰਤਜ਼ਾਮ ਆ ਉਹ ਸਿੰਘੂ ਬਾਰਡਰ, ਟਿੱਕਰੀ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਕੀਤਾ ਜਾ ਰਿਹਾ ਵੀ ਕਿਤੇ ਇੱਥੋਂ ਤੱਕ ਨਾ ਆ ਜੇ। ਔਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਤੁਸੀਂ ਦੇਖੋ ਕਿ ਕਿਸ ਪੱਧਰ ਤੇ ਜਿਹੜਾ ਜਾਇਆ ਜਾ ਰਿਹਾ। ਫਿਰੋਜ਼ਪੁਰ ਤੋਂ ਮੁੰਬਈ ਦੇ ਵਾਸਤੇ ਗੱਡੀ ਚੱਲਦੀ ਆ, ਇਹ ਟ੍ਰੇਨ ਜਿਹੜੀ ਆ ਦਿੱਲੀ ਰੁਕਦੀ ਆ। ਦਿੱਲੀ 20 ਮਿੰਟ ਦਾ ਇਹਦਾ ਸਟਾਪੇਜ ਹੁੰਦਾ ਇਹਦੇ ਵਿੱਚ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ, ਔਰ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਦੇ ਵਿੱਚ ਕਿਸਾਨ ਸੀਗੇ ਤੇ ਕੀਤਾ ਕੀ ਗਿਆ
ਤੇ ਇਹਨੂੰ ਜਿਹੜਾ ਸੀਗਾ ਇਹਨੂੰ ਮੋੜ ਦਿੱਤਾ ਗਿਆ ਔਰ ਮੋੜ ਕੇ ਇਹਨੂੰ ਡਾਇਰੈਕਟਲੀ ਜਿਹੜਾ ਸੀਗਾ ਉਹ ਬੰਬੇ ਵੱਲ ਨੂੰ ਤੋਰ ਲਿਆ। ਜਦੋਂ ਇਹ ਸਵੇਰੇ ਰੋਹਤਕ ਤੋਂ ਰਵਾੜੀ ਲਈ ਮੋੜੀ ਗਈ ਤਾਂ ਇਹਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇਹਦੇ ਟ੍ਰੇਨ ਦੇ ਵਿੱਚ ਸੀਗੇ ਉਹ ਦਿੱਲੀ ਪਹੁੰਚਣ ਤੋਂ ਜਿਹੜਾ ਜੀ ਉਹ ਰਹਿ ਗਏ, ਕਿਉਂਕਿ ਇਹ ਟ੍ਰੇਨ ਜਿਹੜੀ ਆ ਇਹ ਬਹੁਤ ਮੁਆਫਕ ਬਹਿੰਦੀ ਆ ਲੋਕਾਂ ਨੂੰ। ਮਾਲਵੇ ਦੇ ਵਿੱਚੋਂ ਦੀ ਹੋ ਕੇ ਇਹ ਆਉਂਦੀ ਆ, ਨਰੇਲਾ ਸਟੇਸ਼ਨ ਦੇ ਉੱਤੇ ਰੁਕਦੀ ਆ, ਨਰੇਲਾ ਤੋਂ ਪੈਦਲ ਸਿੰਘੂ ਬਾਰਡਰ ਦੇ ਉੱਤੇ ਮੁੱਖ ਧਰਨੇ ਤੱਕ ਪਹੁੰਚਿਆ ਜਿਹੜਾ ਉਹ ਜਾ ਸਕਦਾ। ਦੇਸ਼ ਦੀਆਂ ਪੁਰਾਣੀਆਂ ਜਿਹੜੀਆਂ ਟ੍ਰੇਨਾਂ ਨੇ ਉਹਦੇ ਵਿੱਚ ਇਹ ਸ਼ਾਮਲ ਹੈ। ਜਦੋਂ ਰੂਟ ਬਦਲਿਆ ਗਿਆ ਤਾਂ ਅਧਿਕਾਰੀ ਇਹ ਕਹਿੰਦੇ ਕਿ 20 ਮਿੰਟ ਇਹ ਰੁਕਦੀ ਹੈ। ਅਧਿਕਾਰੀ ਕਹਿੰਦੇ ਫਿਰੋਜ਼ਪੁਰ ਤੋਂ ਚੱਲ ਕੇ ਰੋਹਤਕ ਤੋਂ ਦਿੱਲੀ ਦੇ ਵਿੱਚ ਦਾਖਲ ਹੁੰਦੀ ਹੈ। ਇਹ ਰਵਾੜੀ ਰਾਹੀਂ ਹਰਿਆਣਾ ਇਹਨੂੰ ਲਿਜਾਇਆ ਗਿਆ, ਫਿਰ ਅੱਗੇ ਮੁੰਬਈ ਜਿਹੜਾ ਉਹ ਭੇਜਿਆ ਗਿਆ। ਲੋਕ ਕਹਿੰਦੇ ਕਿ ਇੱਥੇ ਜਿਹੜੇ ਅਧਿਕਾਰੀ ਨੇ ਕਿ ਇੱਥੇ ਕੋਈ ਰੁਕਾਵਟਾਂ ਸੀਗੀਆਂ ਉਹਨੂੰ, ਜਿਹਦੇ ਕਰਕੇ ਟ੍ਰੇਨ ਨੂੰ ਮੋੜਨਾ ਪਿਆ। ਜਦੋਂ ਕਿ ਕਿਸੇ ਜਗ੍ਹਾ ਦੇ ਉੱਤੇ ਕਿਸੇ ਰੇਲਵੇ ਟਰੈਕ ਦੇ ਉੱਤੇ ਕਿਸਾਨ ਨਹੀਂ ਬੈਠੇ ਹੋਏ, ਕੋਈ ਧਰਨਾਕਾਰੀ ਜਿਹੜਾ ਜੀ ਉਹ ਨਹੀਂ ਬੈਠੇ ਹੋਏ, ਬਹਾਨਾ ਲਾ ਦਿੱਤਾ ਗਿਆ ਕਿ ਰੋਹਤਕ ਤੇ ਸ਼ਕੂਰ ਬਸਤੀ ਦੇ ਵਿਚਕਾਰ ਓਵਰਹੈਡ ਜਿਹੜਾ ਜੀ ਉਹ ਕੁਝ ਨੁਕਸ ਸੀਗਾ, ਜਿਹਦੇ ਕਰਕੇ ਇਹ ਰਾਹ ਬਦਲਣਾ। ਦੇਖੋ ਸਿਆਣੇ ਕਹਿੰਦੇ ਆ ਵੀ ਤੱਤੇ ਪਾਣੀ ਨਾਲ ਘਰ ਥੋੜਾ ਲੂਸਦੇ ਆ, ਕਿਤੇ ਘਰ ਨਹੀਂ ਸੜਦੇ ਤੱਤੇ ਪਾਣੀ ਦੇ ਨਾਲ। ਇਹ ਕੋਈ ਜਿਹੜੇ ਦੀ ਤਰੀਕੇ ਨੇ ਜਿਹਦੇ ਨਾਲ ਤੁਸੀਂ ਇਉਂ ਕਿਸਾਨਾਂ ਨੂੰ ਰੋਕ ਲਓਗੇ। ਉਹ ਬੈਠੇ ਨੇ ਟ੍ਰੇਨ 'ਚ, ਕਹਿੰਦੇ ਠੀਕ ਆ ਜੀ ਬੰਬੇ ਦਾ ਗੇੜਾ ਦਵਾ ਕੇ ਲਿਆਓ। ਉਹ ਕਿਹੜਾ ਉਤਰਨ ਜਿਹੜਾ ਦੀ ਉਹ ਲੱਗੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ। ਪਰ ਰੋਕਣ ਦੇ ਤਰੀਕੇ ਕਿਹੜੇ ਕਿਹੜੇ ਵਰਤੇ ਜਾ ਰਹੇ ਆ। ਜਿਹੜੇ ਰੇਲ ਮੰਤਰੀ ਉਦੋਂ ਇਸ ਗੱਲ ਦੇ ਉੱਤੇ ਵਜਦ ਸੀ ਕਿ ਅਸੀਂ ਮਾਲ ਗੱਡੀਆਂ ਫੇਰ ਸ਼ੁਰੂ ਕਰਾਂਗੇ, ਪਹਿਲਾਂ ਪੈਸੰਜਰ ਟ੍ਰੇਨਾਂ ਨੂੰ ਰਾਹ ਦਿਓ। ਪੈਸੰਜਰ ਟ੍ਰੇਨਾਂ ਨੂੰ ਰਾਹ ਮਿਲ ਗਿਆ। ਪੈਸੰਜਰ ਟ੍ਰੇਨਾਂ ਜਿਹੜੀਆਂ ਉਹ ਅਜੇ ਵੀ ਜਿਹੜੀਆਂ ਚੱਲਦੀਆਂ ਨੇ, ਕੋਈ ਟਾਵੀਂ ਇੱਥੇ ਜਿਹੜੀ ਉਹ ਚੱਲਦੀ ਆ ਪੈਸੰਜਰ ਟ੍ਰੇਨ। ਹੁਣ ਡਰਦੇ ਮਾਰੇ ਇਸ ਕਰਕੇ ਨਹੀਂ ਚਲਾ ਰਹੇ ਵੀ ਜੇ ਟ੍ਰੇਨਾਂ ਤੁਰ ਪਈਆਂ ਦਿੱਲੀ ਵੱਲ ਨੂੰ ਤੇ ਜਿਹੜੇ ਲੋਕ ਟਰਾਲੀਆਂ ਰਾਹੀਂ ਨਹੀਂ ਜਾ ਸਕਦੇ, ਹੋਰ ਵਹੀਕਲਾਂ ਰਾਹੀਂ ਨਹੀਂ ਜਾ ਸਕਦੇ, ਉਹਨਾਂ ਨੇ ਟ੍ਰੇਨਾਂ ਦੇ ਰਾਹੀਂ ਜਿਹੜਾ ਉਹ ਤੁਰ ਪੈਣਾ। ਜੇ ਕਿਤੇ ਉੱਤਰ ਪ੍ਰਦੇਸ਼ ਤੋਂ ਟ੍ਰੇਨਾਂ ਆਉਂਦੀਆਂ ਹੋਣ, ਹਰਿਆਣੇ ਦੇ ਵਿੱਚੋਂ ਜਾਂਦੀਆਂ ਹੋਣ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਰੀਆਂ ਭਰਾਈਆਂ ਕਿਵੇਂ ਦਿੱਲੀ ਜਿਹੜਾ ਦੇ ਵਿੱਚ ਲੋਕ ਜਾ ਉਤਰਨਗੇ। ਇਹ ਹੱਥ-ਖੰਡੇ ਨੇ ਜਿਹੜੇ ਅਪਣਾਏ ਜਾ ਰਹੇ ਨੇ। ਔਰ ਇਸ ਤਰੀਕੇ ਦੇ ਨਾਲ ਲੋਕ ਤਾਂ ਰੁਕਣੇ ਨਹੀਂ, ਲੋਕ ਇੱਕ ਨਹੀਂ ਤਾਂ ਦੂਸਰਾ ਰਾਹ ਲੱਭ ਲੈਣਗੇ। ਬਿਲਕੁਲ ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਕੰਧਾਂ ਬਣਾ ਰਹੇ ਆ, ਸ਼ਾਇਦ ਇਹ ਇਸ ਦੇਸ਼ ਨੂੰ ਆਪ ਹੀ ਵੰਡ ਰਹੇ ਆ ਕਿ ਤੁਸੀਂ ਹੋ ਜਾਓ ਪਾਸੇ। ਤੇ ਅੱਗੇ ਗੱਲ ਕਰਦੇ ਹਾਂ, ਖਾਪਾਂ ਦੇ ਏਕੇ ਨੇ ਹਰਿਆਣੇ ਦੇ ਵਿੱਚ ਰਾਜਸੀ ਪਾਰਟੀਆਂ ਦੀਆਂ ਮੁਸ਼ਕਲਾਂ ਵਧਾਈਆਂ। ਦੇਖੋ ਇੱਕ ਤਾਂ ਜਿਹੜੀਆਂ ਮਹਾਪੰਚਾਇਤਾਂ ਉੱਤਰ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ। ਕੱਲ ਚੌਥੀ ਮਹਾਪੰਚਾਇਤ ਸੀ ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਉੱਤਰ ਪ੍ਰਦੇਸ਼ ਦੀਆਂ ਇਹਨਾਂ ਮਹਾਪੰਚਾਇਤਾਂ ਦੇ ਵਿੱਚ ਕਿਸਾਨ ਜੁੜ ਰਹੇ ਆ। ਜਿਹੜੀ ਜਾਟਲੈਂਡ ਸਿਆਸਤ ਹੈ ਉਹ ਸਰਗਰਮ ਹੋਈ ਆ, ਲੰਬੇ ਸਮੇਂ ਤੋਂ ਬਾਅਦ ਜਿਹੜੀ ਉਹ ਸਰਗਰਮ ਹੋਈ ਆ। 2013 ਦੇ ਵਿੱਚ ਮਹਾਪੰਚਾਇਤਾਂ ਹੋਈਆਂ ਸੀ, ਉਦੋਂ ਬਾਅਦ ਨਹੀਂ ਜਿਹੜੀਆਂ ਹੋਈਆਂ। ਇਸ ਵੇਲੇ ਨਿਰੰਤਰ ਉੱਤਰ ਪ੍ਰਦੇਸ਼ ਦੇ ਵਿੱਚ ਜਾਰੀ ਨੇ ਔਰ ਜਿਹੜੀਆਂ ਖਾਪ ਪੰਚਾਇਤਾਂ ਨੇ ਉਹ ਬੇਹੱਦ ਸਰਗਰਮ ਨੇ। ਅੱਜ ਹਾਲਾਤ ਇਹ ਬਣ ਗਏ ਹੋਏ ਆ, ਗਾਜੀਪੁਰ ਤਾਂ ਬਿਨਾਂ ਕਿਸੇ ਸ਼ੱਕ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਕਿਸਾਨ ਜਿਹੜੇ ਆ ਉਹ ਆ ਕੇ ਬੈਠ ਗਏ ਆ। ਜੇ ਆਪਾਂ ਸਿੰਘੂ ਤੇ ਟਿੱਕਰੀ ਦੀ ਗੱਲ ਕਰੀਏ, ਉੱਥੇ ਗਿਣਤੀ ਵਾਈਜ਼ ਜਿਹੜਾ ਜੀ ਉਹ ਹਰਿਆਣੇ ਦੇ ਲੋਕ ਦੀ ਗਿਣਤੀ ਜੇ ਪੰਜਾਬ ਤੋਂ ਗਏ ਕਿਸਾਨਾਂ ਤੋਂ ਵੱਧ ਨਹੀਂ ਤੇ ਘੱਟ ਵੀ ਨਹੀਂ, ਈਵਨ ਉਹਨਾਂ ਤੋਂ ਉੱਪਰੋਂ ਦੀ ਜਿਹੜੀ ਆ ਉਹ ਹੋ ਗਈ ਆ। ਜਿਹੜੇ ਹਰਿਆਣੇ ਤੋਂ ਗਏ ਕਿਸਾਨ ਨੇ ਉਹਨਾਂ ਨੇ ਸੁਰੱਖਿਆ ਦਾ ਜਿੰਮਾ ਵੀ ਜਿਹੜਾ ਜੀ ਉੱਥੇ ਸੰਭਾਲਿਆ, ਜਿੱਦਣ ਦੀ ਖਾਸ ਤੌਰ ਦੇ ਉੱਤੇ ਪੱਥਰਬਾਜ਼ੀ ਹੋਈ ਆ। ਉਦੋਂ ਬਾਅਦ ਜਿਹੜੇ ਹਰਿਆਣੇ ਤੋਂ ਗਏ ਜਾਟ ਨੇ, ਖਾਪਾਂ ਵਾਲੇ ਜਿਹੜੇ, ਉਹ ਉੱਥੇ ਸਿਕਿਉਰਿਟੀ ਦੇ ਵਿੱਚ ਜਿਹੜਾ ਜੀ ਉਹ ਵੱਡਾ ਰੋਲ ਨਿਭਾ ਰਹੇ ਆ। ਕਿਉਂਕਿ ਉਸ ਦਿਨ ਇਹ ਕਿਹਾ ਗਿਆ ਸੀਗਾ ਕਿ ਲੋਕਲ ਤਾਂ ਹੈ ਨਹੀਂ ਸੀਗੇ, ਉਹ ਬਾਅਦ ਦੇ ਵਿੱਚ ਤਾਂ ਸਾਰਾ ਕੁਝ ਨੰਗਾ ਹੋ ਗਿਆ ਨਾ। ਤੇ ਹੁਣ ਜਿਹੜੀ ਇਹ ਖਾਪ ਪੰਚਾਇਤਾਂ ਨੇ ਉਹਨਾਂ ਨੇ ਇਕੱਠਿਆਂ ਹੋ ਕੇ ਭਾਜਪਾ ਆਗੂਆਂ ਦਾ ਤੇ ਜਨ ਨਾਇਕ ਜਨਤਾ ਪਾਰਟੀ ਦੇ ਆਗੂਆਂ ਦਾ ਪਿੰਡਾਂ ਦੇ ਵਿੱਚ ਦਾਖਲਾ ਮੁਕੰਮਲ ਰੂਪ ਦੇ ਵਿੱਚ ਬੰਦ ਕਰ ਦਿੱਤਾ। ਇਹ ਕਹਿਤਾ ਕਿ ਪਾਬੰਦੀ ਲੱਗ ਗਈ ਉਹਨਾਂ ਦੇ ਉੱਤੇ, ਉਹ ਕਿਸੇ ਪਿੰਡ ਦੇ ਵਿੱਚ ਨਹੀਂ ਵੜ ਸਕਦੇ। ਸੂਬੇ ਵਿੱਚ ਪਹਿਲਾਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਭਾਜਪਾ ਤੇ ਜਨ ਨਾਇਕ ਜਨਤਾ ਪਾਰਟੀ ਦਾ ਬਾਈਕਾਟ ਕੀਤਾ ਸੀਗਾ। ਹੁਣ ਵੱਖ-ਵੱਖ ਜਿਹੜੀਆਂ ਖਾਪ ਪੰਚਾਇਤਾਂ ਨੇ ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਮੀਟਿੰਗ ਕਰਕੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਆ। ਖਾਪ ਪੰਚਾਇਤਾਂ ਦਾ ਏਕਾ ਜਿਹੜਾ ਜੀ ਉਹਨੇ ਸੱਤਾਧਾਰੀ ਪਾਰਟੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੰਬਣੀ ਛੇੜ ਦਿੱਤੀ ਆ। ਉਹ ਕਿਸੇ ਜਗ੍ਹਾ ਦੇ ਉੱਤੇ ਨਹੀਂ ਜਾ ਸਕਦੇ, ਕਿਸੇ ਪਿੰਡ ਦੇ ਵਿੱਚ ਨਹੀਂ ਜਾ ਸਕਦੇ, ਕਿਸੇ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਜਿਹੜੀਆਂ ਖਾਪ ਪੰਚਾਇਤਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਜਦੋਂ ਜਿਹੜੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ, ਅਸੀਂ ਉਹਦੇ ਆਗੂਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ। ਇਹ ਜੋ ਕਹਿੰਦੇ ਆ ਕਿ ਜੇ ਪਿੰਡਾਂ ਦੇ ਵਿੱਚ ਕੋਈ ਆਗੂ ਜਿਹੜਾ ਦੀ ਵੜਿਆ ਤਾਂ ਉਹ ਜਿਹੜਾ ਦੀ ਆਪਣਾ ਜ਼ਿੰਮੇਵਾਰ ਖੁਦ ਹੋਊਗਾ।
ਪਲਵਲ ਦੇ ਕਿਸਾਨਾਂ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਮੁੜ ਕੇ ਧਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ, ਜਿੱਥੇ ਇੱਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਤੇ ਮਜ਼ਦੂਰ ਮੁੜ ਕੇ ਆ ਕੇ ਬਹਿ ਗਏ ਆ, ਜਿਹੜੇ ਕਿ 26 ਤਰੀਕ ਤੋਂ ਬਾਅਦ ਇੱਕ ਵਾਰੀ ਇਸ ਧਰਨੇ ਨੂੰ ਜਬਰੀ ਪੁਲਿਸ ਦੇ ਵੱਲੋਂ ਜਿਹੜਾ ਦੀ ਉਹ ਚੁਕਵਾ ਦਿੱਤਾ ਗਿਆ ਸੀਗਾ। ਜਿਹੜੇ ਅੱਜ 2 ਤਰੀਕ ਹੈ ਜੀ, ਸ਼ਾਮ 5 ਵਜੇ ਤੱਕ ਜਿਹੜਾ ਇੰਟਰਨੈਟ ਆ ਬੰਦ ਕੀਤਾ ਹੋਇਆ। ਕੈਥਲ, ਪਾਣੀਪਤ, ਜੀਂਦ, ਰੋਹਤਕ, ਚਰਖੀ ਦਾਦਰੀ, ਸੋਨੀਪਤ, ਝੱਜਰ ਜ਼ਿਲ੍ਹਿਆਂ ਦੇ ਵਿੱਚ, ਔਰ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹ ਅੱਗੇ ਜਿਹੜਾ ਹੋਰ ਵਧਾਇਆ ਜਾ ਸਕੂਗਾ। ਇਹ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਜਿਹੜਾ ਅਦਾਲਤ ਦੇ ਵਿੱਚ ਮਾਮਲਾ ਗਿਆ ਉੱਥੇ ਸੁਣਵਾਈ ਦੇ ਦੌਰਾਨ ਜਿਹੜਾ ਦੀ ਉਹ ਕੀ ਹੁੰਦਾ। ਇੰਨਾ ਜ਼ਰੂਰ ਹੈ ਕਿ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਹੈ ਕਿ ਇੰਟਰਨੈਟ ਜਿਹੜਾ ਜੀ ਉਹ ਤੁਰੰਤ ਸ਼ੁਰੂ ਕੀਤਾ ਜਾਵੇ, ਨਹੀਂ ਤਾਂ ਉਹ ਜਿਹੜੀਆਂ ਇੰਟਰਨੈਟ ਪ੍ਰੋਵਾਈਡ ਕਰਨ ਵਾਲੀਆਂ ਕੰਪਨੀਆਂ ਨੇ ਉਹਨਾਂ ਦੇ ਦਫ਼ਤਰਾਂ ਦਾ ਘਿਰਾਓ ਸ਼ੁਰੂ ਜਿਹੜਾ ਉਹ ਕਰ ਦੇਣਗੇ। ਔਰ ਜਿਹੜੇ ਕਿਸਾਨ ਨੇ ਉਹਨਾਂ ਨੇ 6 ਫਰਵਰੀ ਨੂੰ ਜਿਹੜਾ 3 ਘੰਟੇ ਦੇ ਵਾਸਤੇ ਸਮੁੱਚੇ ਮੁਲਕ ਭਰ ਦੇ ਵਿੱਚ ਚੱਕਾ ਜਾਮ ਕਰਨ ਦਾ ਸੁਨੇਹਾ ਵੀ ਦਿੱਤਾ। ਤੇ ਅੱਗੇ ਜਿਹੜੀ ਟਰੈਕਟਰ ਪਰੇਡ ਹੋਈ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਗਲਤ ਖਬਰਾਂ ਚੈਨਲਾਂ ਨੇ ਚਲਾਈਆਂ ਤੇ ਉਸ ਤੋਂ ਘਬਰਾ ਗਏ, ਆਪਣੇ ਲੋਕ ਵੀ ਬਹੁਤ ਸਾਰੇ ਘਬਰਾ ਗਏ ਆ, ਤੇ ਉਸ ਨੂੰ ਦੇਖਦੇ ਹੋਏ ਹੁਣ ਹਾਈ ਕੋਰਟ ਨੇ ਇਸ ਦਾ ਜਵਾਬ ਵੀ ਮੰਗਿਆ ਸਰਕਾਰ ਤੋਂ। ਦਿੱਲੀ ਹਾਈ ਕੋਰਟ ਆ ਜੀ ਨੇ 2 ਪਟੀਸ਼ਨਾਂ ਜਿਹੜੀਆਂ ਸੀਗੀਆਂ ਉਹਦੇ ਉੱਤੇ ਕੇਂਦਰ ਦੀ ਸਰਕਾਰ ਤੋਂ ਜਵਾਬ ਮੰਗਿਆ। ਦੋਸ਼ ਇਹਨਾਂ ਪਟੀਸ਼ਨਾਂ ਦੇ ਵਿੱਚ ਇਹ ਲਾਇਆ ਗਿਆ ਕਿ ਇੱਕ ਜਿਹੜਾ ਮੀਡੀਆ ਅਦਾਰਾ ਮੀਡੀਆ ਦੇ ਤੌਰ ਦੇ ਉੱਤੇ ਮਸ਼ਹੂਰ ਹੈ, ਉਹਨੇ ਆਪਣੇ ਨਿਊਜ਼ ਪਲੇਟਫਾਰਮਾਂ ਦੇ ਉੱਤੇ ਜਿਹੜੀ ਕਿਸਾਨਾਂ ਦੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਸੰਬੰਧੀ ਬਿਨਾਂ ਜਿਹੜਾ ਪੁਸ਼ਟੀ ਕੀਤੇ ਤੋਂ ਵੀਡੀਓ ਪ੍ਰਸਾਰਿਤ ਕਰਕੇ ਸਿੱਖਾਂ ਤੇ ਮਨਘੜਤ ਹਮਲਾਵਰ ਤੇ ਘਾਤਕ ਹਮਲੇ ਜਿਹੜੇ ਦੀ ਉਹ ਕੀਤੇ ਆ। ਚੀਫ ਜਸਟਿਸ ਜਿਹੜੇ ਨੇ ਦਿੱਲੀ ਹਾਈ ਕੋਰਟ ਦੇ DN ਪਟੇਲ ਤੇ ਜਸਟਿਸ ਜਯੋਤੀ ਸਿੰਘ ਦੇ ਬੈਂਚ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ, ਭਾਰਤੀ ਪ੍ਰੈਸ ਪਰਿਸ਼ਦ, ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਤੇ ਇੱਕ ਮੀਡੀਆ ਅਦਾਰਾ ਜਿਹੜਾ ਦੀ ਇਹ ਅੱਜ ਤੱਕ ਹੈ ਜਿਹਨੂੰ ਨੋਟਿਸ ਜਾਰੀ ਕੀਤੇ ਆ ਔਰ 26 ਫਰਵਰੀ ਤੱਕ ਜਵਾਬ ਦੇਣ ਦੇ ਵਾਸਤੇ ਕਿਹਾ ਗਿਆ। ਇੱਕ ਪਟੀਸ਼ਨ ਜਿਹੜੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਤੇ ਦੂਜੀ ਮਨਜੀਤ ਸਿੰਘ GK ਹੋਰਾਂ ਨੇ ਦਾਖਲ ਜਿਹੜੀ ਕੀਤੀ ਹੈ। ਇਹਨਾਂ ਦੋਵਾਂ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਜਦੋਂ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਹੋਈਆਂ ਸੀ ਤਾਂ ਇਸ ਸਮੇਂ ਦੇ ਉੱਤੇ ਖਾਸ ਫਿਰਕੇ ਦੇ ਖਿਲਾਫ ਕੂੜ ਪ੍ਰਚਾਰ ਚਲਾਇਆ ਗਿਆ, ਜਿਹਦੇ ਖਤਰਨਾਕ ਸਿੱਟੇ ਨਿਕਲ ਸਕਦੇ ਔਰ ਫਿਰਕੇ ਦੇ ਮੈਂਬਰਾਂ ਦੀ ਜਾਨ ਮਾਲ ਨੂੰ ਖਤਰਾ ਜਿਹੜਾ ਉਹ ਹੋ ਸਕਦਾ ਹੈ। ਸੁਖਦੇਵ ਸਿੰਘ ਢੀਂਡਸਾ ਤੇ ਮਨਜੀਤ ਸਿੰਘ GK ਹੋਰਾਂ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਪਟੀਸ਼ਨਾਂ ਨੇ ਉਹਦੇ ਵਿੱਚ ਵੀਡੀਓ ਚ ਲਾਏ ਗਏ ਇਹ ਕਿਹਾ ਗਿਆ ਕਿ ਦੋਸ਼ ਬਿਲਕੁਲ ਝੂਠੇ, ਬਿਨਾਂ ਕਿਸੇ ਜਿਹੜਾ ਦੀ ਪੁਖਤਾ ਜਾਣਕਾਰੀ ਦੇ ਮਨਘੜਤ ਜਿਹੜੇ ਉਹ ਬਣਾਏ ਹੋਏ ਨੇ, ਜਿਹੜੇ ਕਿ ਤੱਥਾਂ ਦੇ ਨਾਲ ਮੇਲ ਨਹੀਂ ਖਾਂਦੇ। ਇਹ ਵੀ ਕਿਹਾ ਗਿਆ ਕਿ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਨੂੰ ਪੁਲਿਸ ਦੇ ਵੱਲੋਂ ਰੋਕਣ ਤੇ ਨੌਜਵਾਨਾਂ ਤੇ ਹਮਲੇ ਕਰਨ ਦੇ ਨਾਲ ਹਾਲਾਤ ਵਿਗੜ ਗਏ। ਔਰ ਉਹਨਾਂ ਨੇ ਇਹਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਇਹ ਜਿਹੜਾ ਮੀਡੀਆ ਘਰਾਣਾ ਹੈ ਉਹਦਾ ਰਿਪੋਰਟਰ ਵੀਡੀਓ 'ਚ ਦਿਖਾ ਰਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਗਣਤੰਤਰ ਦਿਵਸ ਦੀ ਪਰੇਡ ਦੀਆਂ ਝਾਕੀਆਂ ਨੂੰ ਤੋੜਤਾ। ਔਰ ਇਹ ਵੀ ਕਿਹਾ ਕਿ ਨਿਊਜ਼ ਚੈਨਲ ਦੇ ਵੱਲੋਂ ਸਿੱਖਾਂ ਦੇ ਖਿਲਾਫ ਜਿਹੜੀ ਨਫ਼ਰਤ ਭੜਕਾਉਣ ਲਈ ਇਹ ਮੁਹਿੰਮ ਚਲਾਈ ਗਈ, ਜਿਹਦੇ ਨਾਲ ਅਮਨ ਅਮਾਨ ਜਿਹੜਾ ਵੀ ਉਹ ਵਿਗੜ ਸਕਦਾ। ਹੁਣ ਇਹਦੇ ਉੱਤੇ ਜਵਾਬਦੇਹੀ ਜਿਹੜੀ ਹੈ ਜੀ ਉਹ ਚੈਨਲ ਦੀ ਤੇ ਜਿਹੜੀਆਂ ਸੰਸਥਾਵਾਂ ਦੇ ਵਿੱਚ ਰੱਖਿਆ ਗਿਆ, ਜਿਹਦੇ 'ਚ ਭਾਰਤੀ ਪ੍ਰੈਸ ਪਰਿਸ਼ਦ ਹੈ, ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਹੈ, ਇਹਨਾਂ ਨਾਲ ਜਿਹੜਾ ਉਹ ਰੱਖਿਆ ਗਿਆ। ਸਰਕਾਰ ਦੀ ਇਹਦੇ ਵਿੱਚ ਜਵਾਬਦੇਹੀ ਜਿਹੜੀ ਹੈ ਜੀ ਉਹ ਹੋਊਗੀ। ਸਹੀ ਸਮੇਂ ਦੇ ਉੱਤੇ ਇਹਨਾਂ ਦੋਨਾਂ ਨੇ ਇਹ ਜਿਹੜੀਆਂ ਪਟੀਸ਼ਨਾਂ ਨੇ ਉਹ ਦਾਇਰ ਕੀਤੀਆਂ ਨੇ ਔਰ ਇਹੀ ਜਿਹੜੇ ਜੀ ਉਹ ਤਰੀਕੇ ਨੇ ਜਿਹਦੇ ਨਾਲ ਇਹ ਨਫ਼ਰਤੀ ਜਿਹੜੇ ਦਰਬਾਰੀ ਚੈਨਲ ਨੇ ਉਹਨਾਂ ਨੂੰ ਜਿਹੜਾ ਉਹ ਰੋਕਣਾ ਬਣਦਾ ਹੈ, ਜਿਨ੍ਹਾਂ ਦੇ ਮੂੰਹ ਜਿਹੜੇ ਨੇ ਉਹ ਕੰਨਾਂ ਤੱਕ ਪਾਟੇ ਹੋਏ ਨੇ। ਜੀ ਜੀ ਬਿਲਕੁਲ। ਅੱਗੇ ਗੱਲ ਕਰਦੇ ਹਾਂ, ਪੰਜਾਬ ਤੇ ਦਿੱਲੀ ਦੇ ਵਕੀਲ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਏ ਆ ਹੈਲਪ ਕਰਨ ਦੇ ਲਈ, ਜਿਹੜੇ ਵਿਚਾਰੇ ਜੇਲ੍ਹਾਂ ਦੇ ਵਿੱਚ ਆ। ਦੇਖੋ ਇਹ ਇੱਕ ਤੁਸੀਂ ਕਹਿ ਲਓ ਕਿ ਜਿਹੜੀ ਗੱਲ ਬੜੀ ਵਾਰੀ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਹੈ, ਹਿਊਮਨ ਰਾਈਟਸ ਦੀ ਜਿਹੜੀ ਗੱਲ ਹੈ ਉਹ ਬੜੀ ਘੱਟ ਹੋਣੀ ਸ਼ੁਰੂ ਹੋ ਗਈ। ਲਗਭਗ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਨੁੱਕਰੇ ਲਾ ਦਿੱਤੀਆਂ ਗਈਆਂ ਕਈ ਕਾਰਨਾਂ ਕਰਕੇ। ਔਰ ਪਿਛਲੇ ਸਮੇਂ ਤੋਂ, ਪਿਛਲੇ ਕੁਝ ਸਾਲਾਂ ਤੋਂ, 3-4 ਸਾਲਾਂ ਤੋਂ ਕਿੰਨੇ ਲੋਕ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਆ ਜੀ। ਨਾ ਉਹਨਾਂ ਦੀ ਕੋਈ ਉਮਰ ਦੇਖੀ ਗਈ, ਨਾ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਜਿਹੜੀ ਉਹ ਵੇਖੀ ਗਈ। ਉਹਨਾਂ ਨੂੰ ਵੱਖ-ਵੱਖ ਧਾਰਾਵਾਂ ਦੇ ਤਹਿਤ ਜਿਹੜਾ ਦੀ ਉਹ ਜੇਲ੍ਹਾਂ ਦੇ ਵਿੱਚ ਪਾਇਆ ਹੋਇਆ। ਇਹ ਜਿਹੜਾ ਸੀਗਾ 26 ਜਨਵਰੀ ਤੋਂ ਬਾਅਦ ਜਿਸ ਕਿਸਮ ਦੀ ਫੜੋ ਫੜਾਈ ਸ਼ੁਰੂ ਹੋਈ, ਦੇਖੋ ਇੱਥੇ ਸਵਾਲ ਇਹ ਨਹੀਂਗਾ ਕਿਹੜੀ ਜਥੇਬੰਦੀ ਕੌਣ ਕਿੱਧਰ ਨੂੰ ਕਿਵੇਂ ਜਿਹੜਾ ਉਹ ਲੈ ਕੇ ਗਈ। ਉਸ ਚੀਜ਼ ਨੂੰ ਸਾਈਡ ਦੇ ਉੱਤੇ ਜਿਹੜਾ ਦੀ ਉਹ ਰੱਖ ਕੇ ਇਹਨਾਂ ਦੀ ਮਦਦ ਜਿਹੜੀ ਉਹ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ
ਉਹਨਾਂ ਕੋਲੇ ਪੂਰਾ ਹੱਕ ਹੈ ਕਿ ਉਹ ਜਿਹੜਾ ਉਹਨਾਂ ਨੂੰ ਕਾਨੂੰਨੀ ਸਹਾਇਤਾ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ। ਇਹ ਆਮ ਲੋਕ ਨੇ ਪੰਜਾਬ ਦੇ, ਔਰ ਸਵਾਲ ਜਿਹੜਾ ਇਹਦੇ ਵਿੱਚ ਇਹ ਆ ਕਿ ਇੱਥੋਂ ਜਿਹੜੇ ਇਹਨਾਂ ਦੇ ਪਰਿਵਾਰ ਨੇ ਉਹ ਪੈਰਵਾਈ ਆਪਣੇ ਤੌਰ ਦੇ ਉੱਤੇ ਨਹੀਂ ਕਰ ਸਕਦੇ। ਉਹਦਾ ਕਾਰਨ ਇਹ ਆ ਕਿ ਦਿੱਲੀ ਦੇ ਵਿੱਚ ਆਮ ਬੰਦੇ ਨੂੰ, ਚੰਗੇ ਭਲੇ ਨੂੰ ਉੱਥੇ ਜਾ ਕੇ ਨਹੀਂ ਲੱਭਦਾ ਕਿੱਥੇ ਕੀ ਆ, ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਜਿਹੜਾ ਲੱਭਣਾ। ਇੱਥੇ ਪੰਜਾਬ ਦੇ ਵਿੱਚੋਂ ਜਿਹੜਾ ਜੀ ਕੁਝ ਵਕੀਲ ਇਕੱਠੇ ਹੋਏ, ਹਾਕਮ ਸਿੰਘ ਹੁਰੀ ਨੇ ਹਾਈ ਕੋਰਟ ਦੇ, ਨਵਕਿਰਨ ਸਿੰਘ ਹੁਰੀ ਨੇ, ਮੈਡਮ GK ਮਾਨ ਹੁਰੀ ਨੇ, ਇਹ ਅਜੇਪਾਲ ਸਿੰਘ ਹੁਰੀ ਨੇ, ਰਾਮਪੁਰਾ ਫੂਲ ਤੋਂ ਨੇ, ਉਹ ਇਹਨਾਂ ਨੇ ਜਿਹੜਾ ਜੀ ਮੋਹਰੀ ਰੋਲ ਅਦਾ ਕਰਕੇ ਵਕੀਲਾਂ ਨੂੰ ਆਪਣੇ ਨਾਲ ਪਿਛਲੇ 3 ਦਿਨ ਤੋਂ ਜੋੜਨਾ ਸ਼ੁਰੂ ਕੀਤਾ। ਔਰ ਇਸ ਵੇਲੇ ਪੰਜਾਬ ਤੇ ਦਿੱਲੀ ਦੇ ਵਕੀਲਾਂ ਦੀ ਜਿਹੜੀ ਇਕਜੁੱਟਤਾ ਉਹਦੇ ਨਾਲ 200 ਦੇ ਕਰੀਬ ਵਕੀਲ ਜਿਹੜਾ ਉਹ ਖੜਾ ਹੋ ਗਿਆ, ਔਰ ਬਕਾਇਦਾ ਤੌਰ ਦੇ ਉੱਤੇ ਡੈਸਕ ਜਿਹੜੇ ਆ ਉਹ ਸਥਾਪਿਤ ਕੀਤੇ ਗਏ ਆ ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ। ਇਹਨਾਂ ਲੋਕਾਂ ਨੇ ਉਹ ਲਿਸਟਾਂ ਸਾਰੀਆਂ ਦੀਆਂ ਸਾਰੀਆਂ ਕਢਾਉਣੀਆਂ ਸ਼ੁਰੂ ਕੀਤੀਆਂ ਨੇ। ਕੋਈ 125 ਦੇ ਕਰੀਬ ਜਿਹੜੇ ਨੇ ਉਹ ਪਤਾ ਲੱਗ ਚੁੱਕਾ ਹੋਇਆ ਕਿ ਕੋਈ ਤਿਹਾੜ ਜੇਲ੍ਹ ਦੇ ਵਿੱਚ ਜਿਹੜੇ ਜੀ ਉਹ ਹੈਗੇ ਨੇ। ਉਹਨਾਂ ਸਾਰਿਆਂ ਨੂੰ ਕਾਨੂੰਨੀ ਸਹਾਇਤਾ ਜਿਹੜੀ ਆ ਉਹ ਇਹਨਾਂ ਦੇ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ। ਕਿਸਾਨ ਜਥੇਬੰਦੀਆਂ ਨੇ ਵੀ ਇਹਨਾਂ ਦੀ ਜਿਹੜੀ ਆ ਉਹ ਸਪੋਰਟ ਕੀਤੀ ਆ, ਔਰ ਜਿਹੜੀ ਸਪੋਰਟ ਕਰਕੇ ਇਹ ਗੱਲ ਜਿਹੜੀ ਕਹੀ ਆ ਕਿ ਉਹ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਇਹ ਜਾਣਕਾਰ ਨੇ ਔਰ ਕਾਨੂੰਨੀ ਜ਼ਿਆਦਾ ਬਿਹਤਰ ਦੱਸ ਸਕਦੇ ਆ। ਜਿਹੜਾ ਇੱਥੇ ਸਿੰਘੂ ਬਾਰਡਰ ਹੈ ਉੱਥੇ 24 ਆਵਰਸ ਇੱਕ ਲਾਈਨ ਜਿਹੜੀ ਆ ਉਹ ਸਥਾਪਿਤ ਕੀਤੀ ਗਈ ਆ, ਜਿਹਦੇ ਉੱਤੇ 24 ਘੰਟੇ ਕੋਈ ਵੀ ਕਿਸੇ ਦਾ ਘਰ ਦਾ ਜੀ ਜਿਹੜਾ ਉਹ ਲੱਭ ਨਹੀਂ ਰਿਹਾ 26 ਤੋਂ, ਉਹ ਉਹਦੀ ਜਾਣਕਾਰੀ ਦੇ ਸਕਦਾ। 9876 97007 9876597007 ਇਹ 24 ਘੰਟੇ 7 ਦਿਨ ਜਿਹੜਾ ਨੰਬਰ ਚੱਲੂਗਾ। ਇਹਦੇ ਉੱਤੇ ਉਹਦੇ ਵਿਅਕਤੀ ਦੇ ਸੰਬੰਧੀ ਉਹਦਾ ਨਾਮ, ਉਹਦੇ ਫਾਦਰ ਦਾ ਨਾਮ, ਪਿੰਡ ਦਾ ਨਾਮ, ਸਾਰਾ ਕੁਝ ਜਿਹੜਾ ਉਹ ਦੱਸਿਆ ਜਾ ਸਕਦਾ ਤਾਂ ਕਿ ਉਹਦੀ ਲੱਭਤ ਜਿਹੜੀ ਆ ਉਹ ਕੀਤੀ ਜਾ ਸਕੇ। ਇਹ ਡੀਲ ਨੇ ਜੀ ਇਹ ਬਿਲਕੁਲ ਮੁਫਤ ਕਾਨੂੰਨੀ ਸਹਾਇਤਾ ਦੇ ਰਹੇ ਆ। ਇਹਦੇ ਵਾਸਤੇ ਜਿਹੜਾ ਜੀ ਕਿਸੇ ਪੈਸੇ ਦੀ ਲੋੜ ਨਹੀਂ ਆ। ਜੇ ਤੁਹਾਨੂੰ ਕੋਈ ਇਹ ਕਹੇ, ਕਿਉਂਕਿ ਬਹੁਤ ਸਾਰੇ ਫੋਨ ਵੀ ਜਿਹੜੇ ਜੀ ਆਏ ਕਿ ਉਹ ਮਦਦ ਕਰਨੀ ਚਾਹੁੰਦੇ ਆ ਫਾਈਨੈਂਸ਼ਲੀ, ਮੈਂ ਫਿਰ ਇੱਕ ਵਾਰੀ ਜਿਹੜਾ ਜੀ ਉਹ ਕਹੂੰਗਾ ਇਹ ਸਾਰੇ ਵਕੀਲ ਜਿਹੜੇ ਨੇ ਇਹ ਬਿਲਕੁਲ ਮੁਫਤ ਕਾਨੂੰਨੀ ਸਹਾਇਤਾ ਦੇ ਰਿਹਾ। ਇਹਨਾਂ ਦੇ ਵਾਸਤੇ ਇਹਨਾਂ ਦੇ ਨਾਮ ਦੇ ਉੱਤੇ ਜਿਹੜਾ ਜੀ ਕੋਈ ਪੈਸੇ ਨਾ ਇਕੱਠੇ ਕਰਨ ਲੱਗ ਜੇ, ਇਸ ਚੀਜ਼ ਦਾ ਬਹੁਤ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਇਹਨਾਂ ਦੀ ਪਿੱਠ ਥਾਪੜਨੀ ਜ਼ਰੂਰ ਜਿਹੜਾ ਜੀ ਉਹ ਬਣਦੀ ਆ, ਜਿਹੜੇ ਕਿ ਇਸ ਮੁਸੀਬਤ ਦੇ ਸਮੇਂ ਦੇ ਉੱਤੇ ਜਿਹੜੇ ਲੋਕ ਅਰੈਸਟ ਹੋ ਗਏ ਨੇ ਉਹਨਾਂ ਦੇ ਵਾਸਤੇ ਇੱਕ ਲੋਅ ਦਾ ਕੰਮ ਕਰ ਰਹੇ ਆ। ਹਾਲਾਂਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਖੜੀਆਂ ਹੋਈਆਂ ਨੇ। ਅਕਾਲੀ ਦਲ ਨੇ ਵੀ ਇਹ ਕਿਹਾ ਕਿ ਉਹ ਵੀ ਇੱਕ ਜਿਹੜੀ ਲਾਈਨ ਉੱਥੇ ਸਥਾਪਿਤ ਕਰਨਗੇ। ਪੰਜਾਬ ਸਰਕਾਰ ਨੂੰ ਵੀ ਚੇਤਾ ਆਇਆ, ਪੰਜਾਬ ਸਰਕਾਰ ਨੇ ਵੀ ਇੱਕ ਲਾਈਨ ਇੱਥੇ 112 ਨੰਬਰ, ਵੈਸੇ ਸਰਕਾਰੀ ਲਾਈਨਾਂ ਚੱਲਦੀਆਂ ਤਾਂ ਹੈ ਨਹੀਂ ਪੰਜਾਬ 'ਚ, ਪਰ ਉਹਨਾਂ ਨੇ ਕਹਿ ਦਿੱਤਾ ਵੀ 112 ਨੰਬਰ ਦੇ ਉੱਤੇ ਤੁਸੀਂ ਫੋਨ ਜਿਹੜਾ ਉਹ ਕਰ ਸਕਦੇ ਹੋ। ਇਹ ਜਿਹੜੀ ਲਾਈਨ ਆ, ਜਿਹੜੇ ਮੈਂ ਤੁਹਾਨੂੰ ਨੰਬਰ ਦਿੱਤਾ, ਇਹ ਸਿੰਘੂ ਬਾਰਡਰ ਦੇ ਉੱਤੇ ਸਥਾਪਿਤ ਹੈ। ਇਹ ਸਿੰਘੂ ਬਾਰਡਰ ਵਾਲਿਆਂ ਦੇ ਵਾਸਤੇ ਨਹੀਂ, ਬਲਕਿ ਕਿਸੇ ਵੀ ਸਰਹੱਦ ਤੋਂ ਕਿਸੇ ਵੀ ਜਗ੍ਹਾ ਤੋਂ ਕੋਈ ਅਰੈਸਟ ਉਹ ਹੋਈ ਆ ਤੇ ਇੱਥੇ ਉਹਦੇ ਸੰਬੰਧੀ ਕਾਈਂਡਲੀ ਤੁਹਾਡੇ ਪਿੰਡਾਂ ਥਾਵਾਂ ਦੇ ਉੱਤੇ ਜੇ ਤੁਹਾਨੂੰ ਪਤਾ ਲੱਗਦਾ ਤੇ ਇਸ ਨੰਬਰ ਦੇ ਉੱਤੇ ਫੋਨ ਕਰਕੇ ਉਸ ਵਿਅਕਤੀ ਸੰਬੰਧੀ ਜਾਣਕਾਰੀ ਜ਼ਰੂਰ ਨੋਟ ਕਰਾਈ ਜਾਵੇ। ਬਿਲਕੁਲ ਜੀ, ਆਪਣੇ ਪਿੰਡਾਂ ਥਾਵਾਂ ਦੇ ਉੱਤੇ ਕਾਲ ਕਰ ਦਿਓ ਵੀ ਜਿਹੜੇ ਪਿੰਡਾਂ 'ਚੋਂ ਗਏ ਸੀ ਉਹ ਨਹੀਂ ਮਿਲੇ, ਉਹ ਉਸ ਫੋਨ ਦੇ ਉੱਤੇ ਕਾਲ ਕਰ ਦੇਣ। ਇਹ ਨਾ ਸੋਚਣ ਵੀ ਹਾਂ ਉਹਨਾਂ ਦਾ ਫੋਨ ਚਾਰਜ ਨਹੀਂ ਹੋਇਆ, ਜਾਂ ਪਤਾ ਜ਼ਰੂਰ ਕਰ ਸਕਦੇ ਆ। ਅੱਗੇ ਗੱਲ ਕਰਦੇ ਹੈਗੇ ਆ, ਇੱਕ ਜੂਆਖਾਨਾ ਦੀ ਗੱਲ ਕੀਤੀ ਸੀ, ਉਹ ਫੜਿਆ ਗਿਆ ਸੀ, ਉਸ ਦੇ ਵਿੱਚ ਕਾਂਗਰਸ ਦੇ ਕੁਝ ਬੰਦਿਆਂ ਦੇ ਨਾਮ ਬੋਲਦੇ ਆ। ਦੇਖੋ, ਜਦੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆਇਆ, ਪਤਾ ਤਾਂ ਉਦੋਂ ਹੀ ਲੱਗ ਗਿਆ ਸੀਗਾ ਵੀ ਬਿਨਾਂ ਸਿਆਸੀ ਲੋਕਾਂ ਤੋਂ ਏਡੀ ਵੱਡਾ ਜਿਹੜਾ ਜੀ ਉਹ ਚੱਲ ਹੀ ਨਹੀਂ ਸਕਦਾ। ਜਿੱਡਾ ਵੱਡਾ ਇਹ ਜੂਆਖਾਨਾ ਚਲਾਇਆ ਜਾ ਰਿਹਾ ਸੀ, ਦੇਹ ਵਪਾਰ ਦਾ ਧੰਦਾ ਜਿਹੜਾ ਜੀ ਇੱਥੇ ਬਨੂੜ ਦੇ ਵਿੱਚ ਇਹ ਕੀਤਾ ਜਾ ਰਿਹਾ ਸੀਗਾ। ਇਹਨੂੰ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਰੋਕਣ ਦੇ ਵਾਸਤੇ ਬਣੀ ਹੋਈ ਜਿਹੜੀ ਫੋਰਸ ਹੈ ਓਕੂ, ਉਹਦੇ ਜਿਹੜੇ ਇੱਕ ਅਹਿਮ ਮੈਂਬਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ, ਉਹਨਾਂ ਨੇ ਜਾਣਕਾਰੀ ਦੇ ਉੱਤੇ ਆਧਾਰਿਤ ਇੱਥੇ ਜਿਹੜੀ ਜੀ ਉਹ ਰਾਤ ਦੇ 1 ਵਜੇ ਛਾਪੇਮਾਰੀ ਜਿਹੜੀ ਉਹ ਕੀਤੀ ਸੀਗੀ। ਔਰ ਉਸ ਤੋਂ ਬਾਅਦ ਜਿਹੜਾ ਜੀ ਇਹ ਵੱਡੀ ਗਿਣਤੀ ਦੇ ਵਿੱਚ ਇੱਥੋਂ ਕੈਸ਼ ਵੀ ਫੜਿਆ ਗਿਆ, ਔਰ ਜਿਹੜੀਆਂ ਸੀਗੀਆਂ 66 ਵਿਅਕਤੀ ਤੇ 10 ਔਰਤਾਂ ਜਿਹੜੀਆਂ, ਉਹਨਾਂ ਦਾ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਮਿਲਿਆ। ਹੁਣ
ਜਿਹੜੀ ਪੁਲਿਸ ਹੈ ਉਹ ਇਹਨਾਂ ਤੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰੂਗੀ ਕਿ ਅਸਲ ਦੇ ਵਿੱਚ ਜਿਹੜਾ ਜੀ ਉਹ ਮੇਨ ਬੰਦਾ ਉਹ ਕੌਣ ਹੈ। ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਵੱਲੋਂ ਜਿਹੜਾ ਇਹ ਬਨੂੜ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਔਰ 500 ਮੀਟਰ ਦੂਰ ਹੈ ਉੱਥੇ ਮੇਨ ਪੁਲਿਸ ਥਾਣੇ ਤੋਂ। ਪੁਲਿਸ ਨੂੰ, ਲੋਕਲ ਪੁਲਿਸ ਨੂੰ ਪਤਾ ਹੀ ਨਹੀਂ ਸੀਗਾ ਵੀ ਇੱਥੇ ਐਡਾ ਵੱਡਾ ਜੂਆਖਾਨਾ ਚੱਲਦਾ। ਇਹ ਖਬਰ ਦੇ ਰੂਪ ਦੇ ਵਿੱਚ ਆ ਕਿ ਪਤਾ ਨਹੀਂ ਸੀਗਾ। ਇਹ ਤਾਂ ਹੋ ਨਹੀਂ ਨਾ ਸਕਦਾ ਕਿ ਉਹਨਾਂ ਨੂੰ ਪਤਾ ਨਾ ਹੋਵੇ ਕਿ ਐਡਾ ਵੱਡਾ ਕਸੀਨੋ ਬਣਿਆ ਹੋਇਆ, ਰੋਜ਼ ਦਾ 1.5 ਤੋਂ ਲੈ ਕੇ 2 ਕਰੋੜ ਰੁਪਏ ਦਾ ਜੂਆ ਇੱਥੇ ਖੇਡਿਆ ਜਾਂਦਾ ਸੀਗਾ। ਜਿਹੜੇ ਵਿਅਕਤੀ ਫੜੇ ਗਏ ਆ ਪਟਿਆਲਾ ਦੇ ਨਾਲ ਸੰਬੰਧਿਤ ਨੇ। ਇਹਦੇ ਵਿੱਚ ਕਾਂਗਰਸੀ ਆਗੂ ਅਸ਼ਵਨੀ ਕਪੂਰ ਹੈ ਇੱਥੋਂ ਦਾ, ਕਾਂਗਰਸ ਦੇ ਯੂਥ ਵਿਕਾਸ ਵਿੰਗ ਦਾ ਉਪ ਚੇਅਰਮੈਨ ਹੈ ਵਿਨੋਦ ਅਰੋੜਾ ਕਾਲੂ, ਪਟਿਆਲੇ ਦੀ ਸਬਜ਼ੀ ਮੰਡੀ ਤੋਂ ਵਿਵੇਕ ਮਲਹੋਤਰਾ, ਸ਼ਿਵ ਸੈਨਾ ਲੁਧਿਆਣਾ ਦੇ ਡਿਸਟ੍ਰਿਕਟ ਦਾ ਆਗੂ ਰਮਨ ਸ਼ਰਮਾ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਹੈ। ਔਰ ਇਹ ਕਿਹਾ ਜਾ ਰਿਹਾ ਕਿ ਇਹ ਇੱਕ ਅੰਤਰਰਾਜੀ ਗਰੋਹ ਆ ਤੇ ਇਹ ਜਗ੍ਹਾ ਬਦਲ ਕੇ ਅਜਿਹੇ ਕੰਮ ਜਿਹੜੇ ਆ ਉਹ ਕਰਦੇ ਸੀਗੇ। ਜਿਹੜੀ ਜਦੋਂ ਇਹ ਹੋਈ ਸੀਗੀ ਜੀ ਲੋਕਡਾਊਨ ਦੇ ਵਿੱਚ ਇੱਥੋਂ ਹੁੱਕਾ ਬਾਰ ਪਤਾ ਲੱਗਾ ਸੀ ਰਾਜਪੁਰੇ ਦੇ ਵਿੱਚ ਜਿਹੜੀਆਂ ਚੱਲਦੀਆਂ ਨੇ, ਉਹ ਦਬਾ ਲਿਆ ਗਿਆ ਮਾਮਲਾ। ਨਕਲੀ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਪਟਿਆਲੇ ਦੇ ਵਿੱਚ ਥਾਂ ਤੋਂ ਫੜੀਆਂ ਗਈਆਂ ਸੀਗੀਆਂ, ਉਹ ਮਾਮਲੇ ਦਬਾ ਲਏ ਗਏ। ਕਿਉਂ ਦਬਾ ਲਏ ਗਏ? ਕਿਉਂਕਿ ਉਹਦੇ ਵਿੱਚ ਸਿੱਧਾ ਨਾਮ MLAs ਦਾ ਆਉਂਦਾ ਸੀਗਾ, ਸੱਤਾਧਾਰੀ ਧਿਰ ਵਾਲਿਆਂ ਦਾ। ਇਹ ਹੁਣ ਇਹਦੇ ਪਿੱਛੇ ਕੌਣ ਆ? ਕਿਉਂਕਿ ਇਹ ਛੋਟੀਆਂ ਮੱਛੀਆਂ ਨੇ ਜਿਹੜੀਆਂ ਫੜੀਆਂ ਗਈਆਂ ਨੇ। ਇਹਨਾਂ ਦੀ ਇੰਨਾ ਨਹੀਂ ਹੋ ਸਕਦਾ ਕਿ ਇਹ ਬਿਨਾਂ ਜਾਂ ਤਾਂ ਮਹੀਨਾ ਦਿੱਤੇ ਤੋਂ ਜਾਂ ਜਿਹੜਾ ਜੀ ਮਿਲੀ ਭੁਗਤ ਤੋਂ ਕਿਸੇ ਵੱਡੇ ਆਗੂ ਦੀ ਸ਼ਹਿ ਤੋਂ ਬਿਨਾਂ ਐਡਾ ਵੱਡਾ ਜੂਆਖਾਨਾ ਜਿਹੜਾ ਜੀ ਉਹ ਚਲਾ ਰਹੇ ਸੀ। ਔਰ ਇਹ ਵੀ ਪਤਾ ਲੱਗਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਰਿਹਾ ਜੀ, ਅੱਜ ਦਾ ਨਹੀਂ, ਜਿਹੜਾ ਜੀ ਲੰਬੇ ਸਮੇਂ ਤੋਂ ਇਹ ਚੱਲ ਰਿਹਾ। ਔਰ ਉਮੀਦ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਇਹਦੇ ਪਿੱਛੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਮੇਨ ਉਹ ਵਿਅਕਤੀ ਬੈਠੇ ਨੇ ਕਿ ਅਸਲ ਨਾਮ ਜਿਹੜਾ ਜੀ ਉਹ ਸਾਹਮਣੇ ਆਊਗਾ ਕਿ ਕੌਣ ਐਡਾ ਵੱਡਾ ਜੂਆਖਾਨਾ ਜਿਹੜਾ ਤੇ ਇਹ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਸੀ ਜੀ। ਦੇਖੋ ਉਦੋਂ ਤਾਂ ਬਣਦਾ ਕੀ ਹੈਗਾ। ਤੇ ਅੱਗੇ ਟਵਿੱਟਰ ਅਕਾਊਂਟ ਕਿਸਾਨੀ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਸੀ ਜਾਂ ਲੀਡਰ ਸੀ ਬਹੁਤਿਆਂ ਦੇ ਬੰਦ ਹੋ ਗਏ ਸੀ। ਇਹ ਐਕਚੁਅਲੀ ਜਿਹੜਾ ਜੀ ਕੱਲ ਅਚਾਨਕ ਇਹ ਟਵਿੱਟਰ ਖਾਤੇ ਬਲੌਕ ਕਰ ਦਿੱਤੇ ਗਏ। ਇਹਦੇ ਵਿੱਚ ਇੱਕ ਤਾਂ ਜਿਹੜਾ ਸਾਂਝੇ ਮੋਰਚੇ ਦਾ ਟਵਿੱਟਰ ਅਕਾਊਂਟ ਸੀਗਾ ਉਹਨੂੰ ਬੰਦ ਕਰ ਦਿੱਤਾ ਗਿਆ। ਔਰ ਫਿਰ ਜਿਹੜਾ ਇੱਕ ਵੈਬ ਪੋਰਟਲ ਹੈ ਬਹੁਤ ਵੱਡਾ, ਜਿਹੜਾ ਮਨਦੀਪ ਪੂਨੀਆ ਪੱਤਰਕਾਰ ਜਿਹੜਾ ਅਰੈਸਟ ਕੀਤਾ ਗਿਆ, ਉਹਦੀ ਜ਼ਮਾਨਤ ਦੇ ਉੱਤੇ ਫੈਸਲਾ ਅੱਜ ਆਊਗਾ। ਕੱਲ ਸੁਣਵਾਈ ਮੁਕੰਮਲ ਹੋ ਗਈ ਸੀ, ਫੈਸਲਾ ਅੱਜ ਤੱਕ ਲਈ ਰਾਖਵਾਂ ਰੱਖਿਆ ਹੋਇਆ ਸੀਗਾ। ਕਾਰਵਾਂ ਜਿਹਦੇ ਨਾਲ ਉਹ ਕੰਮ ਕਰਦਾ ਵੈਬ ਪੋਰਟਲ, ਉਹਦਾ ਜਿਹੜਾ ਇਹ ਟਵਿੱਟਰ ਅਕਾਊਂਟ ਸੀ ਉਹ ਬੰਦ ਕਰ ਦਿੱਤਾ ਗਿਆ। ਜਿਹੜੇ ਇਹਨੂੰ ਚਲਾਉਣ ਦੇ ਵਿੱਚ ਟੀਮ ਮਦਦ ਕਰਦੀ ਸੀ ਉਹਨਾਂ ਦੇ ਇੰਡੀਵਿਜੂਅਲ ਜਿਹੜੇ ਖਾਤੇ ਸੀ ਟਵਿੱਟਰ ਦੇ ਉਹ ਵੀ ਬੰਦ ਕਰ ਦਿੱਤੇ ਗਏ। ਔਰ ਇਹਨੂੰ ਲੈ ਕੇ ਜਿਹੜਾ ਸੀਗਾ ਜੀ ਵੱਡੇ ਪੱਧਰ ਦੇ ਉੱਤੇ ਰੋਸ ਫੈਲ ਗਿਆ ਕਿ ਟਵਿੱਟਰ ਜਿਹੜਾ ਅਮਰੀਕਾ ਦੇ ਵਿੱਚ ਨਹੀਂ ਡਰਿਆ, ਉਹ ਇੱਥੇ ਡਰ ਗਿਆ ਆ ਕੇ। ਕਿਉਂਕਿ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਜਿਹੜੀ ਉਹ ਹੈਗੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੱਕ ਦਾ ਖਾਤਾ ਉਹਨਾਂ ਨੇ ਜਿਹੜਾ ਜੀ ਉਹ ਬੰਦ ਕਰਤਾ ਤੇ ਇੱਥੇ ਜਿਹੜਾ ਸੀਗਾ ਸਰਕਾਰ ਦੇ ਕਹੇ ਦੇ ਉੱਤੇ ਉਹਨੇ ਕਿਸਾਨਾਂ ਦੇ ਨਾਲ ਜੁੜੇ ਹੋਏ ਜਿਹੜੇ ਟਵਿੱਟਰ ਅਕਾਊਂਟ ਸੀਗੇ ਉਹ ਬੰਦ ਕਰ ਦਿੱਤੇ। ਇਹ ਕਿਹਾ ਗਿਆ ਕਿ ਗਲਤ ਤੇ ਭੜਕਾਊ ਸਮੱਗਰੀ ਪੈਂਦੀ ਸੀਗੀ, 250 ਦੇ ਕਰੀਬ ਇਹ ਅਕਾਊਂਟ ਸੀ ਜਿਹੜੇ ਬੰਦ ਕਰ ਦਿੱਤੇ। ਗਲਤ ਤੇ ਭੜਕਾਊ ਸਮੱਗਰੀ ਕੀ ਸੀਗੀ ਪੈਂਦੀ? ਕਿਉਂਕਿ ਇਹ ਤਾਂ ਜਾਣਕਾਰੀ ਦਿੰਦੇ ਸੀਗੇ। ਆ ਕੰਗਨਾ ਰਣੌਤ ਵਰਗੇ ਜਿਹੜੇ ਖਾਤੇ ਜਿਹੜੀ ਕਹਿੰਦੀ ਸੀ ਕਿ ਇੱਕ ਬਜ਼ੁਰਗ ਔਰਤ ਦੇ ਉੱਤੇ ਵੀ ਇਹੋ ਜਿਹੀਆਂ ਔਰਤਾਂ 100-100 ਰੁਪਈਆ ਦਿਹਾੜੀ ਲੈ ਕੇ ਆਉਂਦੀਆਂ ਨੇ ਇਹਨਾਂ ਅੰਦੋਲਨਾਂ ਦੇ ਵਿੱਚ, ਉਹਦੇ ਖਾਤੇ ਨੂੰ ਤਾਂ ਕੁਛ ਨਹੀਂ ਹੋਇਆ। ਜਿੰਨਾ ਕੁਛ ਜਿਸ ਨੀਵੇਂ ਪੱਧਰ ਦੇ ਉੱਤੇ ਜਾ ਕੇ IT ਵਿੰਗ ਜਿਹੜਾ ਇਹਨਾਂ ਦਾ ਉਹ ਕਿਸੇ ਵੀ ਵਿਅਕਤੀ ਦਾ ਕਰੈਕਟਰ ਅਸੈਸੀਨੇਸ਼ਨ ਕਰਦਾ, ਉਹਨਾਂ ਦਾ ਕਦੀ ਕਿਸੇ ਦਾ ਖਾਤਾ ਬੰਦ ਨਹੀਂ ਹੋਇਆ। ਇਹ ਟਵਿੱਟਰ ਨੇ ਜਿਹੜੇ ਦੀ ਉਹ ਖਾਤੇ ਬੰਦ ਕੀਤੇ, ਪ੍ਰੈਸ਼ਰ ਪੈ ਗਿਆ। ਮੁੜ ਕੇ ਸ਼ਾਮ ਹੁੰਦਿਆਂ ਜਿਹੜਾ ਸੀਗਾ ਜੀ ਦੇਰ ਸ਼ਾਮ ਨੂੰ ਇਹ ਹੌਲੀ ਕਰਕੇ ਖਾਤੇ ਜਿਹੜੇ ਦੀ ਉਹ ਖੋਲ ਦਿੱਤੇ। ਇਹ ਕਿਹਾ ਗਿਆ ਕਿ ਸਰਕਾਰ ਨੂੰ ਇਹ ਦੱਸਿਆ ਗਿਆ ਕਿ ਟਵਿੱਟਰ ਦੇ ਉੱਤੇ ਇਸ ਚੀਜ਼ ਦਾ ਦਬਾਅ ਹੈ ਕਿ ਉਹ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਕਿਵੇਂ ਬੰਦ ਕਰ ਸਕਦਾ। ਚਲੋ ਇਹ ਚੰਗੀ ਗੱਲ ਜਿਹੜੀ ਦੀ ਉਹ ਰਹੀ ਕਿ ਇਹ 250 ਦੇ ਕਰੀਬ ਜਿਹੜੇ ਟਵਿੱਟਰ ਖਾਤੇ ਸੀ ਉਹ ਮੁੜ ਕੇ ਦੁਬਾਰਾ ਤੋਂ ਵਰਕ ਇਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਬਿਲਕੁਲ ਜੀ, ਲੋਕਾਂ ਦੀ ਆਵਾਜ਼ ਵਾਪਸ ਆਈ ਆ। ਤੇ ਅੱਗੇ ਗੱਲ ਕਰਦੇ ਹਾਂ ਅਖੀਰ ਦੇ ਵਿੱਚ ਸਵਾਲ ਅਖੀਰਲਾ ਹੋਊਗਾ ਤੇ ਸਰੋਤੇ ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਹੈ ਕਾਲ ਕਰ ਸਕਦੇ ਹਾਂ 4082725200। ਦਿੱਲੀ ਦੇ ਵਿੱਚ 4 ਚੁਫੇਰੇ ਜਾਮ ਲੱਗ ਗਿਆ। ਦੇਖੋ ਜਿਸ ਕਿਸਮ ਦੀਆਂ ਕੰਧਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਕਿਸਮ ਦੇ ਤਿੱਖੀਆਂ ਚੀਜ਼ਾਂ ਜਿਹੜੀਆਂ ਦੀ ਉਹ ਲਾਈਆਂ ਜਾ ਰਹੀਆਂ ਨੇ, ਖਾਸ ਤੌਰ ਦੇ ਉੱਤੇ
ਜਿਹੜਾ ਪਹਿਲਾਂ ਜੇ ਆਪਾਂ ਸਿੰਘੂ ਦੀ ਗੱਲ ਕਰੀਏ ਤੇ ਤੁਸੀਂ ਜਾ ਸਕਦੇ ਸੀ ਜਿਹੜਾ ਜੀ ਉਹ ਪਾਰ, ਉੱਥੇ ਉਹਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ। ਟਿੱਕਰੀ ਦੇ ਵਿੱਚ ਵੀ ਪੱਕੀਆਂ ਕੰਧਾਂ ਜਿਹੜੀਆਂ ਜੀ ਉਹ ਬਣਾਈਆਂ ਜਾ ਰਹੀਆਂ ਨੇ ਸੀਮੈਂਟਡ ਤੇ ਬਜਰੀ ਦੀਆਂ, ਜਿਵੇਂ ਸਾਲਾਂ ਲਈ ਪ੍ਰਬੰਧ ਕੀਤਾ ਜਾ ਰਿਹਾ ਹੋਵੇ। ਇਹੀ ਹਾਲਾਤ ਗਾਜੀਪੁਰ ਦੇ ਨੇ। ਗਾਜੀਪੁਰ ਦੇ ਵਿੱਚ ਕਿਸਾਨਾਂ ਦਾ ਹੜ੍ਹ ਆ ਜਾਣ ਕਰਕੇ ਜਿਹੜੀ ਦਿੱਲੀ ਤੋਂ ਪੂਰਬੀ ਦਿੱਲੀ ਜਾਣ ਦੇ ਵਾਸਤੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੀ ਸਰਕਾਰ ਹੈ ਉਹ ਦਿੱਲੀ ਨੂੰ ਚਫੇਰਿਓਂ ਕੰਧਾਂ ਮਾਰ ਕੇ ਆਪਣੇ ਆਪ ਨੂੰ ਕੰਧਾਂ ਦੇ ਅੰਦਰ ਜਾਂ ਲੋਕਾਂ ਨੂੰ ਕੰਧਾਂ ਦੇ ਅੰਦਰ ਜਿਹੜਾ ਉਹ ਕੈਦ ਕਰ ਲੈਣਾ ਚਾਹੁੰਦੀ ਆ। ਦਿੱਲੀ ਪੁਲਿਸ ਦੇ ਵੱਲੋਂ ITO ਵਰਗੀ ਆਵਾਜਾਈ ਪੱਖੋਂ ਅਹਿਮ ਚੌਂਕ ਤੋਂ ਬਾਕੀ ਹੋਰ ਜਿਹੜੇ ਰਾਹ ਨੇ ਉਧਰ ਨੂੰ ਡਾਈਵਰਟ ਕੀਤਾ ਗਿਆ ਟ੍ਰੈਫਿਕ। ਇਹ ਕਿਹਾ ਜਾ ਰਿਹਾ ਕਿ ਗਾਜੀਪੁਰ ਬਾਰਡਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਕਿਸਾਨ ਜਿਹੜੇ ਨੇ ਉਹਨਾਂ ਦੀ ਵਜ੍ਹਾ ਕਰਕੇ ਬਦਲਿਆ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਇਹ ਕਹਿੰਦੀ ਆ ਕਿ ਜਿਹੜਾ ਜੀ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਬਹਾਦਰਗੜ੍ਹ ਸਿਟੀ, ਪੰਡਿਤ ਸ਼੍ਰੀ ਰਾਮ ਸ਼ਰਮਾ ਤੇ ਟਿੱਕਰੀ ਬਾਰਡਰ ਸਟੇਸ਼ਨਾਂ ਦੇ ਦਾਖਲੇ ਦੇ ਉੱਤੇ ਜਿਹੜੇ ਫਾਟਕ ਸੀ ਉਹ ਬੰਦ ਕਰ ਦਿੱਤੇ ਗਏ ਆ। ਦਿੱਲੀ ਟ੍ਰੈਫਿਕ ਪੁਲਿਸ ਜਿਹੜੀ ਆ ਉਹ ਇਹਨਾਂ ਲੋਕਾਂ ਨੂੰ ਇਹ ਕਹਿ ਰਹੀ ਆ ਕਿ ਬਦਲਵੇਂ ਰਸਤਿਆਂ ਥਾਣੀ ਜਾਇਆ ਜਾਵੇ। ਦਿੱਲੀ ਦਾ ਟ੍ਰੈਫਿਕ ਸਭ ਨੂੰ ਪਤਾ ਹੈ ਕਿ ਕਿਸ ਕਿਸਮ ਦੇ ਨਾਲ ਜਿਹੜਾ ਜੀ ਉਹ ਚੱਲਦਾ, ਉਹ ਪਹਿਲਾਂ ਹੀ ਜਾਮ ਹੋ ਜਾਂਦਾ। ਜਦੋਂ ਹੁਣ ਇੰਨੇ ਥਾਵਾਂ ਤੋਂ ਚਫੇਰੇ ਤੋਂ ISBT ਆਨੰਦ ਵਿਹਾਰ ਤੋਂ ਗਾਜੀਪੁਰ ਤੱਕ ਜਿਹੜੀ 56 ਨੰਬਰ ਸੜਕ ਹੈ ਉਹਦੇ ਉੱਤੇ ਆਵਾਜਾਈ ਪ੍ਰਭਾਵਿਤ ਹੋ ਗਈ। ਜਿਹੜੇ ਡਾਈਵਰਟ ਕੀਤੇ ਗਏ ਪੁਆਇੰਟ ਨੇ ਜਿਹਦੇ ਵਿੱਚ ਅਕਸ਼ਰਧਾਮ ਸੇਤੂ ਆ, NH9 ਹੈ, ਮੈਕਸ ਹਸਪੀਟਲ ਹੈ, ਹਸਨਪੁਰ ਡਿਪੂ ਹੈ, NH24 ਹੈ, ਆਨੰਦ ਵਿਹਾਰ ਹੈ, ਗਾਜੀਪੁਰ ਚੌਕ ਹੈ, ਕਾਡਲੀ ਪੁਲ ਹੈ, ਗਾਜੀਪੁਰ ਚੌਕ ਹੈ, ਇਹ ਸਾਰੇ ਜਿਹੜੇ ਸ਼ਾਮਲ ਨੇ। ਕਈ ਕਿਲੋਮੀਟਰ ਤੱਕ ਲੰਬੇ ਜਿਹੜੇ ਜਾਮ ਨੇ ਇਹਨਾਂ ਸੜਕਾਂ ਦੇ ਉੱਤੇ ਲੱਗ ਗਏ ਨੇ। ਜਿਹੜਾ 26 ਤਰੀਕ ਤੋਂ ਬਾਅਦ ਜੋ ਕੁਛ 27 ਨੂੰ ਹੋ ਗਿਆ ਸੀ ਗਾਜੀਪੁਰ, ਜਿਸ ਕਿਸਮ ਦੇ ਨਾਲ ਲੱਠਮਾਰ ਜਿਹੜੇ ਜੀ ਆ ਗਏ ਸੀਗੇ ਕੁੱਟਣ ਦੇ ਵਾਸਤੇ ਤੇ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਜਿਹੜਾ ਜੀ ਉਹ ਕਰਨ ਦੇ ਵਾਸਤੇ, ਸ਼ਾਇਦ ਉਹਨਾਂ ਨੂੰ ਕਿਤੇ ਨਾ ਕਿਤੇ ਲਿਆ ਕੇ ਟ੍ਰੈਫਿਕ ਕੰਟਰੋਲ ਦੇ ਵਾਸਤੇ ਜਿਹੜਾ ਜੀ ਉਹ ਲਾਉਣਾ ਚਾਹੀਦਾ ਵੀ ਤੁਹਾਡੀਆਂ ਕੀਤੀਆਂ ਜਿਹੜੀਆਂ ਉਹ ਗਲਤੀਆਂ ਸੀ ਉਹਦੇ ਨਾਲ ਕਿਸਾਨ ਅੰਦੋਲਨ ਮੁੜ ਕੇ ਪੈਰਾਂ ਸਿਰ ਹੋ ਗਿਆ ਔਰ ਹੁਣ ਜਿਹੜਾ ਜੀ ਟ੍ਰੈਫਿਕ ਵੀ ਕੰਟਰੋਲ ਕਰਨਾ ਔਖਾ ਜਿਹੜਾ ਹੋ ਗਿਆ। ਉਹਨਾਂ ਤੋਂ ਇਹ ਕੰਟਰੋਲ ਕਰਾਇਆ ਜਾਵੇ ਲਿਆ ਕੇ ਜੀ ਉਹ ਟ੍ਰੈਫਿਕ। ਔਰ ਇਸ ਵੇਲੇ ਦਿੱਲੀ ਦੇ ਵਿੱਚ ਜਿਹੜੇ ਰਹਿੰਦੇ ਲੋਕ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੇ ਦਿੱਲੀ ਦੇ ਅੰਦਰ ਜਾਣਾ ਕਿਹੜੇ ਪਾਸਿਓਂ ਦੀ ਆ ਤੇ ਨਿਕਲਣਾ ਕਿਹੜੇ ਪਾਸਿਓਂ। ਜੀ ਬਿਲਕੁਲ, ਲੋਕਾਂ ਦਾ ਉਤਸ਼ਾਹ ਬਹੁਤ ਹੈ। ਤੇ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲ ਹੋਣਗੇ। ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਕਰ ਸਕਦੇ ਆ 408 272 5200 ਤੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਨੀਤਾ ਤੀਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ ਤੇ ਅੱਜ ਦੇ ਦਿਨ ਤੁਹਾਡੇ ਸਵਾਲ ਹੁੰਦੇ ਆ 4082725200। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਤੇ ਵਾਰੀ ਤੁਹਾਡੇ ਨਾਲ ਸਰੋਤਿਓ ਗੱਲ ਕਰਦੇ ਹਾਂ। ਇਸੇ ਤਰ੍ਹਾਂ ਹੋਲਡ ਤੇ ਰਹਿਣਾ, ਬਣੇ ਰਹਿਣਾ। ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ ਰਾਜ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸੁਣਦੀ ਆਵਾਜ਼ ਸੁਣਦੀ ਹੈ। ਹਾਂਜੀ ਪੰਨੂ ਸਾਹਿਬ, ਪਹਿਲਾਂ ਤਾਂ ਤੁਹਾਨੂੰ ਸਲੂਟ ਹੈ ਜੀ। ਅੱਜ ਤੁਹਾਡਾ ਫੇਸਬੁੱਕ ਤੇ ਦੇਖਿਆ ਜਿਹੜਾ ਤੁਸੀਂ ਮਨੁੱਖੀ ਹੱਕਾਂ ਲਈ ਜਾਂ ਆਪਣੇ ਪੱਤਰਕਾਰ ਭਾਈ ਦੀ ਰਿਹਾਈ ਵਾਸਤੇ ਜੋ ਤੁਸੀਂ ਅੱਜ ਰੋਸ ਕੀਤਾ ਪਟਿਆਲੇ ਦੇ ਵਿੱਚ, ਤੇ ਉਹਦੇ ਲਈ ਤੁਹਾਨੂੰ ਸਲੂਟ ਹੈ ਜੀ। ਤੁਸੀਂ ਬਹੁਤ ਵਧੀਆ ਕੰਮ ਕੀਤਾ। ਦੂਜਾ ਗੱਲ ਇਹ ਹੈ ਜੀ, ਜਿਵੇਂ 26 ਤੋਂ ਬਾਅਦ ਜਿਵੇਂ ਜਿਹੜਾ ਮੋਰਚਾ ਸੀ ਉਹ ਤਾਂ ਦੁਬਾਰਾ ਪੈਰਾਂ ਸਿਰ ਹੋ ਗਿਆ, ਤੇ ਮੈਨੂੰ ਕਿਤੇ ਤਾਂ ਹੀ ਲੱਗਦਾ ਵੀ ਜਿਹੜੀ ਸਾਡੀ ਲੀਡਰਸ਼ਿਪ ਆ ਅੱਜ ਤੱਕ ਉਹ ਹਜੇ ਪੈਰਾਂ ਸਿਰ ਨਹੀਂ ਹੋਈ, ਤੇ ਉੱਥੋਂ ਬਹੁਤ ਕੋਈ ਵਧੀਆ ਖਬਰਾਂ ਨਹੀਂ ਆ ਰਹੀਆਂ। ਤੇ ਉਹਦੇ ਵਿੱਚ ਜਿਵੇਂ ਤੁਹਾਡੇ ਵਰਗੇ ਲੋਕ ਆ ਜਾਂ ਹੋਰ ਸ਼ਖਸੀਅਤਾਂ ਹੈਗੀਆਂ ਜਿਨ੍ਹਾਂ ਨੇ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਇਸ ਨੂੰ ਮਦਦ ਕਰਕੇ ਇੱਥੋਂ ਤੱਕ ਪਹੁੰਚਾਇਆ, ਜਾਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਜਾਂ ਹੋਰ ਸੰਸਥਾਵਾਂ ਹੈਗੀਆਂ, ਜਿਵੇਂ ਕਲਾਕਾਰ ਹੈਗੇ ਕਮਰ ਗਰੇਵਾਲ ਵਰਗੇ, ਉਹ ਬੜੇ ਮਿਹਨਤ ਕਰ ਰਹੇ ਆ।
ਤੁਸੀਂ ਸਾਰੇ ਇਕੱਠੇ ਹੋ ਕੇ ਕਿਉਂ ਨਹੀਂ ਉਹਨਾਂ ਦੇ ਕੋਈ ਕੁੰਡਾ ਜਿੰਦਾ ਲਾਉਂਦੇ, ਕਿਉਂਕਿ ਉਹ ਆਪਦੀ ਜਿਹੜੀ ਹੈਗੀ ਆ ਬੋਲੀ ਆ ਉਹਨੂੰ ਸੁਧਾਰਨ। ਤੇ ਏਕਤਾ ਤਾਂ ਨਹੀਂ ਹੋ ਸਕਦੀ, ਤੇ ਆਪਣਾ ਇੱਕ ਨਿਸ਼ਾਨਾ ਮਿਥ ਕੇ ਦੋਵੇਂ ਧਿਰਾਂ ਹੀ, ਭਲਾ ਉਹ ਕੋਈ ਵੀ ਹੈ ਸੰਯੁਕਤ ਮੋਰਚੇ ਵਾਲਾ ਜਾਂ ਦੂਜੀ ਜਿਹੜੀ ਆ ਉਹ ਪੰਧੇਰ ਹੋਣਾ ਦੀ ਪਾਰਟੀ ਆ ਜਾਂ ਲੱਖੇ ਸੁਧਾਣੇ ਹੋਣੀ ਆ, ਤੁਸੀਂ ਇੱਕ ਆਪਣਾ ਨਿਸ਼ਾਨਾ ਸਪਸ਼ਟ ਕਰੋ ਔਰ ਲੋਕਾਂ ਨੂੰ ਜਿਹੜੀਆਂ ਚਿੰਤਾਵਾਂ ਹੈਗੀਆਂ, ਜਿਹੜੀਆਂ ਭਾਵਨਾ ਹੈਗੀਆਂ, ਉਹਨਾਂ ਨਾਲ ਖਿਲਵਾੜ ਨਾ ਕਰਨ, ਉਹਨਾਂ ਨੂੰ ਕੋਈ ਨਾ ਕੋਈ ਸੇਧ ਦੇਣ। ਲੋਕਾਂ ਦੇ ਵਿੱਚ ਉਤਸ਼ਾਹ ਨਹੀਂ ਘਟਿਆ ਹਜੇ ਅੱਜ ਤੱਕ, ਪਰ ਉਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ। ਤੇ ਬਸ ਇਹੀ ਕਹਿਣਾ ਸੀਗਾ ਜੀ। ਸਾਨੂੰ ਤੁਹਾਡੇ ਤੋਂ ਬਹੁਤ ਆਸਾਂ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਦੇਖੋ, ਇਸ ਤਰ੍ਹਾਂ ਹੈ ਕਿ ਜਿੱਥੋਂ ਤੱਕ ਕਿਸਾਨ ਜਥੇਬੰਦੀਆਂ ਦੀ ਗੱਲ ਹੈ ਜੀ, ਕਿਉਂ ਸੁਨੇਹਾ ਤਾਂ ਜਿਹੜਾ ਜੀ ਉਹ ਆ ਰਿਹਾ ਔਰ ਉਹ ਲੱਗੇ ਹੋਏ ਨੇ। ਜੇ ਉਹਨਾਂ ਦੀ ਸਟ੍ਰੈਟਜੀ ਹੈ ਤੇ ਤਾਂ ਹੀ ਕਰਕੇ ਜਿਹੜਾ ਜੀ ਉਹ ਸਫਲ ਹੋ ਰਿਹਾ ਨਾ। ਇਹ ਦੇਖੋ, ਇੱਕ ਗੱਲ ਆਪਾਂ ਨੂੰ ਜਿਹੜੀ ਉਹ ਰੱਖਣੀ ਚਾਹੀਦੀ ਹੈ, ਜਿਹੜੀਆਂ ਕਿਸੇ ਟਾਈਮ ਜਦੋਂ ਇੱਥੇ ਚੱਲਦਾ ਸੀ ਨਾ ਜੀ ਬਰਗਾੜੀ ਦੇ ਵਿੱਚ ਮੋਰਚਾ, ਉਦੋਂ ਵੀ ਇਹ ਗੱਲਾਂ ਬੜੀਆਂ ਆਈਆਂ ਸੀ। ਕੋਈ ਕਹਿੰਦਾ ਜੀ ਇਹ ਮੇਰੇ ਕਰਕੇ ਇਕੱਠ ਹੋ ਗਿਆ, ਕੋਈ ਕਹਿੰਦਾ ਇਹ ਮੇਰੇ ਕਰਕੇ ਇਕੱਠ ਹੋ ਗਿਆ। ਉਦੋਂ ਬੜੇ ਲੋਕ ਸੀਗੇ ਜਿਹੜੇ ਉੱਥੇ ਪਹੁੰਚੇ, ਜਿਹੜੇ ਭਾਵਕ ਸਿਰ ਸੀ, ਉਹਨਾਂ ਨੂੰ ਵੋਟਾਂ ਰੂਪ ਦੇ ਵਿੱਚ ਗਿਣਨ ਲੱਗ ਗਏ। ਜਦੋਂ ਕਿਸੇ ਸੰਘਰਸ਼ ਦੇ ਵਿੱਚੋਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਜੀ ਉਹ ਆਪਾਂ ਬਣਾਉਣ ਲੱਗ ਜਾਗੇ ਨਾ, ਤੇ ਉਦੋਂ ਉਹਨੂੰ ਢਾਹ ਲੱਗੂਗੀ। ਉਹਦਾ ਬਰਗਾੜੀ ਮੋਰਚੇ ਕੀ ਹੋਇਆ, ਉਹ ਸਭ ਦੇ ਜਿਹੜਾ ਜੀ ਇਸੇ ਚੈਨਲ ਦੇ ਉੱਤੇ ਬਹੁਤ ਵਾਰੀ ਇਹ ਗੱਲਾਂ ਜਿਹੜੀਆਂ ਕਿ ਕੀ ਇਹਦੇ ਵਿੱਚੋਂ ਕੋਈ ਪੋਲੀਟੀਕਲ ਪਾਰਟੀ ਉੱਠੂਗੀ, ਕੀ ਇਹਦੇ ਵਿੱਚੋਂ ਇੱਕ ਨਵੀਂ ਧਿਰ ਉੱਠੂਗੀ। ਮੈਂ ਹਮੇਸ਼ਾ ਇੱਕੋ ਜਵਾਬ ਦਿੱਤਾ, ਤੁਸੀਂ ਸਾਰੇ ਸੁਣਦੇ ਹੋ, ਰੈਗੂਲਰ ਲਿਸਨਰ ਹੋ, ਇੱਕ ਜਗ੍ਹਾ ਵੀ ਕਿਤੇ ਜਿਹੜਾ ਜੀ ਉਹ ਕਿਹਾ ਹੋਵੇ। ਮੈਂ ਇੱਕੋ ਗੱਲ ਜਿਹੜੀ ਕਿ ਨਿਸ਼ਾਨਾ ਜਿਹੜਾ ਉਹ ਖੇਤੀ ਕਾਨੂੰਨ ਨੇ। ਖੇਤੀ ਕਾਨੂੰਨਾਂ ਤੋਂ ਬਿਨਾਂ ਜੇ ਕਿਸੇ ਹੋਰ ਪਾਸੇ ਸੋਚੋਗੇ ਤੇ ਧਿਆਨ ਤੁਹਾਡਾ ਜਿਹੜਾ ਉਹ ਡਾਈਵਰਟ ਹੋ ਜਾਊਗਾ। ਔਰ ਇਹ ਸਭ ਨੂੰ ਪਤਾ ਕਿ ਇਹਦੇ ਵਿੱਚੋਂ ਕੁਝ ਲੋਕ ਜਿਹੜੇ ਸੀਗੇ ਉਹ ਇੱਕ ਪਾਰਟੀ ਦੇ ਬਾਰੇ ਦੇ ਵਿੱਚ ਜਿਹੜਾ ਉਹ ਸੋਚਣ ਲੱਗ ਗਏ ਸੀਗੇ ਕਿ ਸ਼ਾਇਦ ਇਹਦੇ ਵਿੱਚੋਂ ਸਾਡੀ ਕੋਈ ਸਿਆਸੀ ਖੁਆਹਿਸ਼ ਜਿਹੜੀ ਹੈ ਜੀ ਉਹ ਪੂਰੀ ਹੋ ਜਾਊਗੀ, ਅਸੀਂ ਪਤਾ ਨਹੀਂ ਕਿੱਡੀ ਕੁ ਵੱਡੀ ਧਿਰ ਜਿਹੜੀ ਜੀ ਉਹ ਉੱਭਰ ਆਵਾਂਗੇ। ਉਹਨੇ ਨੁਕਸਾਨ ਕੀਤਾ। ਔਰ ਦੇਖੋ, ਓਵਰਨਾਈਟ ਇਹ ਸਾਰਾ ਕੁਝ ਨਹੀਂ ਹੋ ਗਿਆ। ਇਹਦੇ ਪਿੱਛੇ ਵਿਉਂਤਾਂ ਜਿਹੜੀਆਂ ਉਹ ਬਣਾਈਆਂ ਗਈਆਂ, ਵਿਉਂਤਾਂ ਗੁੱਡੀਆਂ ਗਈਆਂ। ਸਾਰਾ ਕੁਝ ਹੌਲੀ ਹੌਲੀ ਜਿਹੜਾ ਜੀ ਉਹ ਸਿਸਟੇਮੈਟਿਕਲੀ ਠੀਕ ਹੋ ਰਿਹਾ। ਉਹਦੇ ਵਾਸਤੇ ਕੁਝ ਹੀਲਿੰਗ ਦੇ ਵਾਸਤੇ ਜਿਹੜਾ ਜੀ ਚਾਹੀਦਾ, ਔਰ ਉਹ ਹੀਲਿੰਗ ਜਿਹੜੀ ਆ ਉਹ ਕੰਟੀਨਿਊ ਹੋ ਰਹੀ ਆ। ਇਸ ਵੇਲੇ ਜਿੱਦਣ ਇਹ ਹਮਲਾ ਹੋਇਆ ਸਿੰਘੂ ਬਾਰਡਰ ਦੇ ਉੱਤੇ, ਉਦਣ ਇੱਕ ਡਰ ਤੇ ਲੋਕਾਂ ਦੇ ਮਨਾਂ 'ਚ ਪੈਣ ਲੱਗ ਗਿਆ ਸੀ ਨਾ। ਤੁਹਾਡੇ ਨਾਲ ਇੰਤੀ ਆ ਕਿ ਹਰਿਆਣੇ ਤੋਂ ਆਏ ਜਿਹੜੇ ਕਿਸਾਨ ਨੇ, ਜਾਟ ਭਾਈਚਾਰਾ, ਉਹਨਾਂ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਕਾਫੀ ਹੱਦ ਤੱਕ ਆਪਣੇ ਹੱਥਾਂ 'ਚ ਲਈ ਆ। ਇਹ ਇੱਕ ਸਟ੍ਰੈਟਜੀ ਆ। ਉਸ ਸਟ੍ਰੈਟਜੀ ਦੇ ਤਹਿਤ ਇਹ ਹਮਲੇ ਜਿਹੜੇ ਜੀ ਉਹ ਮੁੜ ਕੇ ਨਹੀਂ ਅਜੇ ਹੋਇਆ। ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਟਲਣਗੇ ਤਾਂ ਨਹੀਂ। ਇਸ ਕਰਕੇ ਇਹ ਬਹੁਤ ਸਾਰੇ ਸਾਈਡਾਂ ਦੇ ਉੱਤੇ ਜਿਹੜੇ ਜੀ ਉਹ ਹਮਲੇ ਹੋ ਰਹੇ ਆ। ਬਹੁਤ ਕੁਝ ਜਿਹੜਾ ਜੀ ਉਹ ਬੋਚ ਕੇ ਬੋਲਣ ਦੀ ਲੋੜ ਆ, ਬੋਚ ਕੇ ਜਿਹੜਾ ਜੀ ਅੱਗੇ ਜਿਹੜੇ ਪ੍ਰੋਗਰਾਮ ਨੇ ਉਹ ਦੇਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਨਹੀਂ ਹੈ ਕਿ ਜਿਹੜੀ ਲੀਡਰਸ਼ਿਪ ਹੈ ਕੋਈ ਆਪ ਹੁਦਰੀਆਂ ਕਰ ਰਹੀ। ਜਿੱਥੋਂ ਤੱਕ ਜਿਹੜੀ 26 ਵਾਲੀ ਗੱਲ ਹੈ ਨਾ ਜੀ, ਆਪਾਂ ਨੂੰ ਥੋੜਾ ਜਿਹਾ ਇਹ ਕਰਨਾ ਪਊਗਾ ਜੇ ਅੱਗੇ ਤੁਰਨਾ, ਤਾਂ ਉਹਨਾਂ ਚੀਜ਼ਾਂ ਨੂੰ, ਜੋ ਕੁਝ ਘਟਨਾਵਾਂ ਵਾਪਰੀਆਂ, ਉਹਨਾਂ ਨੂੰ ਪਾਸੇ ਜਿਹੜਾ ਉਹ ਕਰਨਾ ਪਊਗਾ। ਉਸ ਬਹਿਸ ਬਸਈਏ ਦੇ ਵਿੱਚ ਜਿਹੜਾ ਦੀ ਉਹ ਆਪਾਂ ਨਾ ਪਈਏ। ਕਿਹਨੂੰ ਲੈ ਆਓ, ਕਿਹਨੂੰ ਜਿਹੜਾ ਦੀ ਉਹ ਛੱਡ ਦਿਓ। ਅੱਜ ਜਿਹੜੀ ਲੋੜ ਹੈ, ਜਿੱਥੇ ਵਕੀਲ ਭਾਈਚਾਰਾ ਜਿਹੜਾ ਦੀ ਖੜਾ ਹੋਇਆ, ਸਾਨੂੰ ਉਹਨਾਂ ਦੀ ਪਿੱਠ ਥਾਪੜਨ ਦੀ ਲੋੜ ਹੈ। ਉਹ ਵੀ ਬਹੁਤ ਜ਼ਰੂਰੀ ਆ ਇਸ ਵੇਲੇ ਕਿ ਉਹਨਾਂ ਨੂੰ ਘੱਟੋ ਘੱਟ ਇਹ ਹੋ ਜਾਏ ਕਿ ਸਾਨੂੰ ਕਾਨੂੰਨੀ ਸਹਾਇਤਾ ਜਿਹੜੀ ਆ ਉਹ ਮਿਲ ਰਹੀ ਆ। ਅਸੀਂ ਇਹਨਾਂ ਗੱਲਾਂ ਵੱਲ ਜਿਹੜਾ ਜੀ ਉਹ ਫੋਕਸ ਕਰੀਏ, ਉਹ ਜ਼ਿਆਦਾ ਬੈਟਰ ਰਹੂਗਾ। ਤੇ ਭਰੋਸਾ ਦੇਖੋ ਤੁਹਾਨੂੰ ਲੀਡਰਸ਼ਿਪ ਦੇ ਉੱਤੇ ਕਰਨਾ ਪਊਗਾ। ਜੇ ਬੇਭਰੋਸਗੀ ਦੀਆਂ ਗੱਲਾਂ ਵਾਲੇ ਪਾਸੇ ਜਿਹੜਾ ਜੀ ਉਹ ਤੁਰੇ ਰਹੇ, ਫਿਰ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲਣਾ, ਫਿਰ ਦੁਬਾਰਾ ਤੋਂ ਜਿਹੜੀਆਂ ਉਹ ਗਲਤ ਗੱਲਾਂ ਨੇ ਉਹ ਪ੍ਰਮੋਟ ਹੋਣਗੀਆਂ, ਭੜਕਾਹਟ ਜਿਹੜੀ ਆ ਉਹ ਪੈਦਾ ਹੋਊ। ਇੱਕੋ ਇੱਕ ਤਰੀਕਾ ਹੈ, ਸ਼ਾਂਤਮਈ ਤਰੀਕੇ ਦੇ ਨਾਲ ਰਹਿ ਕੇ, ਜਿਵੇਂ ਉਸ ਦਿਨ ਲੋਕਾਂ ਨੇ ਮੁਕਾਬਲਾ ਕੀਤਾ ਸਿੰਘੂ ਬਾਰਡਰ ਦੇ, ਜਿਹੜੇ ਇਹ ਹਮਲਾਵਰ ਹੋ ਕੇ ਆਏ ਸੀਗੇ ਸੱਤਾਧਾਰੀ ਧਿਰ ਦੇ ਲੋਕ, ਉਹ ਇੱਕ ਜਿਹੜਾ ਜੀ ਉਹ ਤਰੀਕਾ ਸੀਗਾ। ਲੋਕਲ ਲੋਕ ਉਹ ਨਹੀਂ ਸੀ, ਉਹ ਪਤਾ ਉਹਨਾਂ ਨੂੰ ਵੀ, ਉਹ ਸਾਰੇ ਲੋਕ ਜਿਹੜਾ ਜੀ ਉਹ ਜਾਣਦੇ ਆ। ਜਿਹੜੇ ਮੋਰਚੇ ਦੇ ਉੱਤੇ ਬੈਠੇ ਲੋਕ ਨੇ ਨਾ, ਚਾਹੇ ਉਹ 80 ਸਾਲ ਦੀ ਬੇਬੇ ਆ, ਚਾਹੇ ਉਹ 80 ਸਾਲ ਦਾ ਬਾਪੂ ਆ, ਚਾਹੇ ਉਹ ਨੌਜਵਾਨ ਹੈ, ਮਾਵਾਂ ਭੈਣਾਂ ਬੱਚੀਆਂ ਨੇ, ਜਿਹੜੀਆਂ ਯੰਗ ਏਜ ਦੀਆਂ ਬੱਚੇ ਨੇ, ਤੁਸੀਂ ਕਿਸੇ ਨੂੰ ਪੁੱਛ ਲਓ, ਹਰੇਕ ਬੰਦਾ ਅਵੇਅਰ ਹੈ। ਇਹ ਤੁਸੀਂ ਇਹਨਾਂ ਚੀਜ਼ਾਂ ਦਾ ਫਿਕਰ ਨਾ ਕਰੋ ਕਿ ਉਹਨਾਂ ਲੋਕਾਂ ਨੂੰ ਪਤਾ ਨਹੀਂ, ਉਹ ਐਵੇਂ ਹੀ ਜਿਹੜਾ ਜੀ ਉਹ ਧੁੱਸ ਦੇ ਕੇ ਉੱਥੇ ਆ ਕੇ ਜਿਹੜਾ ਜੀ ਉਹ ਬਹਿ ਗਏ।
ਦੇ ਆਲ ਨੋ ਕਿ ਉਹਨਾਂ ਦੇ ਰਾਈਟ ਕੀ ਨੇ, ਉਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਜਿਹੜੀਆਂ ਜੀ ਉਹ ਕੀ। ਇਸ ਕਰਕੇ ਇਸ ਚੀਜ਼ ਦਾ ਬਿਲਕੁਲ ਜਿਹੜਾ ਉਹ ਫਿਕਰ ਨਾ ਕਰੋ ਕਿ ਆਪਾਂ ਜਾ ਕੇ ਰੋਜ਼ ਇਹੀ ਸੁਜੈਸ਼ਨ ਦਈਏ, ਹੁਣ ਤੁਸੀਂ ਆਹ ਕਰ ਲਓ, ਹੁਣ ਤੁਸੀਂ ਆਹ ਕਰ ਲਓ। ਜਿੱਥੇ ਲੋੜ ਹੈ, ਜਿਵੇਂ ਆਹ ਗਰੁੱਪ ਜਿਹੜਾ ਜੀ ਉਹ ਖੜਾ ਹੋਇਆ, ਹਾਕਮ ਸਿੰਘ ਹੁਰੀ ਨੇ, ਨਵਕਿਰਨ ਸਿੰਘ ਹੁਰੀ ਨੇ, ਮੈਡਮ ਜੀ.ਕੇ. ਮਾਨ ਨੇ, ਅਜੇਪਾਲ, ਇਹਨਾਂ ਨੇ ਜੋ ਐਫਰਟ 2 ਦਿਨ ਤੋਂ ਕੀਤੀ ਆ, ਮੈਂ ਚਾਹੂੰਗਾ ਕਿ ਲੋਕ ਇਹਨਾਂ ਨੂੰ ਐਪਰੀਸ਼ੀਏਟ ਜਿਹੜਾ ਜੀ ਉਹ ਇਸ ਵੇਲੇ ਕਰੋ, ਜਿਹੜੀ ਕਿ ਬਹੁਤ। ਪਲਵਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਬਲਤੇਜ ਪੰਨੂ ਤੇ ਮੇਰੀ ਭੈਣ ਬਲਵਿੰਦਰ ਕੌਰ ਜੀ। ਮੈਂ ਇੱਕ ਭੈਣ ਬਲਵਿੰਦਰ ਕੌਰ ਨਾਲ ਕੀ ਗੱਲ ਕਰ ਰਿਹਾ ਸੀਗਾ। ਇੱਕ ਬੇਨਤੀ ਆ ਵੀ ਜਿਵੇਂ ਹੁਣ ਆਪਾਂ ਜਨਤਾ ਸਾਡੇ ਨਾਲ ਆ, ਪਰ ਜਿਹੜੀ ਦਿੱਲੀ ਦੀ ਜਨਤਾ ਉਹ ਵੀ ਸਾਡੀ ਆ, ਆਪਾਂ ਉਹਨਾਂ ਨੂੰ ਜ਼ਿਆਦਾ ਤੰਗ ਕਰਨ ਦੀ ਬਜਾਏ ਹੁਣ ਲੋੜ ਹੈ ਕਿ ਲੀਡਰਾਂ ਦੇ ਧੌਣ ਤੇ ਗੋਡਾ ਰੱਖਿਆ ਜਾਵੇ। ਪਾਰਲੀਮੈਂਟ ਨੂੰ ਬਾਅਦ 'ਚ ਕਰਨ ਦਾ ਵਿਚਾਰ, ਉਹ ਜਿਹੜੇ ਉਸ ਨੂੰ ਪੁਨਰ ਵਿਚਾਰ ਕਰਨ ਦੀ ਲੋੜ ਆ, ਕਿਉਂਕਿ ਉਹ ਦੂਜੇ ਜਿਹੜੇ ਇਸ ਮੈਂ ਸੰਬੰਧੀ ਮੈਂ ਬਲਤੇਜ ਵੀਰ ਵੀ ਜੇ ਉੱਥੋਂ ਤੱਕ ਕਿਸਾਨਾਂ ਤੱਕ ਆਪਾਂ ਇਸ ਚੀਜ਼ ਦੇ ਵਿਚਾਰ ਕਰੀਏ ਵੀ ਹੁਣ ਲੋੜ ਆ ਧੌਣ ਤੇ ਗੋਡਾ ਰੱਖਣ ਦੇ ਲੀਡਰਾਂ ਦਾ, ਨਾ ਕਿ ਆਮ ਜਨਤਾ ਨੂੰ ਆਪਾਂ ਮਤਲਬ ਵੀ ਦਿੱਲੀ ਦੀ ਖਾਸ ਕਰਕੇ ਵੀ ਜਿਹੜੇ ਸਾਡੇ ਕਰਕੇ ਤੰਗ ਵੀ ਹੋ ਸਕਦੀ ਹੈ, ਆਪਾਂ ਉਹ ਆਪਾਂ ਮੰਨ ਕੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਇਸ ਤਰ੍ਹਾਂ ਹੈ ਸਿੰਘ ਸਾਹਿਬ, ਕਿਸਾਨਾਂ ਨੇ ਜਨਤਾ ਨੂੰ ਪਰੇਸ਼ਾਨ ਕਰਨ ਦੇ ਵਾਸਤੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਜੀ। ਇਹ ਪਹਿਲਾ ਅੰਦੋਲਨ ਹੈ ਜਿਹਦੇ ਵਿੱਚ ਲੋਕ ਇਹ ਕਿ ਰਾਹ ਖੋਲ ਦਿਓ, ਰਾਹ ਤਾਂ ਸਰਕਾਰ ਰੋਕੀ ਬੈਠੀ ਹੈ ਜੀ। ਆਪਾਂ ਇਹਦੇ ਵਿੱਚ ਕਿਸਾਨਾਂ ਨੂੰ ਕਿ ਉਹ ਜਨਤਾ ਨੂੰ ਪਰੇਸ਼ਾਨ ਕਰ ਰਹੇ ਆ, ਇਹ ਸਰਹੱਦਾਂ ਕੀ ਜਿਹੜੀਆਂ ਦੀ ਉਹ ਰੋਕ। ਇੱਕ ਦੂਸਰੀ ਗੱਲ ਜਿਹੜੀ, ਜੇ ਤੁਸੀਂ ਪਾਰਲੀਮੈਂਟ ਵੱਲ ਨੂੰ ਜਿਹੜੀ ਮਾਰਚ ਦੀ ਗੱਲ ਕਰ ਰਹੇ ਹੋ, ਉਹ ਬਦਲਿਆ ਜੀ ਉਸ ਟਾਈਮ ਦੇ ਜੀ ਬਦਲਣੀ ਜ਼ਰੂਰੀ। ਉਹਦਾ ਕਾਰਨ ਇਹ ਸੀਗਾ ਜੇ ਉਦੋਂ ਨਹੀਂ ਬੋਲਦੇ ਤੇ ਇੱਕ ਤਰੀਕੇ ਨਾਲ ਜਿਵੇਂ ਹਾਵੀ ਜਿੰਨੀ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਜੀ ਉਹ ਲਾਈ ਜਾ ਰਹੀ ਆ, ਮੰਨ ਲਓ ਇਹ ਕਹਿ ਦੇਣ ਕਿ ਚਲੋ ਜੀ ਜਿਨੇ ਸਰਹੱਦਾਂ ਤੇ ਬੈਠੇ ਹੋ, ਸਿੰਘੂ ਬੈਠੇ ਹੋ, ਟਿੱਕਰੀ ਬੈਠੇ ਹੋ, ਗਾਜੀਪੁਰ ਬੈਠੇ ਹੋ, ਚਲੋ ਮਾਰਚ ਜਿਹੜਾ ਜੀ ਉਹ ਕਰੀਏ, ਉਹਦੇ ਨਾਲ ਜਨਤਾ ਨੂੰ ਇੱਕ ਤਾਂ ਪਰੇਸ਼ਾਨੀ ਹੋ, ਦੂਜਾ ਹੋ ਸਕਦਾ ਵੀ ਉਹ ਸਰਕਾਰ ਦੀ ਕਿ ਉੱਥੋਂ ਮੁੜ ਕੇ ਇਹਨਾਂ ਦੇ ਜਾਣ ਤੋਂ ਬਾਅਦ ਉਹ ਉਜਾੜ ਪਜੋੜ ਦਿਓ। ਸਾਰਾ ਕੁਝ ਹੈ ਤਾਂ ਟੈਂਪਰੇਰੀ ਹੈ ਨਾ ਜਿਹੜਾ ਉਹ ਲੱਗਿਆ ਹੋਇਆ। 26 ਤੋਂ ਬਾਅਦ ਜਿਹੜੀਆਂ ਸਟ੍ਰੈਟਜੀ ਨੇ ਉਹ ਕੁਝ ਬਦਲੀਆਂ ਨੇ, ਉਹ ਬਦਲੀਆਂ ਤਾਂ ਨੇ ਕਿ ਸਮੇਂ ਨੂੰ ਦੇਖਦਿਆਂ ਹੋਇਆ ਉਹ ਬਦਲਣੀਆਂ ਪਈਆਂ। ਪ੍ਰੈਸ਼ਰ ਜਿਹੜਾ ਅੱਜ ਪੈਣਾ ਸਰਕਾਰ ਦੇ ਹੁਣ ਜਿਹੜਾ ਪੈਣਾ ਉਹ ਵਿਰੋਧੀ ਧਿਰਾਂ ਆਪਾਂ ਦੇਖ ਲਈ, ਉਹ ਵੀ ਵਿਰੋਧੀ ਧਿਰਾਂ ਇਸ ਸਾਰੇ ਸੈਸ਼ਨ ਦੇ ਦੌਰਾਨ ਉਹ ਕੀ ਕੁਝ ਜਿਹੜਾ ਜੀ ਉਹ ਕਰਦੀਆਂ ਨੇ। ਦਾਅਵੇ ਤਾਂ ਬਹੁਤ ਕਰਦੇ ਨੇ, ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਕੁਝ ਜਿਹੜੀ ਜੀ ਉਹ ਸੈੱਟ ਹੋਣੀ ਚਾਹੀਦੀ ਹੈ ਨਾ। ਆਫਟਰ ਆਲ ਕੱਲ ਨੂੰ ਉਹਨਾਂ ਨੇ ਵੀ ਵੋਟਾਂ ਦੇ ਵਾਸਤੇ ਫਿਰ ਲੋਕਾਂ ਦੇ ਮੂਹਰੇ ਆਉਣਾ ਕਿ ਉਹ ਕੀ ਕੁਝ ਜਿਹੜਾ ਕਰਦੇ ਆ ਔਰ ਕਿਵੇਂ ਜਿਹੜਾ ਕਰਦੇ ਆ। ਉਹਨਾਂ ਦੀ ਕਾਰਗੁਜ਼ਾਰੀ ਵੇਖਣੀ ਵੀ ਇਸ ਵੇਲੇ ਜ਼ਰੂਰੀ ਆ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਜੀ। ਅੱਗੇ ਸਾਡੇ ਕਾਲਰ ਨੇ ਰਾਜ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਇੱਕ ਤਾਂ ਅੱਜ ਹੈ ਨਾ ਜਿਹੜੀ ਸੁਣਨ ਵਾਲੀ ਲਾਈਨ ਆ ਉਹ ਕਾਫੀ ਡ੍ਰੌਪ ਹੋ ਰਹੀ ਹੈ ਮਿੰਟ ਬਾਅਦ, ਪਤਾ ਨਹੀਂ ਕੀ ਚੱਕਰ ਦੇਖ ਲਿਓ ਜੇ ਹੋ ਸਕਦਾ ਕੁਛ ਇਹਦਾ। ਤੇ ਦੂਸਰਾ ਸਵਾਲ ਬਾਈ ਜੀ ਮੇਰੇ ਕਹਿ ਲਓ ਜਾਂ 2-3 ਗੱਲਾਂ ਜਿਹੜੀਆਂ ਮੈਂ ਪੁੱਛਣੀਆਂ ਇੱਕੋ ਹੀ ਧਾਗੇ 'ਚ ਪਰੋ ਦੇਣੀਆਂ। ਉਹ ਮੈਨੂੰ ਐਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਇੰਡੀਆ ਦੇ ਲੋਕਾਂ ਨੂੰ ਮੈਨੂੰ ਲੱਗਦਾ ਕੁੱਤੇ ਨੂੰ ਸਰ ਤੇ ਗਾਂ ਨੂੰ ਮੈਡਮ ਕਹਿ ਲੈਣਾ ਚਾਹੀਦਾ। ਇੱਕ ਉਹ ਮੈਡਮ ਗਾਂਧੀ ਨੇ ਜਿਹੜਾ ਕੀਤਾ ਕਿ ਕੁੱਤਿਆਂ ਦੀ ਨੂੰ ਨਹੀਂ ਮਾਰਨਾ, ਰਿਸਪੈਕਟ ਕਰਨੀ ਆ, ਤੇ ਇਹਦੀ ਗਾਂ ਨੂੰ ਅਵਾਰਾ ਨਹੀਂ ਕਹਿਣਾ ਸੀ ਤੇ ਉਹਨੂੰ ਬੇਸਹਾਰਾ ਕਹਿ ਦੇਣਾ। ਉਹ ਸਾਰੇ ਕਾਸੇ ਦੇ ਨਾਲੋਂ ਐ ਨਹੀਂ ਲੱਗਦਾ ਕਿ ਆਮ ਲੋਕ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਇਹਨਾਂ ਦੋਹਾਂ ਹੀ ਜਾਨਵਰਾਂ ਨਾਲੋਂ ਮਾੜੀ ਹੋ ਗਈ ਆ। ਪਰ ਇਹਨਾਂ ਦੀ ਵੀ ਚਲੋ ਮਾੜੀ ਇਹ ਤਾਂ ਨਹੀਂ ਕਹਿੰਦੇ ਆਪਾਂ, ਪਰ ਜਿਵੇਂ ਅੱਜ ਬਿੱਲ ਦੇ ਵਿੱਚ ਪੇਸ਼ ਕੀਤਾ ਜੋ ਕੁਛ ਸਾਰਾ ਕੁਛ, ਤੇ ਉਹਦੇ ਵਿੱਚ ਸਿੱਧੇ ਤੌਰ ਤੇ ਉਹਨੂੰ 3-4 ਅਦਾਰੇ ਕਹਿ ਦਿੱਤੇ ਕਿ ਅਸੀਂ ਵੇਚ ਦੇਣੀ ਆ, ਹਨਾ। ਉਹਨੂੰ ਜਿੰਨਾ ਕੁ ਮੈਂ ਐਕਸਪਰਟ ਨੂੰ ਸੁਣਿਆ ਜਾਂ 2-2.5 ਘੰਟੇ ਇਦੋਂ ਸੁਣਨ ਨੂੰ ਲਾਏ ਮੈਂ, ਉਹਦੇ ਹਿਸਾਬ ਨਾਲ ਤਾਂ ਮੈਨੂੰ ਤਾਂ ਇੰਨਾ ਕੀ ਸਮਝ ਆਉਂਦਾ ਕਿ ਇਹ ਵੇਚਣ ਨੂੰ ਤਿਆਰ ਬੈਠੇ, ਉਹਨੇ ਐਲਾਨ ਕਰ ਦਿੱਤਾ। ਤੇ ਉਹਦੇ ਵਿੱਚ ਇੱਕ ਐਲਾਨ ਇੱਦਾਂ ਖੁੱਲ੍ਹਦਿਲੀ ਤਾਂ ਕੀਤੀ ਸੀ, ਇੱਕ ਐਲਾਨ ਹੋਰ ਕਰ ਦਿੰਦੇ ਕਿ ਅਸੀਂ ਇਹ ਬਜਟ ਤੋਂ ਪਹਿਲਾਂ ਕਿਸਾਨੀ ਵੇਚ ਦਿੱਤੀ ਹੈ ਜੀ। ਦੂਸਰੀ ਗੱਲ ਜਿਹੜੀ ਕਿਸਾਨ ਜਥੇਬੰਦੀਆਂ ਨੇ, ਮੈਨੂੰ ਤਾਂ ਐਂ ਲੱਗਦਾ ਕਿ ਜੋ ਮਰਜ਼ੀ ਕੋਈ ਕਹੀ ਜਾਵੇ, ਜੇ ਬੇੜਾ ਬੰਨੇ ਲਾਉਣਾ ਕਿਸੇ ਨੇ ਤਾਂ ਕਿਸਾਨ ਜਥੇਬੰਦੀਆਂ, ਚਾਹੇ ਉਹ 30-50 ਵਾਲੀਆਂ ਨੇ, ਚਾਹੇ 450 ਜਾਂ 400 ਦੇ ਕਰੀਬ ਜਿਹੜੀਆਂ ਹੈਗੀਆਂ ਆ ਪੂਰੀ ਮੁਲਕ ਦੇ ਵਿੱਚੋਂ, ਉਹ ਨਹੀਂ ਲਾਉਣਾ। ਤੇ ਉਹ ਫੈਸਲੇ ਉਹਨਾਂ ਦੇ ਜਿਹੜੇ ਆ ਥੋੜਾ ਇਸ ਕਰਕੇ ਮੈਨੂੰ ਲੱਗਦਾ ਕਿ ਲੈ ਰਿਹਾ ਕਿ ਜਿਹੜੇ ਲੋਕ ਉੱਥੇ ਗਏ ਆ, ਜਿਹੜੇ ਲੋਕ ਉਹਨੀ ਪੰਜਾਬ ਤੋਂ ਜਾਂ ਬਾਕੀ ਸਟੇਟਾਂ ਤੋਂ ਸੱਦੇ ਆ, ਉਹਨਾਂ ਦੀ ਸੇਫਟੀ ਪਹਿਲਾਂ ਉਹ ਦੇਖਣ ਡਏ ਆ। ਧੰਨਵਾਦ ਜੀ, ਦੱਸਿਓ ਇਹਦੇ ਬਾਰੇ। ਭੈਣ ਜੀ ਕੱਟਿਓ ਨਾ ਮੈਨੂੰ। ਥੈਂਕ ਯੂ। ਬਿਲਕੁਲ ਤੁਹਾਡੀ ਗੱਲ ਜਿਹੜੀ ਸਹੀ ਹੈ, ਜਿਹੜੀ ਬਜਟ ਵਾਲੀ ਮੈਂ ਚਰਚਾ ਜਿਹੜਾ ਕੀਤਾ। ਦੇਖੋ ਜਿਹੜੇ ਕਹਿੰਦੇ ਸੀ, ਜਿਹੜੇ ਐਕਸਪਲੇਨ ਕਰਦੇ ਸੀਗੇ ਕਿ ਇਹ ਤਾਂ ਜੀ ਲੋਕਾਂ ਨੂੰ, ਕਿਸਾਨਾਂ ਨੂੰ ਭੜਕਾ ਕੇ ਲੈ ਆਏ, ਕਿਸੇ ਦੀ ਕੋਈ ਜ਼ਮੀਨ ਜਿਹੜੀ ਉਹ ਨਹੀਂ ਲਈ ਜਾਊਗੀ। ਇਹ ਜਿਹੜਾ ਬਜਟ ਆਇਆ
ਉਹਦੇ ਵਿੱਚ ਤਾਂ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ ਗਿਆ ਕਾਰਪੋਰੇਟ ਅਦਾਰਿਆਂ ਨੂੰ। ਬਹੁਤਾ ਕੁਝ ਜਿਹੜਾ ਵੇਚ ਦਿੱਤਾ ਗਿਆ, ਬਜਟ ਤਾਂ ਲੱਗਦਾ ਹੀ ਨਹੀਂਗਾ ਜੀ ਤਰੀਕੇ ਨਾਲ। ਸੈਸ ਜਿਹੜਾ ਉਹਦੇ ਉੱਤੇ ਸੈਸ ਲਾ ਦੇਣਾ, ਜਿਹੜਾ ਪੈਟਰੋਲ ਡੀਜ਼ਲ ਦੇ ਉੱਤੇ, ਤੇ ਡਿਊਟੀ ਦੀ ਉਹ ਘਟਾ ਲੈਣੀ। ਉਹ ਡਿਊਟੀ ਹੁਣ ਕੀਤਾ ਕੀ ਜਾਊਗਾ, ਇਹ ਸੈਸ ਲਾ ਕੇ ਅੱਜ ਇਹ ਕਹਿਤਾ ਕਿ ਉਹਦੀ ਪ੍ਰਾਈਸ ਨਹੀਂ ਵਧੂਗੀ ਜੀ, ਅਸੀਂ ਉਧਰੋਂ ਡਿਊਟੀ ਜਿਹੜੀ ਆ ਉਹ ਘਟਾਤੀ। ਇਹ ਡਿਊਟੀ ਅਪ ਕਰ ਦਿੱਤੀ ਜਾਊਗੀ ਅਗਲੇ ਕੁਝ ਦਿਨਾਂ ਦੇ। ਮੁੜ ਕੇ ਜਿਹੜਾ 2.5 ਤੋਂ 3 ਰੁਪਈਏ ਜਿਹੜਾ ਜੀ ਉਹ ਪੈਟਰੋਲ ਡੀਜ਼ਲ ਦੇ ਵਿੱਚ ਹੋਰ ਜਿਹੜਾ ਉਹ ਵਾਧਾ ਹੋ ਜਾਊਗਾ। ਜਦੋਂ ਲੋਕਡਾਊਨ ਹੋਇਆ ਸੀਗਾ ਉਦੋਂ ਕਰੂਡ ਆਇਲ ਦੀ ਜਿਹੜੀਆਂ ਪ੍ਰਾਈਸਿਸ ਸੀਗੀਆਂ ਉਹ ਬਿਲਕੁਲ ਡਾਊਨ ਸੀਗੀਆਂ ਵਿਸ਼ਵ ਪੱਧਰ ਦੇ। ਇੱਥੇ ਤਾਂ ਕਿਸੇ ਕੋਈ ਫਾਇਦਾ ਨਹੀਂ ਦਿੱਤਾ ਗਿਆ, ਡਿਊਟੀ ਜਿਹੜੀ ਸੀ ਉਹ ਵਧਾਈ ਗਏ, ਵਧਾਉਂਦਿਆਂ ਅੱਜ 90 ਰੁਪਈਏ ਨੂੰ ਜਿਹੜਾ ਜੀ ਉਹ ਕ੍ਰਾਸ ਕਰ ਗਿਆ ਹੈ। ਇੱਥੇ ਭੋਰਾ ਵੀ ਲੋਕਾਂ ਨੂੰ ਰਾਹਤ ਨਹੀਂ ਉਸ ਟਾਈਮ ਦੇ ਉੱਤੇ। ਇਹਨਾਂ ਕੰਪਨੀਆਂ ਨੂੰ ਕਮਾਉਣ ਦਾ ਮੌਕਾ ਜਿਹੜਾ ਜੀ ਉਹ ਦਿੱਤਾ ਗਿਆ। ਜਿਹੜੀ ਪਾਈਪਲਾਈਨ ਆ ਉਹ ਵੀ ਦਿੱਤੀ ਜਾ ਰਹੀ ਆ, ਏਅਰਪੋਰਟ ਜਿਹੜੇ ਉਹ ਦਿੱਤੇ ਜਾ ਰਹੇ ਨੇ, ਸਟੇਸ਼ਨ ਦਿੱਤੇ ਜਾ ਰਹੇ ਨੇ, ਸਭ ਕੁਝ ਤਾਂ ਜਿਹੜਾ ਵੇਚਿਆ ਜਾ ਰਿਹਾ। ਇਹ ਗੱਲ ਕਿਸਾਨ ਜਥੇਬੰਦੀਆਂ ਦੀ ਹੁਣ ਸਹੀ ਸਾਬਤ ਹੋ ਗਈ ਨਾ ਇੱਕ ਕਿਸਮ ਦੇ ਨਾਲ, ਕਿ ਜਿਹੜੀਆਂ ਇਹ ਜ਼ਮੀਨਾਂ ਨੇ ਉਹਦੇ ਉੱਤੇ ਕਾਰਪੋਰੇਟ ਅਦਾਰਿਆਂ ਦੀ ਨਿਗਾਹ ਹੈ, ਖੇਤੀ ਢਾਂਚੇ ਦੇ ਉੱਤੇ ਉਹਨਾਂ ਦੀ ਨਿਗਾਹ। ਉਹ ਜਿੰਨੇ ਮਰਜ਼ੀ ਇਸ਼ਤਿਹਾਰ ਦੇਈ ਜਾਣ, ਉਹ ਤਾਂ ਪੂਰੀ ਤਿਆਰੀ ਕਰਕੇ ਬੈਠੇ ਹੋਏ ਆ। ਸਾਈਲੋ ਦੇ ਉੱਤੇ 14 ਤੋਂ ਜਿਉਂ ਸਰਕਾਰ ਬਣੀ ਆ ਉਦੋਂ ਤੋਂ ਇੰਨਾ ਪੈਸਾ ਕਿਉਂ ਖਰਚਿਆ ਜਾ ਰਿਹਾ, ਉਹ ਤਾਂ ਐਪ ਤੱਕ ਜਿਹੜਾ ਜੀ ਉਹ ਤਿਆਰ ਕਰਕੇ ਬੈਠੇ ਹੋਏ ਆ। ਹਰ ਜਗ੍ਹਾ ਦੇ ਉੱਤੇ ਸਟੋਰ ਜਿਹੜੇ ਉਹ ਖੋਲ ਕੇ ਬੈਠੇ ਆ। ਇਹ ਚੀਜ਼ ਲੋਕਾਂ ਨੂੰ ਸਮਝ ਆਉਣ ਲੱਗੀ ਆ ਕਿਤੇ 10 ਰੁਪਈਏ ਦੀ ਕਿੰਨਾ ਤੋਂ ਖਰੀਦ ਕੇ 100 ਰੁਪਈਏ ਦੀ ਇਹ ਜਿਹੜਾ ਉਹ ਵੇਚ ਰਹੇ ਆ। ਇਹਦੇ ਵਿੱਚ ਕੰਜ਼ਿਊਮਰ ਜਿਹੜਾ ਜੀ ਉਹ ਮਾਰਿਆ ਜਾਊਗਾ। ਲੋਕੀ ਤਾਂ ਵਿਚਾਰੇ ਦਾਲ ਖਾਣ ਜੋਗੇ ਨਹੀਂ ਰਹਿਣੇ, ਅਚਾਰ ਨਾਲ ਰੋਟੀ ਨਹੀਂ ਖਾ ਸਕਣੀ ਲੋਕਾਂ ਨੇ ਜੇ ਹਾਲਾਤ ਜਿਹੜੇ ਜੀ ਇਹ ਰਹੇ। ਕਦੀ ਲੂਣ ਦੀ ਐਡਵਰਟਾਈਜ਼ਮੈਂਟ, ਇੱਥੇ ਮੈਕਸੀਮਮ ਜਿਹੜੀਆਂ ਐਡਵਰਟਾਈਜ਼ਮੈਂਟ ਆ ਰਹੀਆਂ ਉਹ ਲੂਣ ਦੀਆਂ ਆ ਰਹੀਆਂ। ਮਤਲਬ ਕਿ ਲੂਣ ਤੋਂ ਵੀ ਪੈਸਾ ਜਿਹੜਾ ਜੀ ਉਹ ਇੰਨਾ ਬਣਾਇਆ ਜਾ ਰਿਹਾ, ਜਿਹੜਾ ਕਿ ਕਿਸੇ ਟਾਈਮ ਜਿਹੜਾ ਲੂਣ ਦਾ ਮੋਰਚਾ ਸੀ, ਤੁਸੀਂ ਉਹਦੇ ਬਾਰੇ ਜਿਹੜਾ ਜੀ ਉਹ ਪੜ੍ਹੋ ਵੀ ਉਹਦੀ ਮਹੱਤਤਾ ਸੀ ਉਸ ਲੂਣ ਦੇ ਮੋਰਚੇ ਦੀ। ਤੁਹਾਨੂੰ ਜਿਹੜੀਆਂ ਕਹਾਣੀਆਂ ਸਮਝ ਆ ਜਾਣਗੀਆਂ। ਮਤਲਬ ਕਿ ਜਿਹੜੀ ਪਾਥੀ ਸਵਾਹ ਆ ਨਾ ਜੀ, ਪਾਥੀਆਂ ਦੀ ਸਵਾਹ 150 ਰੁਪਈਏ ਕਿਲੋ ਮਿਲ ਰਹੀ ਹੈ ਜੀ, ਪੈਕਟ ਬੰਦ ਆ ਇਹਨਾਂ ਦੇ ਵੱਲੋਂ ਵੀ। ਇਹਦੇ ਨਾਲ ਕਹਿੰਦੇ ਭਾਂਡੇ ਬੜੇ ਵਧੀਆ ਮਾਂਜੇ ਜਾ, ਉਹ ਵੀ ਵਿਕਣੀ ਜਿਹੜੀ ਉਹ ਸ਼ੁਰੂ ਹੋ ਗਈ। ਕਾਰਪੋਰੇਟ ਅਦਾਰਿਆਂ ਨੇ ਤੁਹਾਡੀ ਸਵਾਹ ਦੇ ਉੱਤੇ ਵੀ ਕਬਜ਼ਾ ਕਰ ਲਿਆ। ਅਗਲਾ ਕਹਿੰਦਾ ਤੂੰ ਸਵਾਹ ਕੰਮ ਕਰਦਾ, ਉਹ ਹੁਣ ਸਵਾਹ ਤੋਂ ਵੀ ਉਹ ਕਮਾਉਣ ਲੱਗ ਗਏ। ਇਹ ਕਾਰਪੋਰੇਟ ਅਦਾਰਿਆਂ ਦਾ ਜਿਹੜਾ ਡਾਇਰੈਕਟ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਜਿਹੜੀ ਉਹਨਾਂ ਨੂੰ ਇਹਦਾ ਕ੍ਰੈਡਿਟ ਦੇਣਾ ਬਣਦਾ, ਜਿਨ੍ਹਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਅਵੇਅਰਨੈਸ ਇੱਕ ਵੱਡੀ ਕ੍ਰੀਏਟ ਉਹ ਕਰ ਦਿੱਤੀ। ਹਾਂ, ਬੰਦਾ ਜਿਹੜਾ ਜੀ ਉਹ, ਇਹ ਤੁਹਾਡੀ ਗੱਲ ਠੀਕ ਹੈ ਕਿ ਬੰਦੇ ਦੀ ਕਦਰ ਜਿਹੜੀ ਘਟ ਗਈ ਤੇ ਬੰਦੇ ਦੀ ਕਦਰ ਕੀ ਉਹ ਜਾ ਰਹੀ। ਇਹ ਕਿਹਾ ਜਾ ਰਿਹਾ ਵੀ ਕੋਈ ਨਹੀਂ, ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਲਾਸ਼ਾਂ ਗਿਣੋ ਮੈਂ ਵੋਟਾਂ ਗਿਣਦਾ। ਜੀ ਜੀ ਬਿਲਕੁਲ। ਅਗਲੇ ਕਾਲਰ ਲੈਣੇ ਸਰੋਤੇ ਜਿਹੜੇ ਤੁਸੀਂ ਫੋਨ ਤੇ ਸੁਣਦੇ ਆ ਨਾ, ਐਪ ਨੂੰ ਡਾਊਨਲੋਡ ਕਰ ਲਓ ਪੰਜਾਬੀ ਰੇਡੀਓ USA। ਇਹ ਔਰੇਂਜ ਕਲਰ ਦੀ ਆ, ਕਿਉਂਕਿ ਉਹ ਜਿਹੜਾ ਫੋਨਾਂ ਤੇ ਸੁਣਦੇ ਆ ਉਹ ਬੜੀ ਜਲਦੀ ਬੰਦ ਹੋ ਜਾਂਦੇ ਆ, ਤਾਂ ਉਹ ਸਿਸਟਮ ਹੋ ਸਕਦਾ ਜਲਦੀ ਬੰਦ ਵੀ ਹੋ ਜਾਵੇ। ਤੁਸੀਂ ਐਪ ਨੂੰ ਜ਼ਰੂਰ ਡਾਊਨਲੋਡ ਕਰ ਲਓ। ਅਗਲੇ ਸਾਡੇ ਕਾਲਰ ਨੇ ਅਵਤਾਰ ਸਿੰਘ ਪੰਨੂ। ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ 2 ਸਵਾਲ ਨੇ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਪੁਲਿਸ ਘੇਰਾਬੰਦੀ ਕਰਕੇ ਤੇ ਸੜਕਾਂ ਤੇ ਕਿੱਲ ਠੋਕਣ ਡਈ ਆ ਤੇ ਸੜਕਾਂ ਪੁੱਟ ਕੇ ਤੇ ਖਾਈਆਂ ਖੁੱਦੀ ਜਾਣ ਡਈ ਆ, ਉਸ ਤੋਂ ਲੱਗਦਾ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਦਿਲੋਂ ਬਿਲਕੁਲ ਹੀ ਇਮਾਨਦਾਰ ਨਹੀਂ ਹੈਗੀ ਕਿਸਾਨਾਂ ਦੇ ਨਾਲ। ਉਹ ਕਿਸਾਨਾਂ ਨੂੰ ਕੁਚਲ ਦੇਣਾ ਚਾਹੁੰਦੀ ਆ ਤੇ ਕਿਸਾਨਾਂ ਨੂੰ ਬਿਲਕੁਲ ਹੀ ਹਿੰਦੁਸਤਾਨ ਦੀ ਸਰਕਾਰ ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਸਰਕਾਰ ਕਿਸੇ ਵੀ ਤਰ੍ਹਾਂ ਕਿਸਾਨਾਂ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹੈਗੀ। ਸੋ ਇਸ ਕਰਕੇ ਜਥੇਬੰਦੀਆਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਅਲਰਟ ਹੋਣਾ ਚਾਹੀਦਾ ਤੇ ਆਪਣੇ ਮੋਰਚੇ ਨੂੰ ਉਸ ਹਿਸਾਬ ਨਾਲ ਚਲਾਉਣਾ ਚਾਹੀਦਾ। ਤੇ ਮੇਰਾ ਦੂਜਾ ਸਵਾਲ ਇਹ ਹੈ ਕਿ ਬੰਗਾਲ ਦੇ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ, ਕਾਮਰੇਡ, ਵਾਸੂਦੀਨ ਜਿਹੜੇ ਆ, ਇਹ ਸਾਰੇ ਰਲ ਕੇ ਜਿਸ ਤਰ੍ਹਾਂ ਤੀਜਾ ਮੋਰਚਾ ਬਣਾ ਕੇ ਬਹਿ ਗਏ, ਚੌਥਾ ਮੋਰਚਾ ਬਣਾ ਕੇ ਬਹਿ ਗਏ ਆ, ਇਹ ਸਿੱਧੇ ਤੌਰ ਤੇ BJP ਦੀ ਮਦਦ ਨਹੀਂ ਕਰਨ ਦਾ ਬੰਗਾਲ ਦੇ ਵਿੱਚ ਮਮਤਾ ਨੂੰ ਹਰਾਉਣ ਲਈ। ਸਤਿ ਸ਼੍ਰੀ ਅਕਾਲ ਜੀ। ਅਨੂ ਸਾਹਿਬ, ਸਵਾਲ ਤਾਂ ਨਹੀਂ ਦੋਨਾਂ ਤੁਹਾਡੇ ਸੁਝਾਅ ਨੇ। ਕੋਈ ਸਵਾਲ ਹੁੰਦਾ ਤਾਂ ਮੈਂ ਉਹਦਾ ਉਹ ਜਵਾਬ ਦਿੰਦਾ। ਉਹ ਹੋਪਫੁਲੀ ਤੁਹਾਡੇ ਸੁਝਾਅ ਜਿੱਥੇ ਸੰਬੰਧਿਤ ਧਿਰਾਂ ਨੇ। ਜੀ 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 ਬਿਲਕੁਲ। ਅਗਲੇ ਸਾਡੇ ਕਾਲਰ ਨੇ ਜੀ ਬਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਜਾਣਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਮੇਰਾ ਸਵਾਲ ਆ, ਇੱਕ ਤਾਂ ਜਿਹੜਾ ਰੋਡ ਟੈਕਸ ਆ ਤੇ ਟੋਲ ਟੈਕਸ ਆ, ਆਪਾਂ ਗੱਡੀ ਲੈਣ ਵੇਲੇ ਰੋਡ ਟੈਕਸ ਪੇ ਕਰ ਦਿੰਦੇ ਆ, ਤੇ ਉਹ ਫਿਰ ਟੋਲ ਟੈਕਸ ਕੀ, ਇਹਨਾਂ 'ਚ ਕੀ ਫਰਕ ਆ? ਜੇ ਆਪਾਂ ਉਹ ਦੇ ਦਿੱਤਾ ਤਾਂ ਬਾਅਦ 'ਚ ਕਿਉਂ ਦੇਣ ਦੀ ਲੋੜ ਆ? ਤੇ ਜੇ ਉਹ ਮੰਗਦੇ ਵੀ ਆ, ਇਹਦੇ ਲਈ ਕੋਈ ਐਕਸ਼ਨ ਨਹੀਂ ਹੋ ਸਕਦਾ? ਕਿਉਂਕਿ ਜਦੋਂ ਆਪਾਂ ਮੇਰੇ ਹਿਸਾਬ ਨਾਲ ਤਾਂ ਧੱਕੇ ਨਾਲ ਲੈ ਰਹੇ ਆ।
ਤੇ ਅੱਛਾ, ਦੂਜਾ ਸਵਾਲ ਮੇਰਾ ਇਹ ਆ ਕਿ ਹਾਂਜੀ, ਤੇ ਦਿੱਲੀ ਦੇ ਵਿੱਚ ਜਿੱਥੇ ਆਪਣਾ ਮੋਰਚਾ ਆ ਉੱਥੇ ਚਲੋ ਦਿੱਲੀ ਦੀ ਸਰਕਾਰ ਤਾਂ ਵਧੀਆ ਕਰ ਰਹੀ ਆ, ਕੇਜਰੀਵਾਲ ਸਰਕਾਰ, ਪਰ ਪੰਜਾਬ ਦੀ ਜਿਹੜੀ ਆਪਣੀ ਆਮ ਆਦਮੀ ਪਾਰਟੀ ਆ ਉਹਦੀ ਕੋਈ ਖਾਸ ਸ਼ਮੂਲੀਅਤ ਮੈਨੂੰ ਨਹੀਂ ਦਿਸ ਰਹੀ। ਜਿੱਦਾਂ ਉੱਥੇ ਜਾ ਕੇ ਬਹਿਣ, ਚਾਹੇ ਭਗਵੰਤ ਮਾਨ ਆ, ਹੁਣ ਮੌਕਾ ਆ, ਅਸੀਂ ਤਾਂ ਪਿਛਲੀ ਵਾਰ ਵੀ ਪੰਨੂ ਜੀ ਦੱਸ ਕੇ ਵੋਟਾਂ ਪਾਈਆਂ, ਇਹਨਾਂ ਦੀਆਂ ਅਕਾਲੀਆਂ ਦੀਆਂ ਝੰਡੀਆਂ ਵੀ ਲਾਈਆਂ, ਇਹ ਨਹੀਂ ਲਾ ਦਿੱਤੀਆਂ ਸੀ ਜਦੋਂ ਜਾਬਤਾ ਲੱਗ ਜਾਂਦਾ ਉਦੋਂ ਬਾਅਦ ਤੁਸੀਂ ਕੁਝ ਨਹੀਂ ਕਰ ਸਕਦੇ, ਅਸੀਂ ਲਾਈਆਂ ਇਹਨਾਂ ਨੇ ਧੱਕੇ ਨਾਲ ਜਾ ਕੇ ਲਾਤੀਆਂ, ਅਸੀਂ ਹੱਥੀਂ ਲਾਈਆਂ ਤੇ ਦੱਸ ਕੇ ਵੋਟਾਂ ਪਾਈਆਂ। ਦਿਲ ਜ਼ਰੂਰ ਟੁੱਟਾ ਜੋ ਇਹਨਾਂ ਨੇ ਕੀਤਾ, ਪਰ ਗਾਹਾਂ ਵੀ ਜੇ ਕੁਛ ਨਾ ਕੁਛ ਵਧੀਆ ਕਰਨਗੇ ਅਸੀਂ ਇਹਨਾਂ ਨਾਲ ਖੜੇ ਆ। ਇਹ ਕਿਉਂ ਕੁਛ ਕਾਰਗੁਜ਼ਾਰੀ ਉਹ ਜੋ ਹੋਣੀ ਚਾਹੀਦੀ ਉਹ ਨਹੀਂ ਦਿਸ ਰਹੀ, ਤੇ ਬਾਕੀ ਸੁਣ ਲੈਂਦੇ ਭੈਣ ਜੀ। ਜੀ ਥੈਂਕ ਯੂ। ਦੇਖੋ, ਇਸ ਤਰ੍ਹਾਂ ਹੈ ਕਿ ਇੱਕ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਕਿਨਾਰਾ ਕੀਤਾ ਹੋਇਆ, ਜਿੱਥੇ ਬੈਨ ਤੋੜੇ ਨੇ ਕਿ ਨਹੀਂ ਜਿਹੜਾ ਦੀ ਆਇਆ ਜਾਵੇ, ਇਸ ਕਰਕੇ ਇਹਦੇ ਚ ਕਿਸੇ ਇੱਕ ਦੇ ਉੱਤੇ ਨਹੀਂ, ਕੋਈ ਵੀ ਸਿਆਸੀ ਪਾਰਟੀ ਜਿਹੜੀ ਉੱਥੇ ਨਹੀਂ ਜਾ ਰਹੀ, ਇਸ ਕਰਕੇ ਨਹੀਂ ਜਾ ਰਹੀ ਵੀ ਉਹਨਾਂ ਦਾ ਫੈਸਲਾ ਹੈ ਵੀ ਉਹਦੇ ਉੱਤੇ ਜਿਹੜਾ ਦੀ ਹਾਂ ਕਾਰਗੁਜ਼ਾਰੀ ਇੱਥੋਂ ਤੱਕ ਹੈ ਉਹ ਹੁਣ ਲੋਕ ਸਭਾ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੇਖਣ ਨੂੰ ਮਿਲੂਗੀ। ਕਾਈਂਡਲੀ ਇਹਦੇ ਉੱਤੇ ਕਲੋਜ਼ਲੀ ਨਿਗਾਹ ਜਿਹੜੀ ਦੀ ਰੱਖਣਾ। ਬਾਕੀ ਅਪਡੇਟ ਜਿਹੜਾ ਦੀ ਉਹ ਤੁਹਾਨੂੰ ਮੈਂ ਵੀ ਜਿਹੜਾ ਦੀ ਉਹ ਕਰਦਾ ਕਿ ਬਾਕੀ ਜਿਹੜੇ ਰਿਪੋਰਟਰ ਨੇ ਪੰਜਾਬੀ ਰੇਡੀਓ ਤੇ ਉਹ ਵੀ ਤੁਹਾਨੂੰ ਜਿਹੜਾ ਦੀ ਉਹ ਕਰਦੇ ਰਹਿਣਗੇ ਕਿ ਕਿਵੇਂ ਕੀ ਕੁਝ ਜਿਹੜਾ ਦੀ ਉਹ ਆ ਰਿਹਾ। ਔਰ ਮੇਰਾ ਖਿਆਲ ਅੱਜ ਜਿੰਨੇ ਦਿਨ ਰਹਿੰਦੇ ਆ, ਜਿੰਨੇ ਅੱਜ ਸ਼ੁਰੂ ਹੋਇਆ ਜਿਹੜਾ ਇਹਦੇ ਵਿੱਚੋਂ ਬਹੁਤ ਕੁਝ ਜਿਹੜਾ ਦੀ ਹੁੰਦਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਖਾਸ ਤੌਰ ਦੇ ਉੱਤੇ ਦੇਖੋ, ਜਿੰਦਾਬਾਦ ਮੁਰਦਾਬਾਦ ਵਾਕਆਊਟ ਇਹਦੇ ਨਾਲ ਗੱਲ ਨਹੀਂ, ਔਰ ਇਹਦੇ ਤੋਂ ਅੱਗੇ ਉੱਪਰ ਜਿਹੜਾ ਦੀ ਕਾਰਗੁਜ਼ਾਰੀ ਅਸੀਂ ਪਾਰਟੀਆਂ ਵਿਖਾਉਣੀ ਜਿਹੜਾ ਦੀ ਹੋਊਗੀ, ਉਹ ਚਾਹੇ ਸੱਤਾਧਾਰੀ ਧਿਰ ਕਾਂਗਰਸ ਹੈ ਪੰਜਾਬ ਦੇ ਵਿੱਚ, ਚਾਹੇ ਜਿਹੜਾ ਦੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਹੈ, ਤੇ ਚਾਹੇ ਅੱਜ ਕਿਉਂਕਿ ਆਲ ਪਾਰਟੀ ਵੀ ਹੈ ਦੇਖਦੇ ਆ ਉਹਦੇ ਵਿੱਚ ਜਿਹੜਾ ਦੀ ਉਹ ਕੀ ਕਰਾ, ਤੇ ਚਾਹੇ ਅਕਾਲੀ ਦਲ ਬਾਦਲ ਹੈ ਜੀ, ਜਿਹੜੇ ਕਿ ਪਹਿਲਾਂ ਲੋਕਾਂ ਨੂੰ ਸਮਝਾਉਂਦੇ ਰਹੇ ਕਿੰਨੀ ਦੇਰ ਇਹ ਬਿੱਲ ਕਿੰਨੇ ਸਹੀ ਨੇ, ਹੁਣ ਜਿਹੜਾ ਦੀ ਉਹ ਟਕੈਤ ਹੋਰਾਂ ਤੱਕ ਵੀ ਜਿਹੜਾ ਉਹ ਪਹੁੰਚੀ ਕਿਸਾਨਾਂ ਦੇ ਨਾਲ ਹੈ। ਇਹ ਕਲਾਬਾਜ਼ੀਆਂ ਸਿਆਸੀ ਪਾਰਟੀਆਂ ਸਾਰੀਆਂ ਜਿਹੜੀਆਂ ਦੀ ਉਹ ਮਾਰਦੀਆਂ ਹੁੰਦੀਆਂ ਨੇ। ਫਿਰ ਵੀ ਮੈਂ ਇਹ ਵੀ ਕਹੂੰਗਾ ਜੀ ਕਿ ਸਿਆਸੀ ਪਾਰਟੀਆਂ ਤੋਂ ਬਿਨਾਂ ਵੀ ਜਿਹੜਾ ਦੀ ਉਹ ਨਹੀਂ ਸਰਨਾ, ਇਸ ਕਰਕੇ ਅੱਜ ਦੇਖਣ ਦੀ ਜ਼ਰੂਰਤ ਹੈ ਜੀ ਇਸ ਸਾਰੇ ਖਾਸ ਤੌਰ ਦੇ ਲੋਕ ਸਭਾ ਦਾ ਸੈਸ਼ਨ ਜਿਹੜਾ ਚੱਲ ਰਿਹਾ, ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਕੀ ਕਰਦੀਆਂ ਨੇ। ਹਾਲਾਂਕਿ ਆਫਿਸ ਦੀ ਧਿਰ ਹੈ ਨਹੀਂ ਜਿਹੜਾ ਕਿ ਖਮਿਆਜ਼ਾ ਅੱਜ ਭੁਗਤਣਾ ਪੈ ਰਿਹਾ, ਫਿਰ ਵੀ ਜੇ ਵਿਰੋਧੀ ਧਿਰਾਂ ਇਕਜੁੱਟ ਹੁੰਦੀਆਂ ਨੇ ਬਿਨਾਂ ਕਿਸੇ ਸ਼ੱਕ ਦੇ ਸਰਕਾਰ ਦੇ ਉੱਤੇ ਦਬਾਅ ਤਾਂ ਜਿਹੜਾ ਜੀ ਉਹ ਬਣਾ ਸਕਦੀਆਂ, ਕਿੰਨਾ ਬਣਾ ਸਕਦੀਆਂ ਨੇ, ਬਸ ਇਹੀ ਚੀਜ਼ ਜੀ। ਅਗਲੇ ਸਾਡੇ ਕਾਲਰ ਨੇ ਹਰਵੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੋਦੀ ਨੇ ਆਖਿਆ ਸੀ 2 ਫਰਵਰੀ ਨੂੰ ਮਿਲੂਗਾ ਕਿਸਾਨਾਂ ਨੂੰ, ਕਿਸਾਨਾਂ ਦੀਆਂ ਮੰਗਾਂ ਬਦਲੇ, ਉਹ ਕਿੱਥੇ ਮਿਲੂਗਾ ਜਦੋਂ ਉਹ ਸੜਕਾਂ ਬੰਦ ਕਰਨ ਦੇ ਆਪਣੇ ਸੜਕਾਂ ਹੁੰਦੀਆਂ ਜਿੱਦਾਂ ਉਹ ਕਿੱਥੇ ਮਿਲੂਗਾ, ਉਹ ਹੈਲੀਕਾਪਟਰ ਲੋਕੀ ਜਾਣਗੇ ਜੀ। ਕੁਛ ਮੋਦੀ ਨੇ ਕਿਹਾ ਸੀ 2 ਤਰੀਕ ਨੂੰ ਕਿਸਾਨਾਂ ਨੂੰ ਮਿਲੂਗਾ, ਪਰ ਸੜਕਾਂ ਬੰਦ ਕਰਤੀਆਂ। ਕੋਈ ਐਲਾਨ ਨਹੀਂ। ਪਹਿਲੀ ਵਾਰੀ ਜੇ ਉਹ ਆਲ ਪਾਰਟੀ ਬੋਲੇ ਪ੍ਰਧਾਨ ਮੰਤਰੀ ਇੰਨੀ ਗੱਲ ਜਿਹੜੇ ਖੇਤੀਬਾੜੀ ਫੋਨ ਕਾਲ ਜੋ ਆਪਣਾ ਫੋਨ ਕਾਲ ਹੋਏ ਕਾਲ ਕਰਦਾ ਹੈ, ਅੱਗੋਂ ਨਹੀਂ ਕਹੀ। ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰੇ ਜਿਸ ਤਰ੍ਹਾਂ ਸੁਣ ਚ ਆਉਂਦਾ ਵੀ ਉਹਨੇ ਸਾਰੇ ਜਿਹੜੇ ਜਿੱਥੇ ਵੀ ਆਪਣੇ ਜਥੇਬੰਦੀਆਂ ਬੈਠੀਆਂ ਸਾਰੇ ਦਿੱਲੀ ਦੇ ਸਾਰੇ ਨਾਕੇ ਲਾਤੇ ਆ, ਕੋਈ ਤੁਰ ਕੇ ਨਹੀਂ ਜਾ ਸਕਦਾ, ਗੱਡੀ ਨਹੀਂ ਜਾ ਸਕਦੀ। ਇਹ ਜਿਹੜਾ ਇੱਦਾਂ ਦਾ ਪ੍ਰਬੰਧ ਜਿਹੜਾ ਕਿਹੜੀ ਆਪਣੇ ਦਿੱਲੀ ਦੀ ਸਰਕਾਰ ਦੇ ਅੰਦਰ ਆ ਜਾਂ ਫਿਰ ਸੈਂਟਰ ਦੇ ਸਰਕਾਰ ਦੇ ਕੌਣ ਇਹਨਾਂ ਦਾ ਇੰਤਜ਼ਾਮ ਕਰ ਰਿਹਾ? ਤੇ ਦੂਜਾ, ਜੇ ਮਤਲਬ ਇੱਦਾਂ ਹੀ ਉਹਨੇ ਹੁਣ ਇੱਕ ਕਿਸਮ ਦਾ ਕੈਦ ਕਰਕੇ ਕਿਸੇ ਪਾਸੇ ਜਾ ਨਹੀਂ ਸਕਦੇ ਤਾਂ ਵੀ ਇਹਦਾ ਕੀ ਅਸਰ ਲੌਂਗ ਟਰਮ ਕੀ ਇਹਦਾ ਅਸਰ ਪਊਗਾ, ਪਰ ਦੱਸੋ ਜੀ, ਸੁਣ ਲੈਂਦੇ ਭੈਣ ਜੀ। ਦਿੱਲੀ ਪੁਲਿਸ ਕਰ ਰਹੀ ਆ, ਔਰ ਦਿੱਲੀ ਪੁਲਿਸ ਜਿਹੜੀ ਆ ਉਹ ਗ੍ਰਹਿ ਮੰਤਰਾਲੇ ਅੰਡਰ ਆ ਜੀ, ਬਿਨਾਂ ਕਿਸੇ ਸ਼ੱਕ ਦੇ, ਬਿਨਾਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੇ ਤੋਂ ਬਿਨਾਂ ਆਪਣੇ ਤੌਰ ਦੇ ਉੱਤੇ ਤਾਂ ਨਹੀਂ ਜਿਹੜਾ ਦੀ ਉਹ ਕਰ ਰਹੀ। ਜਿਹੜੇ 2-3 ਚੀਜ਼ਾਂ ਇਹਦੇ ਵਿੱਚ ਦੇਖਣ ਵਾਲੀਆਂ ਨੇ, ਜਿੱਥੇ ਤੁਸੀਂ ਲੋਕ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਹੋ ਉਹ ਕੁਝ ਦਬਾਓ ਇੰਟਰਨੈਸ਼ਨਲ ਜਿਹੜਾ ਦਬਾਓ ਆ ਉਹ ਪਵਾ ਸਕਦੇ ਹੋ। ਇੱਕ ਤਾਂ ਇੰਟਰਨੈਟ ਜਿਹੜਾ ਬੰਦ ਕੀਤਾ, ਇਹਦੇ ਸੰਬੰਧੀ ਆਵਾਜ਼ ਉਠਾਓ, ਇਹ ਚੀਜ਼ ਜਿਹੜਾ ਜੀ ਉਹ ਛੱਡ ਦਿਓ, ਕੌਣ ਗਲਤ ਆ ਕੌਣ ਆ ਸੁਝਾਅ ਦੇ ਜਥੇਬੰਦੀਆਂ ਨੂੰ, ਉਹ ਕਹਿ ਲਓ ਜਥੇਬੰਦੀਆਂ ਪ੍ਰੋਗਰਾਮ ਨਹੀਂ ਦੇ ਰਹੀਆਂ। ਜੇ ਇੰਟਰਨੈਸ਼ਨਲ ਅੱਜ ਦਬਾਓ 3-4 ਚੀਜ਼ਾਂ ਦੇ ਉੱਤੇ ਪੈ ਸਕਦਾ। ਇੰਟਰਨੈਟ ਬੰਦ ਹੋ ਗਿਆ, ਇੰਨੇ ਦਿਨ ਕਿਵੇਂ ਇੰਟਰਨੈਟ ਜਿਹੜਾ ਉਹ ਬੰਦ ਕੀਤਾ ਜਾ ਸਕਦਾ। ਦੂਜੀ ਗੱਲ, ਜਿਹੜੀਆਂ ਸਰਹੱਦਾਂ ਨੇ ਉਹਨਾਂ ਦੇ ਉੱਤੇ ਜਿੱਡੇ ਸੂਏ ਵੱਡੇ ਲਾਏ ਜਾ ਰਹੇ ਆ। ਚਾਈਨਾ ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆ ਕੇ ਬਹਿ ਗਿਆ ਪਿੰਡ ਵਸਾ ਕੇ, ਉੱਥੇ ਤਾਂ ਇਹੋ ਜਿਹੀ ਕੋਈ ਰੋਕ ਨਹੀਂ ਲੱਗੀ ਉਹਨਾਂ ਨੂੰ। ਇਹ ਕਿਸਾਨ ਕੋਈ ਚਾਈਨਾ ਤੋਂ ਆਏ ਹੋਏ ਥੋੜੀ ਨੇ ਜੀ, ਇਹ ਕੋਈ ਗਵਾਂਢੀ ਮੁਲਕ ਦੇ
ਜਿਹੜਾ ਭੇਜੇ ਹੋਏ ਲੋਕ ਥੋੜੀ ਨੇ ਜਿਹੜਾ ਹਮਲਾ ਕਰ ਦੇਣਗੇ ਦਿੱਲੀ ਦੇ ਉੱਤੇ। ਇਹ ਦਿਖਾਇਆ ਜਾ ਰਿਹਾ ਵੀ ਕਿਸਾਨ ਪਤਾ ਨਹੀਂ ਇਹ ਹਮਲਾਵਰ ਹੋ ਜਾਣਗੇ, ਇਹ ਜਾ ਕੇ ਦਿੱਲੀ ਦੇ ਉੱਤੇ ਕਬਜ਼ਾ ਕਰ ਲੈਣਗੇ। ਇਹ ਇੱਕ ਖੇਡ ਬਣਾਉਣ ਦੀ। ਤੀਜੀ ਗੱਲ, ਜਿਹੜੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਕਿ ਦਿੱਲੀ ਦੀ ਪੁਲਿਸ ਨੂੰ ਸਟੀਲ ਦੀਆਂ ਡਾਂਗਾਂ ਜਿਹੜੀਆਂ ਉਹ ਦਿੱਤੀਆਂ ਗਈਆਂ। ਹਾਲਾਂਕਿ ਹੁਣ ਦਿੱਲੀ ਦੀ ਪੁਲਿਸ ਜਿਹੜੀ ਆ ਉਹ ਇਹ ਕਹਿੰਦੀ ਆ ਕਿ ਵਾਪਸ ਲੈ ਲਈਆਂ ਗਈਆਂ ਨੇ ਜੀ, ਉਹ ਗਲਤੀ ਦੇ ਨਾਲ ਜਿਹੜੀਆਂ ਆ ਗਈਆਂ ਸੀਗੀਆਂ। ਉਹ ਸਟੀਲ ਦੀ ਡਾਂਗ ਜਿਹੜੀ ਆ, ਮੰਨ ਲਓ ਕਿਸੇ ਦੇ ਸਿਰ ਤੇ ਵੱਜੀ ਤੇ ਇਟ ਮੀਨਸ ਕਿ ਨਾਲ ਦੀ ਨਾਲ ਉਹਦਾ ਕੰਮ ਹੋ ਗਿਆ। ਜਿਹਦੇ ਸਿਰ ਦੇ ਉੱਤੇ ਇਹ ਸਟੀਲ ਦੀਆਂ ਡਾਂਗਾਂ ਜਿਹੋ ਜਿਹੇ ਗੰਡਾਸੇ ਹੁੰਦੇ ਸੀ ਪੁਰਾਣੇ, ਉਸ ਕਿਸਮ ਦੀ ਉਹਦੇ ਸਾਈਡ ਦੇ ਉੱਤੇ ਗੰਡਾਸੇ ਰੂਪੀ ਜਿਹੜਾ ਉਹ ਬਣੀ ਹੋਈ ਸੀਗੀ। ਇਹ ਤਿੰਨ ਕੁ ਚੀਜ਼ਾਂ ਨੇ। ਇਹਨਾਂ ਚੀਜ਼ਾਂ ਨੂੰ ਜਿਹੜਾ ਦੀ ਉਹ ਆਧਾਰ ਬਣਾ ਕੇ ਅੰਤਰਰਾਸ਼ਟਰੀ ਪ੍ਰੈਸ਼ਰ ਇਸ ਵੇਲੇ ਜਿਹੜਾ ਦੀ ਉਹ ਪੈਣਾ ਚਾਹੀਦਾ, ਚਾਹੇ ਉਹ ਅਮਰੀਕਾ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ ਜਾਂ UNO ਤੱਕ ਜਿਹੜਾ ਦੀ ਉਹ ਹੋਵੇ। ਇਹ ਅੰਤਰਰਾਸ਼ਟਰੀ ਪ੍ਰੈਸ਼ਰ ਜਿਹੜਾ ਦੀ, ਕਿਉਂਕਿ ਇਹ ਹਿਊਮਨ ਰਾਈਟਸ ਦਾ ਜਿਹੜਾ ਉਹ ਮਸਲਾ ਹੈ। ਜੇ ਕੁਝ ਕਰ ਸਕਦੇ ਹੋ ਤਾਂ ਜਿਹੜਾ ਦੀ ਉਸ ਜਗ੍ਹਾ ਦੇ ਉੱਤੋਂ ਪ੍ਰੈਸ਼ਰ ਬਿਲਡ ਕਰਨਾ ਜੀ ਬਹੁਤ ਜ਼ਰੂਰੀ ਹੈ ਜੀ। ਅੱਗੇ ਸਾਡੇ ਨਾਲ ਮੰਗਲ ਸਿੰਘ ਜੀ ਲੁਧਿਆਣੇ ਤੋਂ ਜੁੜੇ ਨੇ। ਮੰਗਲ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਇੱਕ ਮੇਰਾ ਫੇਰ ਛੋਟਾ ਜਿਹਾ ਸਵਾਲ ਹੈ ਵੀ ਮੈਂ ਉਹਦੇ ਵਿੱਚ ਮਾੜਾ ਜਿਹਾ ਦੱਸਦਾ। ਜਿੱਦਾਂ ਸਾਡੇ ਇੱਕ ਨਹੀਂ ਉਦਣ ਜਦੋਂ 26 ਨੂੰ ਹੋਇਆ, 27 ਨੂੰ ਸਫਾਈ ਵਾਲੀ ਵੀ ਆਈ ਕੁੜੀ, ਮੈਂ ਕਿਹਾ ਉਹ ਵੋਟੀ ਦੇਖਿਆ ਸੀ ਤੁਸੀਂ ਟੈਲੀਵਿਜ਼ਨ ਤੇ ਕੀ ਹੋਇਆ? कहते अंकल और तो सब कुछ बहुत बढ़िया हुआ, लेकिन जो तिरंगे की बेइज्जती की वो नहीं अच्छा था। अच्छा, मैं बड़ा उन्होंने फिर समझाने मेरा टाइम लगा, फिर भी उन्होंने समझ आई या नहीं आई। एक तो तुहानू मेरी बेनती है तुसी इस चीज़ नूं क्लैरीफाई करियो। मैनू पता कि नहीं हुई भी झंडे की बेइज्जती हुई कि नहीं हुई, ਉਹਦੇ ਤਾਂ ਲਾਗੇ ਵੀ ਕੋਈ ਨਹੀਂ ਗਿਆ। ਦੂਸਰੀ ਨਾਲ ਮੇਰੀ ਇਹ ਆ, ਕੋਈ ਜਿਹੜਾ ਚੰਗਾ ਐਡਵੋਕੇਟ, ਕੋਈ ਚੰਗਾ ਅਟਾਰਨੀ, ਇਹਨੂੰ ਸੁਪਰੀਮ ਕੋਰਟ 'ਚ ਪਲੀਜ਼ ਇਹਨੂੰ ਦੇ ਕੇ ਇਹਨੂੰ ਕਲੈਰੀਫਾਈ ਕਰਵਾਉਣਾ ਚਾਹੀਦਾ ਕਿ ਬੱਚੇ ਦੇ ਦਿਮਾਗ 'ਚ ਇਹ ਗੱਲ ਪਾਤੀ ਤਿਰੰਗੇ ਦੀ ਬੇਇੱਜ਼ਤੀ ਹੋਈ, ਤਿਰੰਗੇ ਦੀ ਬੇਇੱਜ਼ਤੀ। ਥੈਂਕ ਯੂ ਜੀ। ਥੈਂਕ ਯੂ। ਦੇਖੋ ਤੁਸੀਂ ਗੱਲ ਦਾ ਜਵਾਬ ਜਿਹੜਾ ਜੀ ਦੇ ਦਿੱਤਾ ਹੋਊਗਾ ਜੀ। ਵਕੀਲ ਭਾਈਚਾਰਾ ਜਿਹੜਾ ਉਹ ਲੱਗਿਆ ਹੋਇਆ, ਕਿਸੇ ਜਗ੍ਹਾ ਦੇ ਉੱਤੇ ਕੋਈ ਤਿਰੰਗੇ ਦੀ ਬੇਇੱਜ਼ਤੀ ਨਹੀਂ ਹੋਈ। ਜਿਹੜਾ ਝੰਡਾ ਝੁਲਾਇਆ ਗਿਆ, ਇੱਥੇ ਕੁਝ ਚੈਨਲਾਂ ਨੇ ਉਹਨੂੰ ਖਾਲਿਸਤਾਨੀ ਝੰਡਾ ਜਿਹੜਾ ਦੀ ਉਹ ਕਹਿ ਦਿੱਤਾ, ਉਹ ਪੰਥਕ ਝੰਡਾ ਹੈ। ਇੱਥੇ ਨਾ ਹਰ ਵਰੇ ਮਨਾਇਆ ਜਾਂਦਾ ਜਿਹੜਾ ਦੀ ਬਾਬਾ ਬਘੇਲ ਸਿੰਘ ਹੋਰਾਂ ਦਾ ਜਿਹੜਾ ਜੇਤੂ ਦਿਵਸ ਆ, ਤੇ ਉਦੋਂ ਇਹ ਜਿਹੜਾ ਝੰਡਾ ਹੈ ਉਹ ਚਲਾਇਆ ਜਾਂਦਾ। ਜਿਹੜਾ ਲਾਲ ਕਿਲੇ ਦੇ ਸਾਈਡਾਂ ਦੇ ਉੱਤੇ ਜਿਹੜਾ ਵੱਡਾ ਤਿਰੰਗਾ ਝੰਡਾ ਸੀਗਾ ਲਾਲ ਕਿਲੇ ਦੇ ਉੱਤੇ, ਉਹਨੂੰ ਕਿਸੇ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਜੀ। ਇਹ ਤਾਂ ਵੀਡੀਓ ਰੂਪ ਦੇ ਵਿੱਚ ਸਾਰਾ ਕੁਝ ਕਲੀਅਰ ਹੈ। ਉਹ ਦਰਬਾਰੀ ਮੀਡੀਆ ਨੇ ਇੰਨਾ ਕੁਝ ਜਿਹੜਾ ਦੀ ਉਹ ਕਰ ਦਿੱਤਾ, ਕਿਉਂਕਿ ਹੁਣ ਪ੍ਰੋਬਲਮ ਇਹ ਆ ਨਾ ਕਿ ਉਹਨਾਂ ਦੀ ਗਿਣਤੀ ਬਹੁਤ ਵੱਡੀ ਆ। IT ਵਿੰਗ ਨੂੰ ਅਸੀਂ ਸਮਝਣ ਦੇ ਵਾਸਤੇ ਜਿਹੜਾ ਦੀ ਉਹ ਬਹੁਤੇ ਲੋਕ ਤਿਆਰ ਨਹੀਂ। ਅਸੀਂ ਪਰੰਤੂ ਆਪਣੇ ਲੋਕਾਂ ਦੇ ਲਗਾਤਾਰ ਜਿਹੜਾ ਦੀ ਉਹ ਕਰ ਰਹੇ ਹਾਂ। ਤੁਹਾਡੀ ਸਿਆਣੀ ਗੱਲ ਹੈ ਜੇ ਸਮਝਾਉਣ ਦੀ, ਤਾਂ ਅੱਜ ਇਹ ਲੋੜ ਹੈ ਕਿ ਦੱਸੋ ਕਿੱਥੇ ਉਹ ਬੇਇੱਜ਼ਤੀ ਹੈ। ਈਵਨ ਪ੍ਰਧਾਨ ਮੰਤਰੀ ਤੱਕ ਮਨ ਕੀ ਬਾਤ ਦੇ ਵਿੱਚ ਇੱਕ ਬੜਾ ਦਿਲ ਦੁਖਿਆ ਕਿ ਜਿਹੜੀ ਤਿਰੰਗੇ ਦੀ ਬੇਹੁਰਮਤੀ ਕਿੱਥੇ ਹੋਈ। ਲੋਕਾਂ ਨੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਤਿਰੰਗੇ ਦੀ ਬੇਇੱਜ਼ਤੀ ਨਹੀਂ ਹੋਈ, ਸਗੋਂ ਟਰੈਕਟਰਾਂ ਦੇ ਉੱਤੇ ਲੱਗੇ ਜਿਹੜੇ ਤਿਰੰਗੇ ਝੰਡੇ ਸੀ ਉਹਨਾਂ ਦੇ ਉੱਤੇ ਡਾਂਗਾਂ ਮਾਰੀਆਂ ਦਿੱਲੀ ਪੁਲਿਸ ਨੇ। ਉਹ ਵੀ ਵੀਡੀਓ ਜਿਹੜੀਆਂ ਉਹ ਪਈਆਂ ਨੇ ਜੀ, ਥਾਵਾਂ ਦੇ ਉੱਤੇ ਜਿਹੜੀਆਂ ਉਹ ਪਈਆਂ ਨੇ। ਇਹ ਸਾਰਾ ਕੁਝ ਵੀਡੀਓ ਦੇ ਰੂਪ ਦੇ ਵਿੱਚ ਮੌਜੂਦ ਹੈ। ਇਹ ਠੀਕ ਹੈ, ਅੱਜ ਜਿਹੜਾ ਪ੍ਰਚਾਰ ਜ਼ਿਆਦਾ ਹੋ ਗਿਆ, ਪਰ ਕੋਈ ਗੱਲ ਨਹੀਂ, ਬੀ ਪੇਸ਼ੈਂਸ। ਇਹ ਚੀਜ਼ਾਂ ਸਾਰੀਆਂ ਉਹ ਸਾਹਮਣੇ ਆਉਣਗੀਆਂ ਜੀ। ਅੱਜ ਪੇਸ਼ੈਂਸ ਰੱਖ ਕੇ ਜਿਹੜਾ ਦੀ ਉਹ ਅੱਗੇ ਵਧਣ ਦੀ ਲੋੜ ਹੈ। ਬਹੁਤ ਸਾਰੇ ਲੋਕ ਜਿਹੜੇ ਦੀ ਉਹ ਇਹਨੂੰ ਅਦਾਲਤਾਂ ਵਾਲੇ ਮਾਮਲੇ 'ਚ ਲਿਜਾਣਗੇ। ਜੀ ਜੀ ਅੱਗੇ ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ ਜੀ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਜਿਹੜਾ ਆਪਣਾ ਇੰਸੀਡੈਂਟ ਹੋਇਆ ਆਪਣੇ ਲਾਲ ਕਿਲੇ ਦੇ ਉੱਤੇ, ਉਹ ਜਿਹੜੀਆਂ ਕਈ ਜਥੇਬੰਦੀਆਂ ਸੀ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ ਅਸੀਂ ਵੀ ਉਹ ਜਿਹੜੇ ਮੇਨ ਰੂਟ ਆ ਵੀ ਉਹ 'ਚ ਨਹੀਂ ਜਾਣਾ ਸੀ, ਤਾਂ ਪਹਿਲਾਂ ਜੋ ਅਸੀਂ ਕਿਹਾ ਸੀ ਉਸੇ ਰੂਟ 'ਤੇ ਜਾਵਾਂਗੇ। ਹੁਣ ਜਦੋਂ ਐਕਸੀਡੈਂਟ ਹੋਇਆ, ਜਿਹੜੀਆਂ ਆਪਣੀਆਂ ਜਥੇਬੰਦੀਆਂ ਆਈਆਂ ਉਹ ਮੈਟਰ ਸੀਗਾ ਬਿਟਵੀਨ ਉਹ ਜਥੇਬੰਦੀਆਂ ਜਾਂ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਨਾਲ, ਵੀ ਇਹਨਾਂ ਨੇ ਆਪ ਦੇ ਉੱਤੇ ਕਿਉਂ ਜ਼ਿਆਦਾ ਇਹ ਲੈਂਦੇ ਜੀ। ਇਹਨਾਂ ਨੇ ਗਦਾਰੀ ਕੀਤੀ, ਇਹਨਾਂ ਤੇ ਪਰਚੇ ਹੋਣੇ ਚਾਹੀਦੇ, ਇੰਨਾ ਕਿਉਂ ਇਹਨਾਂ ਨੂੰ ਸੌਂਕ ਕਹਿਣਾ ਚਾਹੀਦਾ ਪੁਲਿਸ ਨੂੰ ਵੀ ਇਟ ਵਾਜ਼ ਬਿਟਵੀਨ ਪੁਲਿਸ ਐਂਡ ਜਿਹੜੀਆਂ ਜਥੇਬੰਦੀਆਂ ਸੀ ਉੱਥੇ ਵਾਇਲੈਂਸ ਨਹੀਂ ਹੋਈ। ਅਸੀਂ ਪੁਲਿਸ ਦਾ ਥੈਂਕ ਯੂ ਕਰਦੇ ਹਾਂ ਵੀ ਨਹੀਂ ਇੱਥੇ ਜ਼ਿਆਦਾ ਵਾਇਲੈਂਸ ਹੋ ਸਕਦੀ ਸੀ, ਵੀ ਇਹਨਾਂ ਨੇ ਇੱਦਾਂ ਇੰਨਾ ਕਿਉਂ ਮਸਲਾ ਬਣਾਇਆ ਜੀ। ਇਹ ਇਹਨਾਂ ਨੇ ਗਦਾਰੀ ਕੀਤੀ ਜੀ, ਇਹਨਾਂ ਨੇ ਉਹ ਕੀਤੀ। ਮੈਂ ਇਹ ਪੁੱਛਣਾ ਜੀ। ਥੈਂਕ ਯੂ। ਦੇਖੋ ਇੱਕ ਦਿਨ ਜ਼ਰੂਰ ਕੁਝ ਜਿਹੜੇ ਆਗੂਆਂ ਨੇ ਬੋਲਿਆ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ। ਪ੍ਰੈਸ਼ਰ ਅੰਡਰ ਪ੍ਰੈਸ਼ਰ ਨੇ ਉਹ ਵੀ ਇਸ ਵੇਲੇ, ਔਰ ਇਹ ਵੀ ਫੈਸਲਾ ਕੀਤਾ ਗਿਆ ਹੁਣ ਜਥੇਬੰਦੀਆਂ ਨੇ ਕਿਹਾ ਕਿ ਉੱਥੋਂ ਕਿਸੇ ਦੇ ਖਿਲਾਫ ਕੋਈ ਗੱਲ ਜਿਹੜੀ ਆ
ਉਹ ਇਸ ਸਟੇਜ ਤੋਂ ਨਹੀਂ ਜਿਹੜੀ ਉਹ ਕੀਤੀ ਜਾਊਗੀ। ਮੇਰਾ ਖਿਆਲ ਜੇ ਉਹਨਾਂ ਨੇ ਆਪਣੀ ਗਲਤੀ ਸੁਧਾਰ ਲਈ ਤੇ ਇਹ ਮਾਮਲੇ ਨੂੰ ਇੱਥੇ ਜਿਹੜਾ ਉਹ ਛੱਡ ਦੇਣਾ ਚਾਹੀਦਾ। ਐਕਚੁਅਲੀ ਕਹਿ ਦੇਣਾ ਬੜਾ ਸੌਖਾ, ਜਦੋਂ ਹੈਂਡਲ ਜਿਹੜੇ ਕਰ ਰਹੇ ਨੇ ਉਹ ਕਿਸ ਪ੍ਰੈਸ਼ਰ ਦੇ ਵਿੱਚੋਂ ਲੰਘ ਰਹੇ ਨੇ। ਜੇ ਦੇਖੋ ਇਹ ਉਦਣ ਲੱਠ ਮਾਰ ਨਾ ਆਉਂਦੇ, ਟਕੈਤ ਸਾਹਿਬ ਜਿਹੜੇ ਜੀ ਸੰਭਾਲਦੇ, ਜਿਹੜੀਆਂ ਮਹਾ ਪੰਚਾਇਤਾਂ ਨੇ, ਜਾਟਲੈਂਡ ਆ ਜਿਹੜਾ ਜੀ ਉਹ ਨਾ ਉੱਠਦਾ, ਖਾਪ ਪੰਚਾਇਤਾਂ ਨਾ ਉੱਠਦੀਆਂ, ਤੇ ਸ਼੍ਰੀਮਾਨ ਜੀ ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਅੱਜ ਨੂੰ ਸਭ ਜਿਹੜਾ ਜੀ ਜਾਂ ਤੱਕ ਚੁੱਕੇ ਅੰਦਰ ਦੇ ਦਿੱਤੇ ਗਏ ਹੁੰਦੇ ਤੇ ਸਾਰਾ ਕੁਝ ਚੁੱਕ ਕੇ ਜਿਹੜਾ ਜੀ ਇੱਥੇ ਵਾਪਸ ਅੰਦੋਲਨ ਜਿਹੜਾ ਉਹ ਪਿੰਡਾਂ ਦੇ ਵਿੱਚ ਆ ਗਿਆ ਹੁੰਦਾ, ਤੇ ਉਦੋਂ ਬਾਅਦ ਉਹਨਾਂ ਲੋਕਾਂ ਦਾ ਕੀ ਹਸ਼ਰ ਹੁੰਦਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ। ਉਹ ਲੀਡਰਸ਼ਿਪ ਜਿਹੜੀ ਆ ਜੀ ਉਸ ਦਿਨ ਉਹ ਵੀ ਜਿਹੜਾ ਸੀ ਉਹ ਬਹੁਤ ਅੰਡਰ ਪ੍ਰੈਸ਼ਰ ਹੋ ਸਕਦੀ। ਜਿਹੜੇ ਇੱਕ ਇੱਕ ਸਟੈਪ ਲੈ ਕੇ ਆਏ ਲੋਕਾਂ ਨੂੰ ਇਹ ਸ਼ਾਂਤਮਈ 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 ਇਹ ਕਹਿ ਕੇ, ਉਹ ਵੀ ਉਹਨਾਂ ਨੂੰ ਵੀ ਲੱਗਿਆ ਕਿ ਇਹ ਤਾਂ ਸਾਰਾ ਕੁਝ ਕੰਮ ਹੋ ਗਿਆ। ਔਰ ਇੱਕ ਵਾਰੀ ਜਿਹੜਾ ਜੀ ਉਸ ਰਾਤ ਕੋਈ ਵੀ ਨਹੀਂ ਸੁੱਤਾ ਜੀ, ਅਸੀਂ ਵੀ ਨਹੀਂ ਉਸ ਰਾਤ, ਜਿਸ ਦਿਨ ਗਾਜੀਪੁਰ ਜਿਹੜਾ ਸੀਗਾ ਜੀ ਉਹ ਸਰਹੱਦ ਦੇ ਉੱਤੇ ਐਡੀ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਜਿਹੜੀਆਂ ਉਹ ਡਿਪਲੋਏ ਕਰਤੀਆਂ ਸੀ, ਉਹ ਲੱਗਦਾ ਸੀਗਾ ਕਿ ਕੁਝ ਘੰਟਿਆਂ ਤੱਕ ਉੱਥੇ ਪਤਾ ਨਹੀਂ ਕੀ ਵਾਪਰ ਜਾਣਾ। ਲੱਠ ਮਾਰ ਖੜੇ ਸੀਗੇ ਜੀ ਸਾਡੇ ਲੋਕਾਂ ਨੂੰ ਮਾਰਨ ਦੇ ਵਾਸਤੇ। ਇਹ ਤਾਂ ਮੈਂ ਕਹਿ ਸਕਦਾ ਕਿ ਉਹ ਇੱਕ ਟਰਨਿੰਗ ਪੁਆਇੰਟ ਜਿਹੜਾ ਜੀ ਬਣ ਗਿਆ, ਨਹੀਂ ਤਾਂ ਅੱਜ ਨੂੰ ਨਾ ਤੁਸੀਂ ਸਵਾਲ ਪੁੱਛ ਰਹੇ ਹੁੰਦੇ, ਨਾ ਜਵਾਬ ਦੇਣ ਦੇ ਵਾਸਤੇ ਜਿਹੜਾ ਜੀ ਸ਼ਾਇਦ ਉਸ ਸਮੇਂ ਵੀ ਮੌਜੂਦ ਹੁੰਦਾ। ਇਹ ਕੋਈ ਪਤਾ ਨਹੀਂ ਸੀਗਾ ਕਿ ਕੀ ਹਾਲਾਤ ਜਿਹੜੇ ਉਹ ਉਦੋਂ ਬਾਅਦ ਬਣ ਜਾਣੇ ਸੀ। ਉਹ ਦਿਨ ਕਈਆਂ ਗਈਆਂ ਕੁਝ ਜਿਹੜੀਆਂ ਉਹ ਗੱਲਾਂ ਸੀ ਉਹਨਾਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਸੀ, ਨਹੀਂ ਸੀ ਬੋਲੀਆਂ ਚਾਹੀਦੀਆਂ। ਚਲੋ ਪੌਣੀ ਸੁਖਣਾ ਜੀ ਜੋ ਕੁਝ ਗਲਤ ਕੀਤਾ ਉਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਕਰੋ, ਲੋਕਾਂ ਦੇ ਕਿੰਤੂ ਪ੍ਰੰਤੂ ਜਿਹੜਾ ਜੀ ਉਹ ਨਹੀਂ ਹੈਗਾ ਜੀ, ਅੱਜ ਵੀ ਨਹੀਂ ਹੈ ਜੀ। ਨਾ ਮੈਂ ਪਿਛਲੇ ਕਦੇ ਪ੍ਰੋਗਰਾਮਾਂ ਦੇ ਦੌਰਾਨ ਜਿਹੜਾ ਜੀ ਉਹਨਾਂ ਦੇ ਉੱਤੇ ਕੀਤਾ, ਬਲਕਿ ਜਿਹੜੀ ਟੀਮ ਉਹਨਾਂ ਨੂੰ ਬਚਾਉਣ ਦੇ ਯਤਨਾਂ ਤੇ ਭਾਗ ਜੀ। ਜਸਵੰਤ ਸਿੰਘ ਚੌਲ ਜੀ ਆਸਟ੍ਰੇਲੀਆ ਤੋਂ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ ਪੰਨੂ ਜੀ, ਮੇਰੇ ਛੋਟੇ ਛੋਟੇ ਦੋ ਸਵਾਲ ਹੈ। ਇੱਕ ਤਾਂ ਜੀ ਦੇਖੋ ਨਾ, ਸ਼ਰੇਆਮ ਹੀ ਕਹਿਣਾ ਪਊਗਾ, ਅਗਲੇ ਨੇ ਆ ਕੇ ਪਿੰਡ ਵਸਾ ਕੇ ਹੈਕ ਤੇ ਪੇਪਰ ਲਾਤਾ ਇਹਨਾਂ ਦੀ ਹੁਣ ਜਿਹੜੇ ਦੰਦ ਜੁੜ ਗਏ ਜੀ ਮੂੰਹ ਤੋਂ। ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਰਾਜਨਾਥ, ਜਿੰਨੇ ਵੀ ਬੀਜੇਪੀ ਦੇ ਆਗੂ ਆ, ਜਿੰਨੇ ਬੀਜੇਪੀ ਦੀਆਂ ਮਗਰ ਲੱਗਣ ਵਾਲੇ ਜਿਹੜੇ ਕਹਿੰਦੇ ਸੀ ਝੰਡੇ ਦਾ ਅਪਮਾਨ ਕੀਤਾ ਨਾ, ਉਹਨੇ ਹੈਕ ਤੇ ਪੇਪਰ ਲਾ ਕੇ ਦਿਖਾ ਕੇ ਅਗਲੇ ਬੈਠੇ ਘਰ ਵਸਾ ਕੇ, ਇਹਨਾਂ ਦੇ ਮੂੰਹ ਚੋਂ ਇੱਕ ਵੀ ਲਫ਼ਜ਼ ਨਹੀਂ ਫੁੱਟਿਆ ਉਹਨਾਂ ਬਾਰੇ ਵਿੱਚ ਇਹਨਾਂ ਨੇ ਕੀ ਕੀਤਾ ਨਾ। ਇੰਨਾ ਵੀ ਸੁਣਨ ਚ ਆਇਆ ਵੀ ਜਿਹੜੇ ਇਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਜਿਹੜੇ ਮਗਰ ਲੱਗਦੇ ਆ, ਉਹ ਕਹਿੰਦੇ ਵੀ ਜੇ ਨਹਿਰੂ ਹੁੰਦਾ ਤਾਂ 7-8 ਪਿੰਡ ਵੱਜ ਜਾਣੇ, ਮੋਦੀ ਤਾਂ ਹੀ ਇੱਕ ਪਿੰਡ ਵਸਿਆ ਜੀ। ਦੂਜਾ ਭਾਜੀ ਮੇਰਾ ਸਵਾਲ ਇਹ ਆ ਵੀ ਜਿੱਦਾਂ ਇਮਰਾਨ ਖਾਨ ਨੇ ਬੜਾ ਵਧੀਆ ਹੋਕਾ ਦਿੱਤਾ ਸੀ ਵੀ ਹੱਥ ਮਿਲਾਉਣ ਦਾ ਨਾ ਜੀ, ਬਈ ਮੈਂ ਜੋ ਪਿੱਛੇ ਹੋ ਗਿਆ ਭੁੱਲੋ, ਤੁਸੀਂ ਹੱਥ ਮਿਲਾਓ, ਆਪਾਂ ਆਪਣਾ ਅਗਲਾ ਕਰਦੇ ਹਾਂ ਨਾ। ਉੱਧਰ ਜੀ ਇਹ ਕਹਿੰਦੇ ਜੀ ਅਸੀਂ ਆਪਣਾ ਜੀ ਐਰੋ ਫਾਈਟਰ ਖਰੀਦ ਕੇ ਹੀ ਪਾਕਿਸਤਾਨ ਦਬਾਉਣਾ ਚਾਹੁੰਦੇ ਹਾਂ ਜੀ। ਨਾ ਤਾਂ ਇਹਨਾਂ ਕੋਲ ਪਾਕਿਸਤਾਨ ਦਬਿਆ ਤੇ ਚਾਈਨਾ ਕੋਲ ਹੋਰ ਜਿਨ੍ਹਾਂ ਨੇ ਸਿਰ ਚੜਾ ਲਿਆ ਜੀ। ਇਹ ਤੇ ਭਾਜੀ ਕਮੈਂਟ ਕਰਿਓ ਜੀ, ਦੱਸਿਓ ਭਾਜੀ ਕੌਣ ਲੈਣ ਦੇ ਪਿੰਡ ਜੀ। ਥੈਂਕ ਯੂ। ਦੇਖੋ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਾਂ ਜਿਹੜੇ ਗਵਾਂਢੀ ਮੁਲਕ ਆ ਉਹਨਾਂ ਦੇ ਨਾਲ ਸੰਬੰਧ ਜਿਹੜੇ ਆ ਪਿਛਲੇ ਸਮੇਂ ਦੇ ਦੌਰਾਨ ਬਹੁਤੇ ਚੰਗੇ ਨਹੀਂ ਰਹੇ, ਚਾਹੇ ਉਹ ਬੰਗਲਾਦੇਸ਼ ਹੈ, ਚਾਹੇ ਉਹ ਸ੍ਰੀਲੰਕਾ ਹੈ, ਪਾਕਿਸਤਾਨ ਹੈ, ਚਾਹੇ ਛੋਟਾ ਜਿਹਾ ਮੁਲਕ ਜਿਹੜਾ ਜੀ ਉਹ ਨੇਪਾਲ ਹੈ। ਸਾਰੇ ਜਗ੍ਹਾ ਦੇ ਉੱਤੇ ਕਿਹਾ ਜਾ ਸਕਦਾ ਹੈ ਕਿ ਬਹੁਤੇ ਚੰਗੇ ਸੰਬੰਧ ਜਿਹੜੇ ਉਹ ਨਹੀਂ ਰਹੇ। ਕਿਉਂ ਨਹੀਂ ਜਿਹੜਾ ਰਹੇ? ਚਾਈਨਾ ਦੇ ਨਾਲ ਜਿਹੜਾ ਜੀ ਉਹ ਤੁਹਾਡੇ ਸਾਹਮਣੇ ਹੀ ਹੈ, ਉਹਦੇ ਹਾਲਾਤ ਜਿਹੜੇ ਬਣੇ ਹੋਏ ਆ। ਪਹਿਲਾਂ ਇੱਕ ਪਾਸੇ ਤਾਂ ਉਹਨੂੰ ਲਿਆ ਕੇ ਝੂਲਿਆਂ ਦੇ ਉੱਤੇ ਬਿਠਾ ਕੇ ਹੂਟੇ ਦਿੰਦੇ ਰਹੇ, ਤੇ ਅੱਜ ਜਿਹੜਾ ਜੀ ਦੰਦ ਜੁੜੇ ਹੋਏ ਆ, ਬੋਲਦੇ ਕਿਉਂ ਨਹੀਂ ਗਏ ਉਸ ਮਾਮਲੇ ਦੇ। ਇੱਕ ਵਾਰੀ ਇੱਕ ਲਫ਼ਜ਼ ਜਿਹੜਾ ਜੀ ਮੂੰਹ ਦੇ ਉੱਤੇ ਨਹੀਂ ਇਹਨਾਂ ਆਗੂਆਂ ਜਿਹੜਾ ਆਇਆ। ਸ਼ਾਇਦ ਉਸ ਪਾਸੇ ਤੋਂ ਜਿਹੜਾ ਜੀ ਉਹ ਡਰ ਲੱਗਦਾ, ਜਿਨ੍ਹਾਂ ਨੂੰ ਇਹ ਲੋਕ ਸਰਟੀਫਿਕੇਟ ਵੰਡ ਰਹੇ ਆ ਕਿ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਵਾਲਾ ਜਿਹੜਾ ਜੀ, ਇਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਪੁੱਤ ਭਤੀਜੇ ਪੋਤੇ ਜਿਹੜੇ ਆ ਉਹਨਾਂ ਹੀ ਸਰਹੱਦਾਂ ਤੇ, ਚੀਨ ਵਾਲੀ ਸਰਹੱਦ ਦੇ ਉੱਤੇ, ਚਾਹੇ ਜਿਹੜੀ ਉਹ ਪਾਕਿਸਤਾਨ ਵਾਲੀ ਸਰਹੱਦ ਦੇ। ਬਿਲਕੁਲ ਦੇਖੋ ਅੱਜ ਜਿਹੜਾ ਦੌਰ ਹੈ ਉਹਦੇ ਵਿੱਚ ਕਿਉਂ ਵਿਗਾੜ ਕੇ ਨਹੀਂ ਚੱਲ ਸਕਦਾ। ਤੁਹਾਨੂੰ ਜਿਹੜੀਆਂ ਬਾਰਡਰ ਨੇ ਉਹ ਬਿਜ਼ਨਸ ਦੇ ਵਾਸਤੇ ਖੋਲ੍ਹਣੇ ਪੈਣਗੇ। ਕਿਉਂਕਿ ਲੋਕਾਂ ਦੇ ਰੋਟੀ ਪਾਣੀ ਦਾ ਜੁਗਾੜ ਜਿਹੜਾ ਜੀ ਭੁੱਖਮਰੀ ਤੋਂ ਜਿਹੜਾ ਉਹ ਬਚਿਆ ਜਾ ਸਕੇ। ਇਮਰਾਨ ਖਾਨ ਹੋਰਾਂ ਨੇ ਵੀ ਉਦੋਂ ਗੱਲ ਇਹ ਕਹੀ ਸੀ ਵੀ ਜਿਹੜੇ ਵੱਡੇ ਦੁਸ਼ਮਣ ਨੇ ਸਾਡੇ ਉਹ ਤਾਂ ਭੁੱਖਮਰੀ ਆ, ਉਹ ਤਾਂ ਬੇਰੁਜ਼ਗਾਰੀ ਆ। ਚਲੋ ਉਹਨਾਂ ਦੇ ਨਾਲ ਜਿਹੜਾ ਇਹ ਬਾਰਡਰ ਤਾਂ ਖੁੱਲ੍ਹਣੇ ਆ, ਸਭ ਨੂੰ ਪਤਾ ਜਿਹੜਾ ਜੀ ਇਹ ਬਾਰਡਰ ਤੋਂ ਖੁੱਲਣ ਤੋਂ ਪਹਿਲਾਂ ਇਹ ਲੋਕਾਂ ਨੂੰ ਇਹਦਾ ਕਿਤੇ ਫਾਇਦਾ ਨਾ ਹੋ ਜੇ, ਇਸ ਕਰਕੇ ਉਹਨਾਂ ਜਗ੍ਹਾ ਦੇ ਉੱਤੇ ਇਹ ਕਾਰਪੋਰੇਟ ਅਦਾਰਿਆਂ ਨੂੰ ਕਾਬਜ਼ ਕਰਵਾ ਦੇਣਾ ਚਾਹੁੰਦੇ ਆ। ਜਿੰਨੇ ਹਾਈਵੇਜ਼ ਬਣ ਰਹੇ ਨੇ, ਮੈਂ ਕਈ ਵਾਰੀ ਉਹਦਾ ਮੇਨ ਪਰਪਸ ਉਹਨਾਂ ਹਾਈਵੇਜ਼ ਦਾ ਇਹੀ ਆ ਕਿ ਇਹ ਸਰਹੱਦਾਂ ਖੁੱਲਣੀਆਂ, ਇਹ ਬਿਜ਼ਨਸ ਜਿਹੜੇ ਸੀ ਉਹ ਖੁੱਲਣੇ ਆ। ਪਰ ਉਦੋਂ ਪਹਿਲਾਂ ਇਹ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਇਹਨਾਂ ਦੇ ਜਿਹੜੇ ਮਿੱਤਰ ਨੇ 2-3 ਉਹ ਕਾਬਜ਼ ਹੋ ਜਾਣ, ਕੋਈ ਹੋਰ ਨਾ ਕਮਾ ਜੀ। ਸਾਡੇ ਅਗਲੇ ਕਾਲਰ ਨੇ ਮਹੇਸ਼ਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ ਮੇਰਾ ਇੱਕ ਸਵਾਲ ਸੀ, ਤੇ ਜਿਹੜਾ ਇਹ ਮਤਲਬ ਕਿ
ਬਜਟ ਲੈ ਕੇ ਆਏ ਨੇ, ਉਹਦੇ 'ਚ ਇਹਨਾਂ ਨੇ ਮਤਲਬ ਕਿ ਆਲਮੋਸਟ ਸਾਰਾ ਕੁਝ ਹੀ ਕਹਿਤਾ, ਅਸੀਂ ਵੇਚਤਾ। ਮੈਂ ਰਾਤ ਸੁਣੀ ਗੱਲ ਇਹ ਆਪਣਾ ਦਵਿੰਦਰ ਸ਼ਰਮਾ ਹੋਰਿਆਂ ਤੋਂ ਵੀ, ਉਹ ਦੱਸ ਰਹੇ ਸੀ ਵੀ ਹੁਣ ਇੱਥੋਂ ਤੱਕ ਗਿਰ ਗਏ ਵੀ ਇਹ ਸਟੇਡੀਅਮ ਵੀ ਵੇਚ ਰਹੇ ਨੇ, ਜਿਹੜੇ ਖੇਡ ਸਟੇਡੀਅਮ ਉਹਨਾਂ ਨੂੰ ਵੀ ਵੇਚ ਰਹੇ ਨੇ। ਔਰ ਇਹ ਦੱਸ ਰਹੇ ਸੀ ਵੀ ਅਸੀਂ ਆਲਮੋਸਟ 85-100 ਕਿਲੋਮੀਟਰ ਦੇ ਹਿਸਾਬ ਨਾਲ ਅਸੀਂ ਸੜਕਾਂ ਬਣਾਵਾਂਗੇ। ਚਲੋ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਕੋਆਪਰੇਟਿਵ ਘਰਾਣਿਆਂ ਵਾਸਤੇ ਤਿਆਰ ਹੋ ਰਹੀਆਂ ਨੇ ਸਾਰੀਆਂ। ਇਹ ਜਿਹੜਾ ਇਹਨਾਂ ਦੇ ਕੋਲੇ 1.75 ਲੱਖ ਕਰੋੜ ਰੁਪਈਆ ਆਉਣਾ, ਇਹ ਸਾਰਾ ਕੁਝ ਵੇਚ ਕੇ, ਤੇ ਫਿਰ ਉਹ ਇਹਨਾਂ ਨੇ ਕਿੱਥੇ ਖਰਚ ਕਰਨਾ ਜੀ? ਇੱਕ ਤਾਂ ਇਹ ਦੱਸੋ ਮੈਨੂੰ। ਤੇ ਦੂਸਰੀ ਗੱਲ ਮੈਂ ਇਹ ਪੁੱਛਣੀ ਚਾਹੁੰਦਾ ਵੀ ਜਿਹੜੀ ਸਰਕਾਰ ਆਵਾਮ ਤੋਂ ਡਰ ਕੇ ਕੰਨਾਂ ਕੱਢਣ ਲੱਗ ਜੇ ਤੇ ਇਹਦੇ ਕਿੱਲ ਲਾਉਣ ਲੱਗ ਜੇ, ਤੇ ਇਹਦਾ ਮਤਲਬ ਹੈ ਵੀ ਇਹ ਦੇਸ਼ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਿਹਾ ਹੈ ਜਾਂ ਡਿਕਟੇਟਰਸ਼ਿਪ ਆ ਚੁੱਕੀ ਆ? ਕਿਉਂਕਿ ਤੁਸੀਂ ਇੰਡੀਆ ਰਹਿੰਦੇ ਹੋ, ਤੁਹਾਨੂੰ ਜ਼ਿਆਦਾ ਪਤਾ ਹੈ। ਸਾਨੂੰ ਤਾਂ ਹੁਣ ਇਹੀ ਲੱਗਣ ਲੱਗ ਗਿਆ ਵੀ ਉੱਥੇ ਡਿਕਟੇਟਰਸ਼ਿਪ ਹੈ। ਈਵਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਡਿਕਟੇਟਰਸ਼ਿਪ ਹੈ। ਪਲੀਜ਼ ਇਹ ਦੱਸੋ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਤੁਹਾਡੀ ਗੱਲ ਤੇ ਜੀ, ਉਹ ਜਿਹੜੇ ਨਵੇਂ ਸਟੇਡੀਅਮ ਆਉਣੇ ਆ ਉਹ ਪ੍ਰਾਈਵੇਟ ਜਿਹੜੇ ਉਹ ਬਣਨਗੇ ਤੇ ਪੁਰਾਣੇ ਜਿਹੜੇ ਜੀ ਉਹ ਵੇਚ ਦਿੱਤੇ ਜਾਣਗੇ। ਜਦੋਂ ਨਵੇਂ ਸਟੇਡੀਅਮ ਜਿਹੜੇ ਜੀ ਉਹ ਬਣਨਗੇ ਤੇ ਬਿਨਾਂ ਕਿਸੇ ਸ਼ੱਕ ਦੇ ਉਹਦੀਆਂ ਜਿਹੜੀਆਂ ਟਿਕਟਾਂ ਨੇ ਜਾਂ ਜਿਹੜਾ ਉੱਥੋਂ ਹੋਣ ਵਾਲਾ ਮੁਨਾਫਾ ਉਹ ਉਹਨਾਂ ਦੇ ਲੋਕਾਂ ਦੇ ਕੋਲੇ ਜਿਹੜਾ ਜੀ ਉਹ ਜਾਊਗਾ ਜਿਨ੍ਹਾਂ ਨੇ ਇਹ ਬਣਾਉਣੇ ਆ। ਪਹਿਲਾਂ ਵੀ ਸਰੋਤੇ ਸੀ, ਉਹਨਾਂ ਨੇ ਸਵਾਲ ਕੀਤਾ ਸੀ, ਮੇਰੇ ਕੋਲ ਹੋ ਗਿਆ ਜਿਹੜਾ ਟੋਲ ਟੈਕਸ ਵਾਲਾ ਸੀਗਾ, ਇਹ ਉਹਦਾ ਹੀ ਪਾਰਟ ਹੈ ਕਿ ਜਿਹੜੀਆਂ ਇਹ ਸੜਕਾਂ ਨੇ ਉਹ ਬਣਾ ਕੇ ਉਹ ਮੁੜ ਕੇ ਉਹਦੇ ਉੱਤੇ ਟੋਲ ਲਾਉਂਦੇ ਆ। ਕਿੰਨੇ ਚਿਰ ਲਈ ਟੋਲ ਲਾਉਂਦੇ ਆ ਇਹਦਾ ਕੋਈ ਜਿਹੜਾ ਜੀ ਨਹੀਂ ਹੈਗਾ ਕਿ ਸਮਾਂ ਨਹੀਂ, ਕਿੰਨੇ ਸਾਲਾਂ ਦੇ ਵਾਸਤੇ ਜਿਹੜਾ ਉਹ ਟੋਲ ਲੱਗ ਗਿਆ ਜਾਂ ਕਿੰਨੇ ਸਮੇਂ ਲਈ ਜਿਹੜਾ ਉਹ ਟੋਲ ਲੱਗਿਆ। ਔਰ ਇਸ ਕਰਕੇ ਜਿਹੜਾ ਜੀ ਇਹਦਾ ਇਉਂ ਹੈ ਕਿ ਪਤਾ ਨਹੀਂ ਹੈਗਾ। ਉਹ ਇਹ ਸਾਰਾ ਕੁਝ ਹੀ ਜਿਹੜਾ ਉਹ ਦਿੱਤਾ ਜਾ ਰਿਹਾ ਜੀ, ਇੱਕ ਇੱਕ ਕਰਕੇ। ਛੋਟੀ ਤੋਂ ਛੋਟੀ ਜਿਹੀ ਚੀਜ਼ ਹੈ ਨਾ ਉਹ ਵੀ ਦਿੱਤੀ ਜਾ ਰਹੀ ਹੈ। ਸੋ ਇਸ ਕਰਕੇ ਇਸ ਪਾਸੇ ਵੱਲ ਜਿਹੜਾ ਜੀ ਉਹ ਹਰੇਕ ਬੰਦੇ ਨੂੰ ਸੁਚੇਤ ਜਿਹੜਾ ਉਹ ਹੋਣ ਦੀ ਲੋੜ ਹੈ। ਦੂਜਾ ਜਿਹੜੀ ਡਿਕਟੇਟਰਸ਼ਿਪ ਦੀ ਗੱਲ ਜਿਹੜੀ ਕਰ ਰਹੇ ਹੋ, ਸ਼ਾਇਦ ਜਿਹੜਾ ਜੀ ਉਹ ਡਿਕਟੇਟਰਸ਼ਿਪ ਆ ਗਈ ਕਿਹਾ ਜਾ ਸਕਦਾ। ਔਰ ਵਿਦਿਨ ਦੀ ਪਾਰਟੀ ਹੈ ਉੱਥੇ ਦੀ ਪਾਰਟੀ ਇਸੇ ਕਰਕੇ ਸਾਰਾ ਕੁਝ ਜਿਹੜਾ ਅੜੀ ਹੈ ਨਾ ਉਹ ਚੱਲ ਰਹੀ ਹੈ। ਕਿਉਂਕਿ ਇੱਕ ਚਿਹਰਾ ਮੋਹਰਾ ਇਦਾਂ ਦਾ ਬਣਾ ਲਿਆ ਹੈ ਵੀ ਅਸੀਂ ਕਿਸੇ ਦੀ ਗੱਲ ਨਹੀਂ, ਕਿਸੇ ਨੂੰ ਅਸੀਂ ਕੁਛ ਨਹੀਂ, ਚਾਹੇ ਉਹ ਵਿਰੋਧੀ ਧਿਰ ਹੈ ਚਾਹੇ ਉਹ ਲੋਕ ਨੇ। ਲੋਕਾਂ ਦੀ ਜਿਹੜੀ ਸਰਕਾਰ ਹੈ ਜੇ ਉਹ ਲੋਕਾਂ ਦੀ ਹੋ ਤਾਂ ਉਹ ਲੋਕਾਂ ਦੀ ਗੱਲ ਸੁਣ, ਇੱਥੇ ਲੋਕਾਂ ਦੀ ਤਾਂ ਨਹੀਂ ਜਾ ਰਹੀ। ਇਹ ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਕਹਿੰਦੇ ਹੁੰਦੇ ਆ ਜੇ ਤਾਂ ਪਿੰਡ ਦੇ ਵਿੱਚ ਦੋ ਬੰਦੇ ਮਾੜੇ ਆ ਜਾਣ ਤੇ ਸਾਰੇ ਪਿੰਡ ਮੁੱਦਾ ਕਰ ਦਿੰਦੇ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪਿੰਡ ਦੇ ਵਿੱਚ ਇੱਕ ਗੁੰਡਾਗਰਦੀ ਜਿਹੜਾ ਬੰਦਾ ਆ ਜਾਵੇ ਉਹ ਪਿੰਡ ਨੂੰ ਮੁੱਦਾ ਪਾ ਦਿੰਦਾ, ਤੇ ਜਾਂ ਫਿਰ ਕੋਈ ਸਰਪੰਚ ਗੁੱਠਾ ਛਾਪ ਆ ਜਾਵੇ ਉਹ ਪਿੰਡ ਦੀ ਜਿਹੜੀ ਚੜ੍ਹਦੀ ਕਲਾ ਮਤਲਬ ਹੁੰਦੀ ਹੈ ਤੇ ਉਹਨੂੰ ਦਬਾਉਣ ਦੇ ਲਈ ਜਿਹੜਾ ਗੁੱਠਾ ਛਾਪ ਸਰਪੰਚ ਆ ਜਾਵੇ ਉਹ ਤਾਂ ਪਿੰਡ ਨੂੰ ਤਾਂ ਵੇਚ ਕੇ ਖਾ ਜਾਂਦਾ। ਉਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਗੁੱਠਾ ਕਿੱਥੇ ਲਾਉਣਾ ਕਿੱਥੇ ਨਹੀਂ, ਉਹ ਤਾਂ ਠਾਹ ਤੇ ਠਾਹ ਲਾਉਣਾ ਪਿਆ। ਇਹ ਮੇਰਾ ਖਿਆਲ ਜਿਹੜੇ ਆਪਣੇ ਅਡਾਨੀ ਅਬਾਨੀ ਦੇ ਅੰਬੈਸਡਰ ਸ਼੍ਰੀ ਨਰਿੰਦਰ ਮੋਦੀ ਆ, ਮੇਰਾ ਖਿਆਲ ਉਹਨਾਂ ਦੇ ਵਿੱਚੋਂ ਇੱਕ ਆ। ਇਹ ਉਹੀ ਕੁਝ ਕਰ ਰਹੇ ਆ ਕਿ ਮਤਲਬ ਗੁੱਠਾ ਜੀ ਜਿੱਥੇ ਮਰਜ਼ੀ ਲਵਾ ਲਓ, ਕੋਈ ਪ੍ਰਵਾਹ ਨਹੀਂ, ਮੇਰੇ ਕਿਹੜਾ ਮੋਰੇ ਕੋਈ ਹੈਗਾ ਆ ਨਾ ਕੋਈ ਪਾਰਟੀ ਆ। ਤੇ ਇੱਕ ਇਹਦੇ ਬਾਰੇ ਦੱਸਿਆ। ਤੇ ਦੂਜਾ ਜਿਹੜਾ ਹੁਣ ਇਸ ਵੇਲੇ ਪੰਜਾਬ ਆ, ਪੰਜਾਬ ਦੇ ਵਿੱਚ ਜਿਹੜੀ ਕੈਪਟਨ ਦੀ ਸਰਕਾਰ ਆ ਉਹ ਵੀ ਕੁਛ ਨਹੀਂ ਮੂੰਹ 'ਚ ਬੋਲ ਰਹੀ। ਅੱਗੇ ਜਿਹੜੇ ਆਪਣੀ ਇਹ ਗੱਲਬਾਤ ਹੁੰਦੀ ਉਸ ਵੇਲੇ ਤਾਂ ਬੜੀ ਛੇਤੀ ਹੈਲੀਕਾਪਟਰ ਚੱਕਿਆ ਸੀਗਾ। ਤੇ ਇਸ ਵੇਲੇ ਜਿਹੜੇ ਹੁਣ ਮੁੰਡੇ ਇੰਨੇ ਲਾਪਤਾ ਹੋਏ, ਇੰਨੇ ਜੇਲ੍ਹਾਂ ਦੇ ਲਾਈਨ ਕੱਟੀ ਗਈ, ਮੇਰੇ ਖਿਆਲ ਉਹ ਡਰਾਈਵ ਕਰਦੇ ਆ ਜੀ। ਚਲੋ ਗੱਲ ਤਾਂ ਸਮਝ ਲੱਗ ਗਈ ਜੀ। ਦੇਖੋ ਇਹ ਕਾਰਪੋਰੇਟ ਅਦਾਰੇ ਨੇ, ਸਰਕਾਰ ਹੀ ਉਹ ਚਲਾ ਰਹੇ, ਸਰਕਾਰਾਂ ਉਹ ਚਲਾ ਰਹੇ ਆ। ਇਸ ਹਵਾਮ 'ਚ ਸਾਰੇ ਲੱਗੇ ਆ ਸਿਆਸੀ ਪਾਰਟੀਆਂ, ਇਸੇ ਕਰਕੇ ਉਹਨਾਂ ਦੇ ਖਿਲਾਫ ਨਾ ਬੋਲੇ ਆ ਨਾ ਜਿਹੜਾ ਜੀ ਬੋਲਣਗੇ, ਨਾ ਇਹਨਾਂ ਦੀ ਇੰਨੀ ਹਿੰਮਤ ਹੈ ਕਿ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਬੋਲ ਸਕਣ। ਉਹਦਾ ਕਾਰਨ ਇਹ ਆ ਕਿ ਜਿਹੜੀਆਂ ਚੀਜ਼ਾਂ ਹੌਲੀ ਹੌਲੀ ਘਰ ਕਰ ਗਈਆਂ ਜਾਂ ਹਾਵੀ ਹੋਈਆਂ ਉਹ ਸੀਗੀਆਂ ਸਿਆਸਤ ਦਾ ਮਹਿੰਗਾ ਹੋਣਾ, ਇੱਕ ਇਲੈਕਸ਼ਨ ਦਾ ਮਹਿੰਗਾ। ਜਿਹੜੀ ਆਮ ਇਲੈਕਸ਼ਨ ਆ ਜਦੋਂ ਉਹ ਕਰੋੜਾਂ ਤੱਕ ਫਿਰ ਉਹਦੇ ਬਾਅਦ ਸਪਾਂਸਰ ਲੱਭੇ ਜਾਣ ਲੱਗੇ। ਸਪਾਂਸਰ ਜਿਹੜੇ ਸੀ ਇਹ ਕਾਰਪੋਰੇਟ ਅਦਾਰੇ ਨੂੰ ਸਪਾਂਸਰ ਕਰ, ਜਿਹੜਾ 100 ਰੁਪਇਆ ਖਰਚੂਗਾ ਉਹ ਇਸ ਕਰਕੇ 100 ਰੁਪਇਆ ਖਰਚੂਗਾ ਕਿ ਉਹਦੇ ਉੱਤੋਂ ਉਹਨੇ ਕਈ 100 ਬਲਕਿ ਕਈ ਹਜ਼ਾਰ ਜਾਂ ਕਈ ਲੱਖਾਂ ਜਿਹੜੇ ਆ ਜੀ ਫਿਰ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਪਊ। ਜਿਹੜੇ ਆ ਜੋ ਰੌਲਾ ਸਾਰਾ ਪਿਆ ਹੋਇਆ ਉਹ ਇਹੀ ਆ ਕਿ ਖੇਤੀ ਕਾਨੂੰਨ ਜਿਹੜੇ ਆ ਉਹ ਸਰਕਾਰ ਨੇ ਤਾਂ ਬਣਾਏ, ਲੱਗਦਾ ਇਸੇ ਕਰਕੇ ਉਹਨੂੰ ਨਾਲ ਐਕਸਪਰਟ ਪੈਂਦੇ ਸੀਗੇ ਕਿਸਾਨਾਂ ਦੇ ਨਾਲ ਗੱਲਬਾਤ ਜਿਹੜਾ ਜੀ ਉਹ ਕਰਨ ਦੇ ਵਾਸਤੇ। ਕਿਸਾਨ ਆਪਣੇ ਤੌਰ ਦੇ ਉੱਤੇ ਗੱਲਬਾਤ, ਕਿਉਂਕਿ ਕਿਸਾਨਾਂ ਨੂੰ ਸਮਝ ਆ ਗਈ ਕਿ ਇਹ
ਜਿਹੜਾ ਇਵੇਂ ਸਾਡੇ ਨਾਲ ਜਿਹੜਾ ਧੋਖਾ ਕੀਤਾ ਜਾ ਰਿਹਾ, ਉਹ ਤਾਂ ਕਾਰਪੋਰੇਟ ਅਦਾਰਿਆਂ ਨੇ ਬਣਾ ਕੇ ਸਰਕਾਰ ਨੂੰ ਦੇਤੇ ਵੀ ਆ ਲਓ ਫੜੋ, ਤੁਸੀਂ ਲਾਗੂ ਜਿਹੜਾ ਜੀ ਉਹ ਕਰ ਦਿਓ। ਜਿਹੜਾ ਕੱਲ ਦਾ ਬਜਟ ਆਇਆ ਉਹ ਬਜਟ ਦਾ ਬਣਾਇਆ ਹੋਇਆ ਹੈ ਹੀ ਨਹੀਂਗਾ ਜੀ, ਉਹ ਕਾਰਪੋਰੇਟ ਅਦਾਰਿਆਂ ਦਾ ਬਣਾਇਆ ਹੋਇਆ ਬਜਟ ਹੈ। ਉਹ ਰੱਖ ਦਿੱਤਾ ਵੀ ਆ ਲਓ ਫੜੋ, ਅਸੀਂ ਲੈ ਆਂਦਾ ਜੀ। ਉਹਦੇ ਵਿੱਚ ਸਾਰੀਆਂ ਚੀਜ਼ਾਂ ਰਹਿੰਦੀਆਂ ਜੀ, ਉਹ ਵੇਚਣ ਵੱਲ ਨੂੰ ਤੁਰ ਪਏ। ਸਾਡੇ ਲਾਸਟ ਕਾਲਰ ਨੇ ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਜੀ ਵੀ ਜਿਹੜੀਆਂ ਦਿੱਲੀ ਦੀਆਂ ਸਾਰੀਆਂ ਸੜਕਾਂ ਬੰਦ ਕੀਤੀਆਂ ਗਈਆਂ, ਕਿਤੇ ਸਰਕਾਰ ਦੀ ਇਹ ਨੀਤ ਤਾਂ ਨਹੀਂ ਤਾਂ ਜੋ ਲੋਕ ਜਿਹੜੇ ਮੋਰਚੇ ਚਾਹੁੰਦੇ ਸੀ ਉਹ ਨਾ ਆਉਣ, ਤੇ ਦੂਜਾ ਕਿਸਾਨਾਂ ਦਾ ਰਾਸ਼ਨ ਪਾਣੀ ਬੰਦ ਕਰ ਦਿੱਤਾ ਜਾਵੇ ਤਾਂ ਜੋ ਕਿਸਾਨ ਤੰਗ ਹੋਣ? ਦੱਸਿਓ ਜੀ। ਜੀ ਨਹੀਂ, ਰਾਸ਼ਨ ਨਹੀਂ ਬੰਦ ਕਰਦਾ ਜੀ। ਇਹ ਜਿਹੜੀਆਂ ਸੜਕਾਂ ਨੇ ਜਿਹੜੀਆਂ ਦਿੱਲੀ ਵੱਲ ਨੂੰ ਜਾਂਦੀਆਂ ਨੇ, ਉਧਰੋਂ ਰਾਸ਼ਨ ਬਹੁਤਾ ਨਹੀਂ ਆਉਂਦਾ। ਰਾਸ਼ਨ ਜਿਹੜਾ ਆ ਰਿਹਾ ਉਹ ਹਰਿਆਣਾ ਤੋਂ ਆ ਰਿਹਾ, ਪੰਜਾਬ ਤੋਂ ਆ ਰਿਹਾ, ਫਿਰ ਗਾਜੀਪੁਰ ਵਾਲੀ ਸਾਈਡ ਦੇ ਉੱਤੇ ਉੱਤਰ ਪ੍ਰਦੇਸ਼ ਤੋਂ ਆ ਰਿਹਾ। ਰਾਸ਼ਨ ਗੁਣੋਂ ਨਹੀਂ ਜਿਹੜਾ ਜੀ ਕਦੀ ਵੀ ਜਿਹੜਾ ਹੋਊਗਾ। ਇਸ ਚੀਜ਼ ਦਾ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਲੋਕ ਨੇ ਖਾਸ ਤੌਰ ਤਾਂ ਇੰਨਾ ਕੁਛ ਜਿਹੜਾ ਜੀ ਉਹ ਆਈ ਜਾਂਦਾ, ਤੋਟ ਨਾ ਆਵੇ ਵਾਧੋ ਜਾਈ ਵਾਲੀ ਜੀ, ਇਸ ਪੱਖੋਂ ਘਬਰਾਉਣ ਦੀ ਕੋਈ ਲੋੜ ਨਹੀਂ ਜੀ ਕਿ ਰਾਸ਼ਨ ਬੰਦ ਹੋ ਜਾਊਗਾ। ਹਾਂ, ਪਾਣੀ ਬੰਦ ਕੀਤਾ ਜਾ ਰਿਹਾ, ਇੰਟਰਨੈਟ ਜਿਹੜਾ ਜੀ ਉਹ ਬੰਦ ਕੀਤਾ ਜਾ ਰਿਹਾ। ਕੋਸ਼ਿਸ਼ ਤਾਂ ਜਿਹੜੀ ਆ ਉਹ ਲੋਕਾਂ ਚੂੜੀ ਚਾੜਨ ਦੀ ਹੈ ਨਾ, ਚੂੜੀ ਜਿਹੜੀ ਆ ਉਧਰ ਚੜੀ ਜਾਂਦੀ ਆ ਦਿੱਲੀ ਵਾਲੀ ਸਾਈਡ ਦੇ ਉੱਤੇ। ਉਹ ਲੋਕ ਜਿਹੜੇ ਦੂਰ ਹੋ ਰਹੇ, ਜੇ ਤੁਹਾਨੂੰ ਦੱਸਿਆ ਕਿ ਕਿਹੜੀਆਂ ਉਹ ਬੰਦ ਜਾ ਰਹੀਆਂ ਨੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜਵਨ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।